ਸਰਬੱਤ ਦੇ ਭਲੇ ਦੀ ਜਿੱਥੇ ਅਰਦਾਸ ਕੀਤੀ ਹੈ, ਹੁਣ ਫਤਿਹ ਦੀ ਸਾਂਝ ਗੁਰ ਫਤਿਹ ਵਿੱਚ ਪਾ ਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਦੋਨੋਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦਾ ਮਾਣ ਕਰਦੇ ਹੋਏ ਮੇਰੇ ਤੋਂ ਪਹਿਲਾਂ ਹਾਜ਼ਰੀ ਭਰ ਕੇ ਗਏ ਗਿਆਨੀ ਸਤਪਾਲ ਸਿੰਘ ਜੀ ਐਵੇਂ ਉਹਨਾਂ ਦੇ ਸਮੁੱਚੇ ਜਥੇ ਵੱਲੋਂ ਸਤਿਕਾਰ ਆਇਆ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਕਵੀਸ਼ਰਾਂ ਦੀ ਦੁਨੀਆ ਦੇ ਵਿੱਚੋਂ ਗਿਆਨੀ ਮਹਿੰਦਰ ਸਿੰਘ ਜੀ ਰਤਨਗੜ੍ਹ, ਉਹਨਾਂ ਵੱਲੋਂ ਸਤਿਕਾਰ ਆਇਆ। ਮੈਂ ਤਹਿ ਦਿਲੋਂ ਧੰਨਵਾਦ ਕਰਾਂ। ਰਾਜਸਥਾਨ ਤੋਂ ਸੰਗਤ ਆਈ ਹੈ, ਉਚੇਚੇ ਹਰ ਵਾਰ ਆਉਂਦੇ ਨੇ ਕਿ ਇਸ ਵਾਰ ਵੀ ਉਹ 2 ਜਾਂ 3 ਬੱਸਾਂ ਲੈ ਕੇ ਆਏ ਨੇ। ਉਸ ਸੰਗਤ ਵੱਲੋਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦਾ ਓਟ ਆਸਰਾ ਵੀ ਤੱਕਿਆ ਗਿਆ ਹੈ। ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਜੀਓ ਆਇਆ ਆਖਦਾ। ਮੇਰੇ ਤੋਂ ਪਹਿਲਾਂ ਪ੍ਰਸੰਗ ਦੀ ਭੂਮਿਕਾ ਜਿਹੜੀ ਉਹ ਵੱਜ ਚੁੱਕੀ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਨਵਾਂ ਮੋੜ ਆਇਆ। ਮੇਰੀ ਕੌਮ ਦਾ ਇੱਕ ਤਖਤ ਤਿਆਰ ਹੋਇਆ ਜਿੱਥੋਂ ਹੱਕ ਤੇ ਸੱਚ ਦੇ ਫੈਸਲੇ ਹੁੰਦੇ ਨੇ, ਜਿਹਦੇ ਬਾਬਤ ਆਪਾਂ ਇਹ ਵੀ ਸਰਵਣ ਕਰਦੇ ਹਾਂ, ਰਾਜ ਮਜ਼ਦੂਰ ਨੇ ਹੱਥ ਲਗਾਇਓ, ਬੂढ़े ਔਰ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਢਾਡੀਆਂ ਦੇ ਪਿਤਾਮਾ, ਤਿੰਨਾਂ ਦੇ ਮੁਬਾਰਕ ਕਰ ਕਮਲਾਂ ਦੇ ਨਾਲ ਮੇਰੀ ਕੌਮ ਦਾ ਇੱਕ ਤਖਤ ਤਿਆਰ ਹੋਇਆ। ਇਹ ਗੱਲਾਂ ਤੁਸੀਂ ਸਾਰੀਆਂ ਸਰਵਣ ਕਰ ਲਈਆਂ ਨੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੇ ਐਲਾਨ ਕੀਤਾ, ਸੰਗਤ ਜੀ ਜਿਹਨੂੰ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਦਰ ਘਰ ਦੀ ਖੁਸ਼ੀ ਚਾਹੀਦੀ ਹੈ, ਉਹ ਚੰਗੀਆਂ ਜਵਾਨੀਆਂ, ਚੰਗੇ ਸ਼ਸਤਰ, ਚੰਗੇ ਘੋੜੇ ਲੈ ਕੇ ਸਤਿਗੁਰੂ ਜੀ ਦੇ ਘਰ ਦੇ ਵਿੱਚ ਅਰਪਿਤ ਹੋਵੋ। ਦੇਸ਼ ਭਰ ਦੇ ਵਿੱਚੋਂ ਜਿੱਥੋਂ ਤੱਕ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਨੇ, ਚੰਗੇ ਜਵਾਨ, ਚੰਗੇ ਨੌਜਵਾਨ ਉਹ ਸਤਿਗੁਰੂ ਜੀ ਦੇ ਘਰ ਦੇ ਵਿੱਚ ਆਏ ਨੇ। ਦੀਨ ਦੁਨੀਆ ਦੇ ਮਾਲਕ ਦੇ ਦਰ ਘਰ ਦੇ ਹੋਕੇ ਨੂੰ ਸਾਰੀ ਸੰਗਤ ਨੇ ਸਵੀਕਾਰ ਕੀਤਾ। ਜਿੱਥੇ ਚੰਗੀਆਂ ਭੇਟਾਂ ਚੜਿਆ ਕਰਦੀਆਂ ਸਨ, ਹੁਣ ਚੰਗੇ ਸ਼ਸਤਰ ਤੇ ਚੰਗੀਆਂ ਜਵਾਨੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਚੰਦੂ ਦੀਵਾਨ ਇੱਕ ਬੰਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ, ਵੱਡਾ ਹੱਥ ਹੈ। ਇਧਰ ਦੂਸਰੇ ਬੰਨੇ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੇ ਦਰ ਘਰ ਦੀ ਚੜ੍ਹਤ ਨੂੰ ਵੇਖਦਾ ਹੈ, ਹੈਰਾਨ ਹੁੰਦਾ ਹੈ। ਕਹਿੰਦੇ ਨੇ ਇੱਕ ਦਿਨ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਵਿਚਾਰਾਂ ਕਰ ਰਿਹਾ ਸੀ। ਇਹਦੇ ਘਰ ਵਾਲੀ ਬੜੀ ਸਿਆਣੀ ਸੀ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦੇ ਬਾਬਤ ਕੁਝ ਗੱਲਾਂ ਬੋਲੀਆਂ ਨਾ, ਇਹਦੇ ਘਰ ਵਾਲੀ ਨੇ ਆਖਿਆ ਸਵਾਮੀ ਮੇਰੀ ਇੱਕ ਗੱਲ ਸੁਣ, ਜਦੋਂ ਕੋਈ ਬੰਦਾ ਕੋਈ ਬੀਜ ਬੀਜਦਾ ਹੈ ਨਾ, ਉਹਦਾ ਜਦੋਂ ਕੋਈ ਉਹਦੇ ਵਿੱਚੋਂ ਪੌਦਾ ਪ੍ਰਾਪਤ ਹੁੰਦਾ ਹੈ, ਉਹਦਾ ਕੋਈ ਰੁੱਖ ਨਿਕਲਦਾ ਹੈ, ਅਗਰ ਕੋਈ ਛਾਂ ਵਾਲਾ ਬੀਜਿਆ ਹੋਵੇ ਤੇ ਛਾਂ ਪ੍ਰਾਪਤ ਹੋਵੇਗੀ, ਫਲ ਵਾਲਾ ਬੀਜਿਆ ਹੋਵੇ ਉਹਦੇ ਫਲ ਪ੍ਰਾਪਤ ਹੋਣਗੇ। ਪਰ ਆਪਾਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦੇ ਵਾਸਤੇ ਕੰਡੇ ਬੀਜੇ ਸਨ ਤੇ ਸਮਾਂ ਆ ਗਿਆ, ਹੁਣ ਉਹ ਕੰਡੇ ਆਪਾਂ ਨੂੰ ਚੁਭਣਗੇ। ਵਕਤ ਪਾ ਕੇ ਇਹਨਾਂ ਗੱਲਾਂ ਦਾ ਨਿਰਣਾ ਕਰਨ ਵਾਸਤੇ ਪਹਿਲਾਂ ਸ਼ਿਕਾਇਤਾਂ ਲਗਾਈਆਂ ਗਈਆਂ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜਿਹੜੇ ਬਾਬੇ ਨਾਨਕ ਦੇ ਸਿਧਾਂਤ ਸਨ ਉਹਨਾਂ ਤੋਂ ਉਲਟ ਚੱਲਦੇ ਨੇ। ਆਪਣੇ ਕੋਲ ਫੌਜ ਰੱਖੀ ਹੈ, ਜੰਗੀ ਜਰਨੈਲ ਰੱਖਦੇ ਨੇ। ਉਹ ਦਿਨ ਦੂਰ ਨਹੀਂ ਜਿਸ ਦਿਨ ਵੱਡੀ ਬਗਾਵਤ ਉੱਠੇਗੀ ਤੇ ਤੇਰਾ ਰਾਜ ਪਾਕ ਨਿਸਤੋ ਨਬੂਤ ਕਰਕੇ ਰੱਖ ਦਿੱਤਾ ਜਾਵੇਗਾ। ਸੁਨੇਹਾ ਆਇਆ ਮੇਰੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਇਸ ਗੱਲ ਦਾ ਨਿਰਣਾ ਕਰਨ ਵਾਸਤੇ ਸਰਕਾਰੀ ਦਰਬਾਰੇ ਪਹੁੰਚਦੇ ਨੇ। ਦਾਨੇ ਸੱਜਣ ਕਹਿੰਦੇ ਨੇ ਕਿ ਹਾਥੀ ਦੇ ਦੰਦ ਖਾਣ ਦੇ ਕੁਝ ਹੋਰ ਹੁੰਦੇ ਨੇ, ਵਿਖਾਉਣ ਦੇ ਕੁਝ ਹੋਰ ਹੁੰਦੇ ਨੇ। ਬਾਦਸ਼ਾਹ ਨੇ ਓਪਰੀ ਪ੍ਰਗਟਾਵਾ ਕਰਦਿਆਂ ਹੋਇਆਂ ਐਨ ਮਿੱਤਰਤਾ ਵਰਗਾ ਜਿਹੜਾ ਸੁਭਾਅ ਸੀ ਉਹ ਸਤਿਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ। ਹਜੂਰ ਦੇ ਨਾਲ ਗੱਲਾਂ ਬਾਤਾਂ ਹੋਈਆਂ, ਵਿਚਾਰ ਵਟਾਂਦਰੇ ਹੋਏ। ਉਹੀ ਸ਼ਬਦ ਫਿਰ ਦੁਬਾਰਾ ਦੁਹਰਾਏ ਵੀ ਗਏ, ਉਹੀ ਗੱਲਾਂ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਉੱਤੇ ਕੁਝ ਸਵਾਲ ਕੀਤੇ, ਉਹ ਕੁਝ ਸਵਾਲ ਫਿਰ ਦੁਹਰਾਏ ਗਏ। 6ਵੇਂ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਵਧੀਆ ਉੱਤਰ ਦਿੱਤੇ ਤੇ ਵਕਤ ਦੇ ਬਾਦਸ਼ਾਹ ਨੂੰ ਨਿਰਉੱਤਰ ਕਰ ਦਿੱਤਾ ਗਿਆ। ਇਹਨੇ ਆਖਿਆ ਮਹਾਰਾਜ ਸੁਭਾਅ ਚੰਗਾ ਹੈ, ਜੋ ਕੁਝ ਵੀ ਹੋਇਆ ਹੈ ਮੈਂ ਇਸ ਗੱਲ ਦੀ ਮਾਫੀ ਵੀ ਜ਼ਰੂਰ ਮੰਗਦਾ। ਸਤਿਗੁਰੂ ਜੀ ਦੇ ਨਾਲ ਮਿੱਤਰਤਾ ਵਧਾਉਂਦਾ ਹੈ। ਕੁਦਰਤੀ ਕਹਿੰਦੇ ਨੇ ਸਰੀਰਕ ਅਵਸਥਾ ਇਹਦੀ ਢਿੱਲੀ ਹੋਈ, ਬਿਮਾਰ ਹੋਣਾ ਸ਼ੁਰੂ ਹੋਇਆ। ਇਲਾਜ ਕੀਤਾ ਗਿਆ ਪਰ ਕੋਈ ਵੀ ਚਾਰਾ ਨਾ ਚੱਲਿਆ। ਆਖਿਰਕਾਰ ਇਹਨੇ ਆਪਣੇ ਨਜ਼ੂਮੀਆਂ ਦੇ ਕੋਲੋਂ ਸਲਾਹ ਲਈ, ਦੱਸੋ ਕਾਰਨ ਕੀ ਹੈ। ਚੰਦੂ ਦੀਵਾਨ ਉਹਦੇ ਪੜ੍ਹੇ ਪੜ੍ਹਾਏ ਹੋਏ ਨਜ਼ੂਮੀਏ, ਉਹਨਾਂ ਨੇ ਆਖਿਆ ਇਸ ਤਰ੍ਹਾਂ ਕਰੋ, ਜਦੋਂ ਬਾਦਸ਼ਾਹ ਤੁਹਾਡੇ ਕੋਲੋਂ ਸਲਾਹ ਮੰਗੇਗਾ ਉਹਨੂੰ ਇਹ ਗੱਲ ਆਖਣੀ ਹੈ ਕਿ ਤੇਰੇ ਉੱਤੇ ਭਿਅੰਕਰ ਸਾੜ ਸਤੀ ਚੱਲ ਰਹੀ ਹੈ, ਇਹਦੇ ਵਾਸਤੇ 40 ਦਿਨ ਦਾ ਤਪ ਹੈ, ਗਵਾਲੀਅਰ ਦੇ ਕਿਲੇ ਦੇ ਵਿੱਚ ਕਰਨਾ ਪਵੇਗਾ। ਜਿੰਨਾ ਚਿਰ ਤੱਕ ਉਹ ਨਹੀਂ ਕਰਦੇ ਤੇ ਉਹਨਾਂ ਚਿਰ ਤੱਕ ਤੇਰੇ ਉੱਤੋਂ ਸਾੜ ਸਤੀ ਨਹੀਂ ਜਾਂਦੀ। ਪੜਿਆ ਪੜਾਇਆ ਹੋਇਆ ਸਾਰਾ ਕੰਮ ਹੋ ਚੁੱਕਾ ਸੀ। ਇਧਰੋਂ ਵਕਤ ਦਾ ਬਾਦਸ਼ਾਹ ਆਇਆ ਦਰਬਾਰ ਦੇ ਅੰਦਰ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੰਨਦੇ ਹਾਂ ਸਰਕਾਰ ਨੇ ਵਧੀਕੀਆਂ ਬੜੀਆਂ ਕੀਤੀਆਂ ਨੇ, ਪਰ ਮਹਾਰਾਜ ਮੈਂ ਪਛਤਾਵਾ ਵੀ ਕਰਦਾ। ਪਰ ਮਹਾਰਾਜ ਜਿਹੜੀ ਮੇਰੀ ਸਰੀਰਕ ਸਥਿਤੀ ਬਣ ਚੁੱਕੀ ਹੈ, ਸਤਿਗੁਰੂ ਜੀ ਮੇਰੇ ਨਜ਼ੂਮੀ ਇਹ ਗੱਲ ਕਹਿੰਦੇ ਨੇ, ਮੇਰੇ ਦਿਲ ਦੇ ਵਿੱਚ ਵੀ ਇਹ ਵਿਸ਼ਵਾਸ ਬਚ ਚੁੱਕਾ ਹੈ
ਅਗਰ ਮੇਰੀ ਖਾਤਰ ਤੁਸੀਂ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ 40 ਦਿਨ ਦਾ ਚਲੀਸਾ ਬੰਦਗੀ ਕਰਦੇ ਹੋ, ਮੇਰੇ ਉੱਤੇ ਭਿਅੰਕਰ ਸਾਰ ਸਤੀ ਜਿਹੜੀ ਆਈ ਹੈ ਉਹ ਟਲ ਸਕਦੀ ਹੈ। ਆਓ ਵਕਤ ਦਾ ਬਾਦਸ਼ਾਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਤੇ ਇਹਨਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਬੇਨਤੀ ਇਉਂ ਕਰ ਰਹੇ। ਜਹਾਂਗੀਰ ਵਿਚਾਰਾ ਜੀ ਚਰਨਾਂ ਤੇ ਠਹਿੰਦਾ ਏ, ਤੁਸੀਂ ਕਰ ਦਿਓ ਚਾਰਾ ਜੀ ਇਹ ਮੁਖੋਂ ਕਹਿੰਦਾ ਏ। ਉਹ ਕਸ਼ਟਾਂ ਨੂੰ ਤੁਸੀਂ ਹਰੋ ਨਿਗਾਹ ਮੇਰ ਦੀ ਪਾ ਕੇ ਤੇ ਤਪ ਕਰੋ ਸਤਿਗੁਰੂ ਜੀ ਗਵਾਲੀਅਰ ਜਾ ਕੇ ਤੇ। ਸਾੜ ਸਤੀ ਜੋ ਆਈ ਏ ਤਪ ਕੀਤਿਆਂ ਟਲਦੀ ਏ, ਨਹੀਂ ਤਾਂ ਉਹ ਦਿਸਦੀ ਏ ਗੌੜ ਸੁਨੇਹ ਖਲਦੀ ਏ। ਉਹ ਚਰਨਾਂ ਤੇ ਤੱਠੇ ਨੂੰ ਰੱਖ ਲਓ ਗੱਲ ਲਾ ਕੇ ਤੇ ਤਪ ਕਰੋ ਸਤਿਗੁਰੂ ਜੀ ਗਵਾਲੀਅਰ ਜਾ ਕੇ ਤੇ। ਗੁਰੂ ਨਾਨਕ ਪਿਆਰੇ ਨੇ ਕਈਆਂ ਨੂੰ ਤਾਰ ਦਿੱਤਾ, ਤਪ ਰਿਹਾ ਕੜਾਇਆ ਜੋ ਕੌਡੇ ਦਾ ਠਾਰ ਦਿੱਤਾ। ਗੁਰੂ ਨਾਨਕ ਪਿਆਰੇ ਨੇ ਕਈਆਂ ਨੂੰ ਤਾਰ ਦਿੱਤਾ, ਤਪ ਰਿਹਾ ਕੜਾਇਆ ਜੋ ਕੌਡੇ ਦਾ ਠਾਰ ਦਿੱਤਾ। ਉਹ ਸਵਰਗਾਂ ਨੂੰ ਤੋਰ ਦਿੱਤਾ ਦਹੀਂ ਤੋਂ ਦੇਵ ਬਣਾ ਕੇ ਤੇ ਤਪ ਕਰੋ ਸਤਿਗੁਰੂ ਜੀ ਗਵਾਲੀਅਰ ਜਾ ਕੇ ਤੇ। ਰਾਏ ਬੁਲਾਰ ਵਰਗਿਆਂ ਦੀ ਤੁਸਾਂ ਇੱਛ ਪੁਜਾਈ ਏ, ਪਰਬਤ ਨੂੰ ਤਾਰ ਦਿੱਤਾ ਜਾਣ ਕੁੱਲ ਲੁਕਾਈ ਏ। ਉਹ ਪਾਣੀ ਸਭ ਖਿੱਚ ਲਿਆ ਕਰਾਮਾਤ ਵਿਖਾ ਕੇ ਤੇ ਤਪ ਕਰੋ ਸਤਿਗੁਰੂ ਜੀ ਗਵਾਲੀਅਰ ਜਾ ਕੇ ਤੇ। ਪਾਣੀ ਸਭ ਖਿੱਚ ਲਿਆ ਕਰਾਮਾਤ ਵਿਖਾ ਕੇ ਤੇ ਤਪ ਕਰੋ ਸਤਿਗੁਰੂ ਜੀ ਗਵਾਲੀਅਰ ਜਾ ਕੇ ਤੇ। ਮਲ ਤੇ ਫਤੇ ਨਾ ਅਕਬਰ ਜੰਗ ਮਚਾਇਆ ਸੀ, ਕਿਲਾ ਫਤਿਹ ਨਾ ਹੁੰਦਾ ਸੀ ਜੋਰ ਬਥੇਰਾ ਲਾਇਆ ਸੀ। ਉਹ ਫਿਰ ਤੀਜੇ ਗੁਰ ਨੂੰ ਜੀ ਕਿ ਅਸੀਸ ਨਿਵਾ ਕੇ ਤੇ ਤਪ ਕਰੋ ਸਤਿਗੁਰੂ ਜੀ ਗਵਾਲੀਅਰ ਜਾ ਕੇ ਤੇ। ਅਮਰ ਸਿੰਘ ਅਮਰ ਕਹਿੰਦਾ ਤਪ ਕਰ ਦਿਓ ਦਿਨ 40, ਗਮ ਦਿਲ ਤੋਂ ਦੂਰ ਕਰੋ ਖਾਏ ਗੋਤੇ ਜੰਦਵਾਲੀ। ਉਹ ਦੂਰ ਕਰੋ ਅਲਾਮਤ ਨੂੰ ਇੱਕ ਨਾਮ ਤੇ ਆ ਕੇ ਤੇ ਤਪ ਕਰੋ ਸਤਿਗੁਰੂ ਜੀ ਗਵਾਲੀਅਰ ਜਾ ਕੇ ਤੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਤੇ ਇਹਨਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਬੈਠਾ ਹੋਇਆ ਵਕਤ ਦਾ ਬਾਦਸ਼ਾਹ ਕਹਿ ਰਿਹਾ, ਮਹਾਰਾਜ ਨਜ਼ੂਮੀਆਂ ਨੇ ਮੈਨੂੰ ਆਹ ਗੱਲ ਆਖੀ ਹੈ, ਅਗਰ ਇਹ ਗੱਲ ਸੱਚੀ ਹੋ ਗਈ ਤੇ ਵਾਕਿਆ ਮੇਰਾ ਅੰਤਮ ਸਮਾਂ ਇਸ ਸੰਸਾਰ ਦੇ ਉੱਤੇ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦਰਬਾਰ ਦੇ ਵੱਲੇ ਨਿਗਾਹ ਦੜਾਉਂਦੇ ਨੇ। ਚੰਦੂ ਦੀਵਾਨ ਸੀ ਜਿਹੜਾ, ਕਹਿੰਦੇ ਨੇ ਕਿ ਝੂਠਾ ਬੰਦਾ ਉਹ ਕਿਤੋਂ ਉਹਦੇ ਪੈਰ ਨਹੀਂ ਹੁੰਦੇ ਤੇ ਜਾਂ ਫਿਰ ਮੁਸ਼ਕਰੀਆਂ ਦੇ ਵਿੱਚ ਹੱਸਦਾ ਏ। ਜਦੋਂ ਚੰਦੂ ਦੀਵਾਨ ਦੇ ਵੱਲੇ ਨਿਗਾਹ ਗਈ, ਇਹਨੇ ਸਤਿਗੁਰੂ ਜੀ ਦੇ ਕੋਲੋਂ ਨਿਗਾਹ ਚਰਾਉਣ ਦਾ ਯਤਨ ਕੀਤਾ। ਮੇਰੇ ਦੀਨ ਦੁਨੀਆ ਦੇ ਮਾਲਕ ਕਹਿਣ ਲੱਗੇ, ਬਾਦਸ਼ਾਹ ਹਕੀਕਤ ਤੇ ਇਹ ਹੈ ਕਿ ਤੇਰੇ ਉੱਤੇ ਤਾਂ ਨਹੀਂ, ਪਰ ਜਿਹਦੇ ਉੱਤੇ ਸਾੜ ਸਤੀ ਚੱਲ ਰਹੀ ਹੈ ਜਾਂ ਆਉਣ ਵਾਲੀ ਹੈ, ਸਾਨੂੰ ਉਹਦਾ ਅੰਦਾਜ਼ਾ ਜ਼ਰੂਰ ਲੱਗ ਚੁੱਕਾ ਹੈ। ਅਗਰ ਤੂੰ ਵਾਕਿਆ ਹੀ ਕਹਿਣਾ ਹੈ, ਬਾਬੇ ਨਾਨਕ ਦੇ ਦਰ ਘਰ ਦਾ ਵਾਸਤਾ ਪਾ ਕੇ ਕਹਿਣਾ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦਾ ਵਾਸਤਾ ਪਾ ਕੇ ਕਹਿਣਾ ਹੈ, ਅਸੀਂ ਤੇਰੀ ਖਾਤਰ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਦਾ ਤਪ ਕਰਨ ਵਾਸਤੇ ਤਿਆਰ ਹਾਂ। ਮੇਰੇ ਸਤਿਗੁਰੂ ਜੀ ਨੇ ਕੁਝ ਆਪਣੀਆਂ ਗੱਲਾਂ ਰੱਖੀਆਂ, ਮੈਂ ਗੱਲ ਨੂੰ ਨੇੜੇ ਕਰਾਂ, ਮੈਂ ਇੱਕ ਹੀ ਰਚਨਾ ਕਹਿ ਕੇ ਆਪਾਂ ਸੁਖੇਮਾ ਦੇ ਜਾਚਕ ਹੋ ਜਾਣਾ ਹੈ। ਮੇਰੇ ਦੀਨ ਦੁਨੀਆ ਦੇ ਮਾਲਕ ਨੇ ਕੁਝ ਆਪਣੀਆਂ ਗੱਲਾਂ ਰੱਖੀਆਂ, ਉਹ ਗੱਲਾਂ ਮੰਨੀਆਂ ਗਈਆਂ। ਮੇਰੇ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਂਦੇ ਨੇ। ਮੌਤ ਤੋਂ ਬੱਤਰ ਜ਼ਿੰਦਗੀ ਇੱਥੇ 52 ਰਾਜੇ ਜਿਨ੍ਹਾਂ ਦਾ ਜ਼ਿਕਰ ਹਮੇਸ਼ਾ ਆਪਾਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਕਰਦੇ ਆ, ਬਤੀਤ ਕਰ ਰਹੇ ਸਨ। ਮੇਰੇ ਸਤਿਗੁਰੂ ਜੀ ਇੱਥੇ ਪਹੁੰਚੇ। ਜੇਲ੍ਹ ਦਾ ਦਰੋਗਾ ਹਰੀਦਾਸ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਇਆ। ਸਤਿਗੁਰੂ ਜੀ ਦੇ ਦਰ ਘਰ ਦਾ ਭੋਰਾ ਸੀ ਮਹਾਰਾਜ।
ਚਿੱਤ ਤੇ ਚਾਹੁੰਦਾ ਸੀ ਆਪ ਜੀ ਦੇ ਦਰਸ਼ਨ ਕਰਦਾ, ਪੰਚਮ ਪਾਤਸ਼ਾਹ ਦੇ ਦਰਸ਼ਨ ਕਰਦਾ, ਪਰ ਸਬੱਬ ਨਹੀਂ ਬਣਿਆ। ਪਰ ਮਹਾਰਾਜ ਆਪ ਚੱਲ ਕੇ ਆਏ, ਉਹ ਮੇਰੇ ਵੱਡੇ ਭਾਗ ਹੈ। ਸਤਿਗੁਰੂ ਜੀ ਦੀ ਉਸਤਤ ਦੇ ਵਿੱਚ, ਸੇਵਾ ਦੇ ਵਿੱਚ ਰੁੱਝ ਗਿਆ। ਇਧਰੋਂ ਚੰਦੂ ਦੀਵਾਨ, ਇਹਨੂੰ ਚੈਨ ਨਹੀਂ, ਇੱਕ ਪੱਤਰਕਾ ਲਿਖਦਾ ਹੈ, ਨਾਲ ਇੱਕ ਪੁਸ਼ਾਕ ਭੇਜਦਾ ਹੈ। ਪੱਤਰਕਾ ਦੇ ਵਿੱਚ ਲਿਖਿਆ ਹੈ, ਉਹਨੇ ਆਖਿਆ ਹਰੀਦਾਸ ਤੂੰ ਵੀ ਸਰਕਾਰੀ ਕਰਮਚਾਰੀ ਹੈ, ਮੈਂ ਵੀ ਸਰਕਾਰੀ ਕਰਮਚਾਰੀ ਹਾਂ, ਤੈਨੂੰ ਮੇਰੀ ਤਾਕਤ ਦਾ ਪਤਾ ਹੈ, ਆ ਮੈਂ ਤੈਨੂੰ ਇੱਕ ਪੁਸ਼ਾਕ ਭੇਜ ਰਿਹਾ ਹਾਂ। ਇਹਦੀਆਂ ਤੰਦੀਆਂ ਦੇ ਨਾਲ ਜਾਣ ਕੇ ਇਹਦੇ ਅੰਦਰਲੇ ਬੰਨੇ ਜੋ ਤਾਰਾਂ ਨੇ ਉਹਨਾਂ ਦੇ ਨਾਲ ਬੜਾ ਜ਼ਹਿਰੀਲਾ ਜ਼ਹਿਰ ਲੱਗਾ ਹੋਇਆ ਹੈ। ਅਗਰ ਸਤਿਗੁਰੂ ਜੀ ਧਾਰਨ ਕਰਨਗੇ ਤੇ ਕੁਝ ਕੁ ਮਿੰਟਾਂ ਦੇ ਵਿੱਚ ਮੂਰਛਾ ਹੋ ਕੇ ਧਰਤੀ ਦੇ ਉੱਤੇ ਡਿੱਗ ਪੈਣਗੇ। ਕਹਿੰਦੇ ਨੇ ਇਹ ਪੁਸ਼ਾਕ ਵੀ ਰੱਖ ਲਈ ਹਰੀਦਾਸ ਨੇ ਤੇ ਚਿੱਠੀ ਵੀ ਰੱਖ ਲਈ। ਸਬਰ ਨਾ ਹੋਇਆ, ਇਹਨੇ ਫਿਰ ਦੁਬਾਰਾ ਇੱਕ ਪੱਤਰਕਾ ਪਾਈ, ਨਾਲ ਜ਼ਹਿਰ ਦੀ ਪੁੜੀ ਭੇਜ ਕੇ ਆਖਿਆ, ਉਹਨੇ ਆਖਿਆ ਹਰੀਦਾਸ ਪਤਾ ਨਹੀਂ ਪਹਿਲੀ ਚਿੱਠੀ ਤੇਰੇ ਕੋਲ ਪਹੁੰਚੀ ਹੈ ਜਾਂ ਨਹੀਂ ਪਹੁੰਚੀ, ਪਰ ਆਹ ਚਿੱਠੀ ਵੀ ਮੈਂ ਭੇਜ ਰਿਹਾ, ਮੈਨੂੰ ਘੱਟੋ ਘੱਟ ਇਹਦਾ ਜਵਾਬ ਤਾਂ ਜ਼ਰੂਰ ਦਈ। ਆਹ ਜਿਹੜਾ ਜ਼ਹਿਰ ਭੇਜ ਰਿਹਾ ਸਤਿਗੁਰੂ ਜੀ ਦੇ ਖਾਣੇ ਦੇ ਵਿੱਚ ਪਾਉਣਾ ਹੈ। ਇਹ ਪ੍ਰਕਿਰਿਆ ਸਾਰੀ ਚੱਲਦੀ ਹੈ। ਹਰੀਦਾਸ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦਾ ਭੌਰਾ ਹੈ, ਇਹ ਸਾਰੀਆਂ ਚੀਜ਼ਾਂ ਹਜ਼ੂਰ ਦੇ ਮੁਬਾਰਕ ਚਰਨਾਂ ਦੇ ਵਿੱਚ ਰੱਖਦਾ ਹੈ। ਆਓ ਕੀ ਵਾਪਰਦਾ ਹੈ, ਇਹ ਕੀ ਘਟਨਾ ਅੱਗੇ ਵਾਪਰਦੀ ਹੈ, ਤੁਹਾਡੇ ਨਾਲ ਤੁਹਾਡਾ ਆਪਣਾ ਜਥਾ ਬਿਆਨ ਇਉਂ ਕਰ ਰਿਹਾ। ਚਿੱਠੀ ਲੈ ਕੇ ਹਰੀਦਾਸ ਸਤਿਗੁਰ ਕੋਲ ਆਇਆ, ਚਿੱਠੀ ਲੈ ਕੇ ਹਰੀਦਾਸ ਸਤਿਗੁਰ ਕੋਲ ਆਇਆ। ਆ ਕੇ ਚਰਨੀ ਗੁਰਾਂ ਦੇ ਉਹਨੇ ਸੀਸ ਨਿਵਾਇਆ, ਆ ਕੇ ਚਰਨੀ ਗੁਰਾਂ ਦੇ ਉਹਨੇ ਸੀਸ ਨਿਵਾਇਆ। ਭਿੱਜਿਆ ਮਨ ਪਿਆਰ ਦਾ ਪਰ ਅੱਖੀਆਂ ਆਇਆ, ਭਿੱਜਿਆ ਮਨ ਪਿਆਰ ਦਾ ਪਰ ਅੱਖੀਆਂ ਆਇਆ। ਵੇਖੋ ਜ਼ਾਲਮ ਚੰਦੂ ਨੇ ਕੀ ਕਹਿਰ ਕਮਾਇਆ, ਵੇਖੋ ਜ਼ਾਲਮ ਚੰਦੂ ਨੇ ਕੀ ਕਹਿਰ ਕਮਾਇਆ। ਭੇਜੀ ਇੱਕ ਪੁਸ਼ਾਕ ਹੈ ਇਹਨੂੰ ਜ਼ਹਿਰ ਚੜਾਇਆ, ਭੇਜੀ ਇੱਕ ਪੁਸ਼ਾਕ ਹੈ ਇਹਨੂੰ ਜ਼ਹਿਰ ਚੜਾਇਆ, ਭੇਜੀ ਇੱਕ ਪੁਸ਼ਾਕ ਹੈ ਇਹਨੂੰ ਜ਼ਹਿਰ ਚੜਾਇਆ। ਚਿੱਠੀ ਦੇ ਵਿੱਚ ਦੁਸ਼ਟ ਨੇ ਵੇਖੋ ਫਰਮਾਇਆ, ਚਿੱਠੀ ਦੇ ਵਿੱਚ ਦੁਸ਼ਟ ਨੇ ਵੇਖੋ ਫਰਮਾਇਆ। ਜਾਨ ਤੁਹਾਡੀ ਲੈਣ ਦਾ ਉਹਨੇ ਮਤਾ ਪਕਾਇਆ, ਜਾਨ ਤੁਹਾਡੀ ਲੈਣ ਦਾ ਉਹਨੇ ਮਤਾ ਪਕਾਇਆ। ਮੇਰੇ ਤੋਂ ਨਾ ਬਾਦਸ਼ਾਹ ਜਾਏ ਜ਼ੁਲਮ ਕਮਾਇਆ, ਮੇਰੇ ਤੋਂ ਨਾ ਬਾਦਸ਼ਾਹ ਜਾਏ ਜ਼ੁਲਮ ਕਮਾਇਆ, ਮੇਰੇ ਤੋਂ ਨਾ ਬਾਦਸ਼ਾਹ ਜਾਏ ਜ਼ੁਲਮ ਕਮਾਇਆ। ਜਾਨ ਤੁਹਾਡੀ ਵੇਖ ਕੇ ਜ਼ਾਲਮ ਘਬਰਾਇਆ, ਸ਼ਾਨ ਤੁਹਾਡੀ ਵੇਖ ਕੇ ਜ਼ਾਲਮ ਘਬਰਾਇਆ। ਕਲਸੀ ਸ਼ਿੰਦੇ ਪਿਆਰ ਨੂੰ ਉਸ ਆਨ ਵਿਖਾਇਆ, ਕਲਸੀ ਸ਼ਿੰਦੇ ਪਿਆਰ ਨੂੰ ਉਸ ਆਨ ਵਿਖਾਇਆ। ਮੁਕਰਰ ਕੀਤਾ ਹੋਇਆ ਸਮਾਂ ਸਮਾਪਤ ਹੈ, ਹੁਕਮ ਦੀ ਉਲੰਘਣਾ ਨਾ ਕਰੀਏ। ਸਾਡੇ ਤੋਂ ਬਾਅਦ ਦੇ ਵਿੱਚ ਪੰਥ ਦੇ ਮਹਾਨ ਵਿਦਵਾਨ ਸੱਜਣ ਉਹਨਾਂ ਨੇ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਣਾ ਹੈ। ਗਿਆਨੀ ਦਲਜੀਤ ਸਿੰਘ ਜੀ ਵਿਸ਼ੋਆ ਮੇਰੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਕੌਮ ਦੇ ਮਹਾਨ ਢਾਡੀ, ਉਹਨਾਂ ਵੱਲੋਂ ਸਤਿਕਾਰ ਆਇਆ, ਹੋਰ ਸੰਗਤ ਵੱਲੋਂ ਬੇਅੰਤ ਅਸੀਸਾਂ ਆਈਆਂ ਨੇ। ਕਦਰਦਾਨੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇੱਕ ਇਤਿਹਾਸ ਦਾ ਮੁੱਢ ਹੈ ਜਿਹੜਾ ਭੂਮਿਕਾ ਉਹ ਵੱਜ ਚੁੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਇਸ ਤੋਂ ਅੱਗੇ ਸਮਾਂ ਦਰ ਸਮਾਂ ਆਪ ਜੀ ਦੇ ਨਾਲ ਸਾਂਝਾ ਹੁੰਦਾ ਜਾਵੇਗਾ। ਇਤਿਹਾਸ ਬੋਲਦੇ ਹਾਂ, ਇੱਕ ਨਹੀਂ ਅਨੇਕਾਂ ਗਲਤੀਆਂ ਕਰਕੇ ਹੋਵਾਂਗੇ, ਅਣਜਾਣ ਸਿਰਫ ਸਮਝ ਕੇ ਮਾਫ ਕਰਨਾ। ਸਤਿਗੁਰੂ ਜੀ ਨੇ ਬਹੁਤ ਵੱਡਾ ਤਰਸ ਕੀਤਾ ਹੈ, ਜੋ ਇਸ ਮੰਚ ਦੇ ਉੱਤੇ, ਇਸ ਸਟੇਜ ਦੇ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਭ ਤੋਂ ਵੱਡਾ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦਾ, ਸਮੁੱਚੀ ਮੈਨੇਜਮੈਂਟ ਦਾ ਧੰਨਵਾਦ। ਸਟੇਜ ਦੇ ਸੰਚਾਲਕ ਬੜੇ ਮਿੱਠ ਬੋਲੜੇ, ਬੜੇ ਪਿਆਰ ਵਾਲੇ, ਮੁਹੱਬਤ ਵਾਲੇ ਸੱਜਣ ਹੈ ਭਾਈ ਸਾਹਿਬ, ਭਾਈ ਸਤਵੰਤ ਸਿੰਘ ਜੀ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਦਾਸ ਤਰਸੇਮ ਸਿੰਘ ਮੰਡ ਸਾਥ ਦੇ ਰਹੇ ਨੇ, ਵੀਰ ਸੁਖਦੇਵ ਸਿੰਘ ਜੀ ਕਲਸੀਆਂ, ਵੀਰ ਗੁਰਪ੍ਰੀਤ ਸਿੰਘ ਜੀ ਕਲਸੀਆਂ। ਮੰਡ ਅਤੇ ਕਲਸੀ ਭਰਾਵਾਂ ਦਾ ਤੁਹਾਡਾ ਆਪਣਾ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਤਰਸੇਮ ਸਿੰਘ ਜੀ ਮੰਡ ਕਵੀਸ਼ਰੀ ਜਥੇ ਦਾ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਕਵੀਸ਼ਰ ਸੇਵਾਵਾਂ ਨਿਭਾ ਰਹੇ ਨੇ, ਬਹੁਤ ਸੁਚੱਜੇ ਢੰਗ ਦੇ ਨਾਲ।
ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋ ਕੇ ਸਤਿਗੁਰੂ ਜੀ ਕਿਵੇਂ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਨੇ, ਇਹ ਪ੍ਰਸੰਗ ਆਪ ਜੀ ਨੂੰ ਸੁਣਾਇਆ। ਮੈਂ ਨਾਲ ਹੀ ਬੇਨਤੀ ਕਰਾਂ, ਭਾਈ ਭਗਤ ਸਿੰਘ ਜੀ ਪੰਥ ਦੇ ਮਹਾਨ ਕਵੀਸ਼ਰ, ਜਿਨ੍ਹਾਂ ਦੀ ਤਾਰੀਫ ਆਪ ਜੀ ਮੇਰੇ ਤੋਂ ਪਹਿਲਾਂ ਭਾਈ ਮੰਡ ਜੀ ਦੇ ਜਥੇ ਪਾਸੋਂ ਸਰਵਣ ਕਰ ਚੁੱਕੇ ਹੋਏ ਹੋ। 20 ਮਿੰਟ ਵਾਸਤੇ ਆਪ ਸੰਗਤਾਂ ਨੂੰ ਇਸ ਤੋਂ ਅਗਲਾ ਪ੍ਰਸੰਗ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋ ਕਰਕੇ ਬੜੇ ਪਿਆਰ ਨਾਲ ਸੁਣਾਉਣਗੇ। ਸੋ ਬੜੇ ਪਿਆਰ ਨਾਲ ਸਰਵਣ ਕਰੀਏ। ਇਸ ਦੇ ਨਾਲ ਹੀ ਪੰਥ ਦੇ ਮਹਾਨ ਢਾਡੀ ਕਵੀਸ਼ਰ ਸਾਹਿਬਾਨ ਸਾਡੇ ਵਿੱਚ ਪਹੁੰਚੇ ਨੇ, ਗਿਆਨੀ ਦਲਜੀਤ ਸਿੰਘ ਜੀ ਵਿਛੋਆ ਸਾਹਿਬ। ਉਹਨਾਂ ਨੂੰ ਵੀ ਬੇਨਤੀ ਕਰਾਂਗਾ ਸਟੇਜ ਤੇ ਸੱਜਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ। ਚਲੋ ਵਾਹਿਗੁਰੂ ਜੀ। ਸੁਣਿਆ ਉਹਨਾਂ ਦਾ ਹੋਵੇ ਇਕਬਾਲ ਉੱਚਾ, ਜਿਹੜੇ ਤੇਰੀ ਦਹਲੀਜ ਤੇ ਝੁਕਦੇ ਨੇ, ਮੁੜ ਕੇ ਉਸ ਨੂੰ ਆਸਾਂ ਦਾ ਬੁਰ ਲੱਗੇ, ਬੂਟੇ ਜ਼ਿੰਦਗੀ ਦੇ ਜਿਹੜੇ ਸੁੱਕਦੇ ਨੇ, ਜੀਵਨ ਲਹਿਰ ਫਿਰ ਉਹਨਾਂ ਚੋਂ ਹੋਏ ਪੈਦਾ, ਸੌਵੇਂ ਜ਼ਿੰਦਗੀ ਦੇ ਜਿਹੜੇ ਰੁਕਦੇ ਨੇ, ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ, ਉਹਦੇ ਪੈਂਡੇ 84 ਦੇ ਮੁੱਕਦੇ ਨੇ, ਉਹਦੇ ਗੇੜ 84 ਦੇ ਮੁੱਕਦੇ ਨੇ। ਵਾਹਿਗੁਰੂ। ਤੂੰ ਸ੍ਰਿਸ਼ਟੀ ਦਾ ਮਾਲਕ ਚੁੱਕ ਲਈ ਕਲਮ ਤੇਰਾ ਪਰਵਾਸਾ, ਜਲਾਂ ਥਲਾਂ ਬ੍ਰਹਿਮੰਡਾਂ ਦੇ ਵਿੱਚ ਹਰ ਥਾਂ ਤੇਰਾ ਵਾਸਾ। ਹੋ ਕਣੀ ਮਿਹਰ ਦੀ ਪਾ ਦੇ ਆਸਾਂ, ਵਾਂਗ ਬਬੀਹੇ ਲਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾਂ ਦੇ ਅਸਾਈਆਂ। ਤੂੰ ਸ੍ਰਿਸ਼ਟੀ ਦਾ ਮਾਲਕ ਚੁੱਕ ਲਈ ਕਲਮ ਤੇਰਾ ਪਰਵਾਸਾ, ਜਲਾਂ ਥਲਾਂ ਬ੍ਰਹਿਮੰਡਾਂ ਦੇ ਵਿੱਚ ਹਰ ਥਾਂ ਤੇਰਾ ਵਾਸਾ। ਹੋ ਕਣੀ ਮਿਹਰ ਦੀ ਪਾ ਦੇ ਆਸਾਂ, ਵਾਂਗ ਬਬੀਹੇ ਲਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾਂ ਦੇ ਅਸਾਈਆਂ। ਓ ਰਾਤ ਦਿਵਸ ਦੇ ਗੇੜੇ ਅੰਦਰ ਔਦ ਬੀਤਦੀ ਜਾਵੇ, ਵਿੱਚ ਤੂਫਾਨਾਂ ਜੀਵਨ ਨਈਆ ਡੱਕੋ ਡੋਲੇ ਖਾਵੇ। ਹੋ ਮਨ ਦੀ ਪਤ ਚੜ ਹਰੀ ਨਾ ਹੋਈ, ਕਈ ਰੁੱਤਾਂ ਜਾ ਆਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾਂ ਦੇ ਅਸਾਈਆਂ। ਆ ਵਿਸ਼ੇ ਵਕਾਰਾਂ ਵੱਲੋਂ ਹਟ ਕੇ, ਵਿਸ਼ੇ ਵਕਾਰਾਂ ਵੱਲੋਂ ਹਟ ਕੇ, ਲੱਗ ਜੇ ਸੁਰਤ ਟਿਕਾਣੇ, ਮਨ ਤੂੰ ਜੋਤ ਸਰੂਪ ਹੈ ਜੇ ਕਰ ਆਪਣਾ ਮੂਲ ਪਛਾਣੇ। ਹੋ ਰਹਿਮਤ ਦੀ ਕਰ ਵਰਖਾ ਕਲੀਆਂ, ਰਹਿਮਤ ਦੀ ਕਰ ਵਰਖਾ ਕਲੀਆਂ, ਖਿੜ ਜਾਵਣ ਕਮਲਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾਂ ਦੇ ਅਸਾਈਆਂ। ਆਓ ਵਿੱਚ ਭਲੇਖੇ ਦੁਨੀਆ ਪਿੱਛੇ ਲੱਗ ਕੇ ਦੀਨ ਗਵਾਇਆ, ਦੁਨੀਆ ਵਾਲੇ ਮਿੱਤ ਬਣੇ ਨਾ ਧਰਮ ਗਿਆ ਨਹੀਂ ਆਇਆ। ਹੋ ਬੁਰਿਆਂ ਦੇ ਸੰਗ ਰਹੇ ਯਾਰਾਨੇ, ਨਾ ਖਟੀਆਂ ਚੰਗਿਆਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾਂ ਦੇ ਅਸਾਈਆਂ। ਆ ਸਦਨੇ ਨੂੰ ਤੂੰ ਭਗਤ ਬਣਾ ਲਿਆ, ਸਦਨੇ ਨੂੰ ਤੂੰ ਭਗਤ ਬਣਾ ਲਿਆ, ਨਿਤ ਜੀਵਾਂ ਨੂੰ ਕੋਵੇ,
ਗਨਕਾ ਵਰਗੀ ਪਾਪਣ ਤਰ ਜੇ ਮੇਰ ਜੇ ਤੇਰੀ ਹੋਵੇ। ਹੋ ਧੰਨੇ ਜੱਟ ਨੂੰ ਦਰਸ਼ਨ ਹੋ ਗਏ ਹੋ, ਧੰਨੇ ਜੱਟ ਨੂੰ ਦਰਸ਼ਨ ਹੋ ਗਏ ਜਦੋਂ ਪ੍ਰੀਤਾਂ ਪਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦੇ ਅਸਾਈਆਂ। ਆਓ ਯੂਸਫ ਵਰਗੇ ਹੁਸਨ ਵਪਾਰੀ ਅੱਟੀ ਮੁੱਲ ਪਵਾਉਣਾ, ਤਖਤਾਂ ਵਾਲੇ ਮੰਗਦੇ ਵੇਖੇ ਨਜ਼ਰਾਂ ਜਦੋਂ ਕਮਾਉਣਾ। ਹੋ ਅਕਲਾਂ ਵਾਲੇ ਲਿਖ ਨਹੀਂ ਸਕਦੇ ਤੇਰੀਆਂ ਬੇਪਰਵਾਹੀਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦੇ ਅਸਾਈਆਂ। ਆਓ ਤੇਰੀ ਕੁਦਰਤ ਹੁਕਮ ਤੇਰੇ ਵਿੱਚ ਕੀ ਰਚੇ ਨਜ਼ਾਰੇ, ਜੰਗਲ ਜੂਹਾ ਪਰਬਤ ਬੇਲੇ ਥਾਲ ਗਗਨ ਵਿੱਚ ਸਾਰੇ। ਓ ਥਿਤਵਾਰ ਦੀ ਸਮਝ ਨ ਆਵੇ, ਥਿਤਵਾਰ ਦੀ ਸਮਝ ਨ ਆਵੇ ਬਣਤਾ ਕਦੋਂ ਬਣਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦੇ ਅਸਾਈਆਂ। ਆਓ ਆਨੰਦ ਲਹਿਰ ਵਿੱਚ ਲਾਈਏ ਗੋਤੇ ਦੁੱਖ ਨਾ ਆਵਣ ਨੇੜੇ, ਮਾਈਕਾਂ ਵੰਡੇ ਕਾਵ ਬਗੀਚੀ ਰਹਿਣ ਬਣੇ ਨਿਤ ਖੇੜੇ। ਹੋ ਭੱਗੋ ਵਾਲੀ ਅਲਖ ਦੇ ਵਾਰਾ, ਭੱਗੋ ਵਾਲੀ ਅਲਖ ਦੇ ਵਾਰਾ ਹਰ ਥਾਂ ਜਾਣ ਸੁਣਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ। ਪਰਮ ਸਨਮਾਨਯੋਗ ਚਵਰ ਛਤਰ ਤਖਤਾਂ ਦੇ ਮਾਲਕ, ਮਨੁੱਖਤਾ ਨੂੰ ਤਾਰਨਹਾਰੇ, ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਦੇ ਰਾਖੇ, ਲੋਕ ਪ੍ਰਲੋਕ ਸਵਾਰ ਦੇਣ ਵਾਲੇ ਸ਼ਹਿਨਸ਼ਾਹ, ਸ਼ਬਦ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਕੀ ਸਿੱਖ ਸੰਗਤ ਜੀ, ਸਾਰੀ ਸੰਗਤ ਦੇ ਬਹੁਤ ਵੱਡੇ ਭਾਗ, ਜਿਨ੍ਹਾਂ ਨੂੰ ਇਸ ਪਾਵਨ ਅਸਥਾਨ ਦੇ ਉੱਪਰ ਬੈਠ ਕੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਰਹਿਮਤਾਂ ਦੇ ਪਾਤਰ ਬਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਅੱਜ ਬੰਦੀ ਛੋੜ ਦਿਵਸ ਦੇ ਉੱਪਰ ਇਸ ਪਾਵਨ ਅਸਥਾਨ ਦੇ ਉੱਪਰ ਸਜੇ ਹੋਏ ਦੀਵਾਨ ਦੇ ਵਿੱਚ ਪੰਥ ਦੇ ਨਾਮਵਰ ਵਿਦਵਾਨ ਸੱਜਣ, ਢਾਡੀ ਸਾਹਿਬਾਨ, ਕਵੀਸ਼ਰ ਸਾਹਿਬਾਨ, ਕਵੀ ਸਾਹਿਬਾਨ ਗੁਰੂ ਕਾ ਜਸ ਗਾ ਕੇ ਗੁਰੂ ਕੀ ਸੰਗਤ ਨੂੰ ਨਿਹਾਲ ਕਰ ਰਹੇ ਨੇ। ਹੁਕਮ ਹੋਇਆ 20 ਮਿੰਟ ਆਪ ਸਿੱਖ ਸੰਗਤ ਦੀ ਝੋਲੀ ਦੇ ਵਿੱਚ ਇਤਿਹਾਸ ਵਿੱਚੋਂ ਕੁਝ ਫੁੱਲ ਪਾਏ ਜਾਣ। ਸਾਰੀ ਸੰਗਤ ਹਾਜ਼ਰੀ ਲਵਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਮੈਂ ਇਹ ਕਹਿ ਦਿਆਂ ਵੀ ਜਿਹੜੇ ਵਿਦਵਾਨ ਸੱਜਣ ਬੋਲ ਕੇ ਗਏ ਜਾਂ ਜਿਹੜੇ ਸਾਡੇ ਤੋਂ ਬਾਅਦ ਬੋਲਣ ਵਾਸਤੇ ਆ ਰਹੇ ਨੇ, ਅਸੀਂ ਉਹਨਾਂ ਵਿਦਵਾਨਾਂ ਦੇ ਮੂੰਹ ਡਿੱਗੇ ਹੋਏ ਕੁਝ ਫੁੱਲ ਚੁੱਕ ਕੇ ਤੇ ਆਪ ਸਿੱਖ ਸੰਗਤ ਦੀ ਝੋਲੀ ਵਿੱਚ ਪਾਉਣ ਦਾ ਯਤਨ ਕਰਨ ਲੱਗੇ ਆ ਤੇ ਕੋਈ ਅਤਕਥਨੀ ਨਹੀਂ। ਕਵੀਸ਼ਰੀ ਦੇ ਸਫ਼ਰ ਦੇ ਵਿੱਚ ਗੁਰੂ ਕੀ ਸੰਗਤ ਦੇ ਸਾਹਮਣੇ ਇਤਿਹਾਸ ਬਿਆਨ ਕਰਦਿਆਂ ਕਰਦਿਆਂ ਅੱਜ ਪਹਿਲੀ ਵਾਰੀ ਇਸ ਸਟੇਜ ਤੋਂ, ਜਿਹੜੀ ਸਟੇਜ ਦੇ ਉੱਪਰ ਹਰ ਰੋਜ਼ ਸਮੁੱਚੇ ਸਿੱਖ ਜਗਤ ਦੀਆਂ ਜਿਹੜੀਆਂ ਉਹ ਨਜ਼ਰਾਂ ਤਕਰੀਬਨ ਸਵੇਰੇ 7:30 ਵਜੇ ਟਿੱਕੀਆਂ ਹੁੰਦੀਆਂ ਵੀ ਇੱਥੋਂ ਆਉਣ ਵਾਲਾ ਦਰਬਾਰ ਸਾਹਿਬ ਤੋਂ ਆਏ ਹੋਏ ਪਾਵਨ ਹੁਕਮਨਾਮੇ ਦੀ ਕਥਾ ਜਿਹੜੀ ਇੱਥੋਂ ਸਰਵਣ ਕੀਤੀ ਜਾਵੇਗੀ। ਅੱਜ ਉਸ ਪਾਵਨ ਅਸਥਾਨ ਦੇ ਉੱਪਰ ਦੱਸ ਰਿਹਾ ਨੂੰ ਆਪ ਸੰਗਤ ਦੇ ਚਰਨ ਪਰਸਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਮੈਂ ਆਪਣੇ ਆਪ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਸਮਝਦਾ ਤੇ ਲੱਖ ਵਾਰ ਸ਼ੁਕਰਾਨਾ ਹੈ ਗੁਰੂ ਸਾਹਿਬ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ, ਜਿਨ੍ਹਾਂ ਨੇ ਅਕਵੀਸ਼ਰੀ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਤੇ ਇਸ ਦਾਤ ਦੇ ਨਾਲ ਆਪ ਸਿੱਖ ਸੰਗਤ ਦੇ ਚਰਨ ਪਰਸਨ ਦਾ ਜਿਹੜਾ ਉਹ ਸਾਨੂੰ ਮੌਕਾ ਮਿਲ ਰਿਹਾ। ਸਾਰੀ ਸੰਗਤ ਇੱਕ ਵਾਰੀ ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਗੱਲ। ਬੰਦੀ ਛੋੜ ਦਿਵਸ ਦੀ ਤੇ ਮੈਂ ਲੱਖ ਲੱਖ ਵਧਾਈ ਵੀ ਦਿੰਦਾ ਹਾਂ। ਅਰਦਾਸ ਕਰੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਦਾਤਾ ਦੀਵੇ ਅਸਾਂ ਨੇ ਬੜੇ ਜਗਾਉਣੇ ਅੱਜ,
ਮੋਮਬੱਤੀਆਂ ਆਸਾਂ ਨੇ ਬੜੀਆਂ ਜਗਾਉਣੀਆਂ, ਅੱਜ ਬਾਹਰ ਤੇ ਰੋਸ਼ਨੀ ਹੋ ਜਾਵੇਗੀ, ਪਰ ਤੁਹਾਡੇ ਚਰਨਾਂ ਦੇ ਵਿੱਚ ਇੱਕ ਅਰਦਾਸ ਜੋਦੜੀ ਬੇਨਤੀ ਹੱਥ ਜੋੜ ਕੇ ਕਰਦੇ ਆ, ਕਿਰਪਾ ਕਰਿਓ ਅੰਦਰ ਦਾ ਬੁਝਿਆ ਹੋਇਆ ਦੀਵਾ ਜਿਹੜਾ ਉਹ ਵੀ ਕਿਤੇ ਰੋਸ਼ਨ ਹੋ ਜਾਵੇ, ਉਹ ਵੀ ਜਗ ਜਾਵੇ। ਤੇ ਬਾਬਾ ਜੀ ਨੇ ਫਿਰ ਫੈਸਲਾ ਕਰਕੇ ਦੱਸ ਦਿੱਤਾ ਵੀ ਤਰੀਕਾ ਤੈਨੂੰ ਮੈਂ ਦੱਸ ਦਿੰਨਾ, ਬਾਕੀ ਮਰਜ਼ੀ ਤੇਰੀ ਹੈ, ਦੀਵਾ ਤੂੰ ਕਦੋਂ ਜਗਾਉਣਾ, ਜ਼ਿੰਦਗੀ ਦੇ ਆਖਰੀ ਪਲ ਉਡੀਕਣੇ ਨੇ ਕਿ ਜਾਂ ਬਚਪਨ ਦੇ ਵਿੱਚ, ਜਵਾਨੀ ਵਿੱਚ ਦੀਵਾ ਆਪਣਾ ਜਿਹੜਾ ਉਹ ਰੋਸ਼ਨ ਕਰ ਲੈਣਾ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਪੋਥੀ ਪੁਰਾਣ ਕਮਾਈ ਹੈ, ਕਿਉਂਕਿ ਸ਼ਬਦ ਉਸ ਵੇਲੇ ਪੋਥੀਆਂ ਤੇ ਲਿਖੇ। ਸਤਿਗੁਰਾਂ ਕਿਹਾ ਪੋਥੀ ਪੁਰਾਣ ਕਮਾਈ ਹੈ, ਪਉਵੱਟੀ ਇਤ ਤਨ ਪਾਈ ਹੈ, ਸੱਚ ਬੂਝਣ ਆਣ ਜਲਾਈ ਹੈ, ਇਹ ਤੇਲ ਦੀਵਾ ਇਉਂ ਬਲਿਆ ਕਰ ਚਾਨਣ ਸਾਹਿਬ ਤਉ ਮਿਲੇ। ਜਿੱਥੇ ਬਾਹਰ ਦੇ ਦੀਵੇ ਜਗਾਵੇਂਗਾ ਉੱਥੇ ਸ਼ਬਦ ਦੇ ਨਾਲ ਸਾਂਝ ਬਣਾਈ ਤੇ ਕੇਵਲ ਸੱਚ ਦਾ ਹਾਮੀ ਬਣ ਕੇ ਸੰਸਾਰ ਦੇ ਵਿੱਚ ਵਿਚਰੀ, ਤੇਰੇ ਅੰਦਰ ਦਾ ਦੀਵਾ ਬੁਝਿਆ ਹੋਇਆ ਜਿਹੜਾ ਉਹ ਵੀ ਰੋਸ਼ਨ ਹੋ ਜਾਵੇਗਾ ਤੇ ਸਾਹਿਬ ਤੱਕ ਦੀ ਜਿਹੜੀ ਉਹ ਪ੍ਰਾਪਤੀ ਹੋ ਜਾਵੇਗੀ। ਸੋ ਇਸ ਕਰਕੇ ਬੰਦੀ ਛੋੜ ਦਿਵਸ ਦੀ ਵੀ ਲੱਖ ਲੱਖ ਵਧਾਈ। ਅਰਦਾਸ ਕਰੀਏ ਸਤਿਗੁਰੂ ਸਾਨੂੰ ਵੀ ਬੰਧਨਾਂ ਤੋਂ ਮੁਕਤ ਕਰਾ ਲੈਣ। ਤੇ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਫੋਲ ਕੇ ਵੇਖਦੇ ਹਨ, ਜਿੱਥੇ ਮੀਰੀ ਪੀਰੀ ਵਾਲਾ ਦਾਤਾ ਬੰਦੀਆਂ ਦੀ ਬੰਦ ਖਲਾਸੀ ਕਰਾਉਂਦਾ, ਉੱਥੇ ਬਾਬਾ ਨਾਨਕ ਜੀ ਵੀ ਬੰਦੀਆਂ ਦੇ ਕੋਲ ਜਾ ਕੇ ਉਹਨਾਂ ਨੂੰ ਆਜ਼ਾਦੀ ਦਾ ਜੀਵਨ ਦਿੰਦੇ ਨੇ। ਕਦੇ ਰੇਲਖੰਡ ਦੀ ਧਰਤੀ ਤੇ ਕਦੇ ਬਾਬਰ ਦੀ ਕੈਦ ਦੇ ਵਿੱਚ ਪਏ ਹੋਏ ਜਿਹੜੇ ਬੰਦੀ ਨੇ, ਉਹਨਾਂ ਦੇ ਕੋਲ ਵੀ ਬਾਬਾ ਆਪ ਬੰਦੀ ਬਣ ਕੇ ਜਾ ਕੇ ਤੇ ਉਹਨਾਂ ਦੀ ਬੰਦ ਖਲਾਸੀ ਜਿਹੜਾ ਉਹ ਕਰਾਉਂਦਾ। ਖੈਰ ਮੈਂ ਕੇਵਲ ਇੱਕ ਹੀ ਕਵਿਤਾ, ਕਿਉਂਕਿ ਗੱਲ ਗਿਆਨੀ ਮੰਡ ਸਾਹਿਬ ਜੀ ਉਹ ਇੱਥੇ ਕਿ ਛੱਡ ਗਏ ਕਿ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਜਿਨ੍ਹਾਂ ਨੇ ਹਕੂਮਤ ਦੇ ਤਖਤ ਤੋਂ ਵੱਡਾ ਤਖਤ ਜਿਹੜਾ ਉਹ ਬਣਾਇਆ, ਉਹਦਾ ਕਾਰਨ ਹੈ ਰਾਜਨੀਤੀ ਦਾ ਤਖਤ ਗੁਨਾਹ ਹੋਣ ਤੋਂ ਬਾਅਦ ਪਤਾ ਨਹੀਂ ਸਜ਼ਾ ਦੇਵੇ ਕਿ ਨਾ ਦੇਵੇ, ਪਰ ਧਰਮ ਦਾ ਤਖਤ ਜਿਹੜਾ, ਧਰਮ ਦੀ ਜਿਹੜਾ ਕਾਨੂੰਨ ਹੈ ਉਹ ਗੁਨਾਹ ਕਰਨ ਤੋਂ ਪਹਿਲਾਂ ਹੀ ਸੁਚੇਤ ਕਰਕੇ ਤੋੜਦਾ, ਗਲਤੀ ਨਾ ਕਰੀ, ਇਹਦਾ ਖਮਿਆਜਾ ਭੁਗਤਣਾ ਪਵੇਗਾ। ਰਾਜਨੀਤੀ ਦਾ ਕਾਨੂੰਨ ਇਹ ਗੱਲ ਕਹਿੰਦਾ, ਕਿਸੇ ਦਾ ਹੱਕ ਮਾਰੇਗਾ ਤੇਰੇ ਉੱਤੇ 420 ਦਾ ਪਰਚਾ ਹੋਵੇਗਾ ਤੇ ਤੈਨੂੰ ਸਜ਼ਾ ਵੀ ਹੋਵੇਗੀ, ਪਰ ਧਰਮ ਦਾ ਕਾਨੂੰਨ ਇਹ ਪੜਾ ਕੇ ਤੋਰਦਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਇਸ ਕਰਕੇ ਇਹ ਤਖਤ ਜਿਹੜਾ ਉਸ ਤਖਤ ਦੇ ਨਾਲ ਉੱਚਾ ਤੇ ਸੁੱਚਾ ਹੈ। ਗੱਲ ਮੀਰੀ ਤੇ ਪੀਰੀ ਦੀ, ਧਰਮ ਤੇ ਰਾਜਨੀਤੀ ਦੀ, ਭਗਤੀ ਤੇ ਸ਼ਕਤੀ ਦੀ ਚੱਲ ਰਹੀ ਹੈ। ਯਾਦ ਰੱਖਿਓ, ਜਦੋਂ ਰਾਜਨੀਤੀ ਧਰਮ ਦੀ ਛਾਂ ਦੇ ਹੇਠ ਚੱਲੇਗੀ ਤੇ ਕਦੇ ਹੋ ਹੀ ਨਹੀਂ ਸਕਦਾ ਵੀ ਕਿਸੇ ਬੇਗੁਨਾਹਾਂ ਨੂੰ ਫਾਂਸੀ ਹੋਵੇ ਤੇ ਜਿਹੜੇ ਗੁਨਾਹਗਾਰ ਉਹ ਛੱਡੇ ਜਾਣ। ਜਦੋਂ ਧਰਮ ਦੀ ਛਾਂ ਦੇ ਹੇਠ ਰਾਜਨੀਤੀ ਚੱਲੇਗੀ, ਉਦੋਂ ਫਿਰ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਜਾਣਗੀਆਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ, ਉਹਨਾਂ ਨੂੰ ਬੰਦੀ ਬਣਾ ਕੇ ਜਿਹੜਾ ਉਹ ਨਹੀਂ ਰੱਖਿਆ ਜਾਵੇਗਾ। ਖੈਰ ਧਰਮ ਤੇ ਰਾਜਨੀਤੀ ਇਕੱਠੀਆਂ ਹੋਣੀ ਚਾਹੀਦੀ, ਪਰ ਧਰਮ ਦਾ ਛਾਂ ਜਿਹੜੀ ਉਹ ਸਦਾ ਰਾਜਨੀਤੀ ਦੇ ਉੱਤੇ ਹੋਣੀ ਚਾਹੀਦੀ ਹੈ। ਖੈਰ ਗੁਰੂ ਅਰਜਨ ਪਾਤਸ਼ਾਹ ਗਵਾਲੀਅਰ ਦੀ ਕੈਦ ਦੇ ਵਿੱਚ ਨੇ, ਗੱਲ ਹਰੀਦਾਸ ਦਰੋਗੇ ਨੇ ਸਾਰੀ ਦੱਸ ਦਿੱਤੀ। ਮਹਾਰਾਜ ਚੰਦੂ ਨੇ ਨਾ ਕਦੇ ਪਹਿਲਾਂ ਕੋਈ ਚੰਗਿਆਈ ਕੀਤੀ ਤੇ ਨਾ ਹੋਣੀ ਕਰਦਾ ਪਿਆ, ਤੁਹਾਨੂੰ ਖਤਮ ਕਰਨ ਵਾਸਤੇ ਕਦੇ ਜ਼ਹਿਰ ਭੇਜਦਾ, ਕਦੇ ਪੁਸ਼ਾਕਾਂ ਜ਼ਹਿਰ ਵਾਲੀਆਂ ਭੇਜਦਾ। ਤੇ ਗੁਰੂ ਸਾਹਿਬ ਜੀ ਨੇ ਆਖਿਆ ਹਰੀਦਾਸ ਇਹ ਸਾਰਾ ਕੁਝ ਉਸ ਰੱਬ ਦੇ ਭਾਣੇ ਵਿੱਚ ਹੋ ਰਿਹਾ, ਚੰਦੂ ਦੇ ਪਾਪਾਂ ਦਾ ਘੜਾ ਜਿਹੜਾ ਨਾ ਉਹ ਭਰਦਾ ਪਿਆ ਤੇ ਇੱਕ ਦਿਨ ਡੁੱਬੇਗਾ, ਸਾਰੀ ਦੁਨੀਆ ਆਪਣੀਆਂ ਅੱਖਾਂ ਨਾਲ ਵੇਖੇਗੀ। ਖੈਰ ਮੁੱਕਦੀ ਗੱਲ ਦੂਸਰੇ ਬੰਨੇ ਬਾਦਸ਼ਾਹ ਜਹਾਂਗੀਰ ਬਿਮਾਰ ਪੈ ਗਿਆ, ਹੱਥ ਜੋੜ ਕੇ ਪੁੱਛਿਆ ਸਾਈਂ ਮੀਆਂ ਮੀਰ ਜੀ ਨੂੰ, ਮਹਾਰਾਜ ਮੇਰੀ ਇਸ ਬਿਮਾਰੀ ਤੋਂ ਨਿਜਾਤ ਮੈਨੂੰ ਕਿਵੇਂ ਮਿਲੇਗੀ? ਤੇ ਸਾਈਂ ਜੀ ਜਿਹੜੇ ਸਮੇਂ ਦਾ ਸੱਚ ਬੋਲਦੇ ਸਨ, ਉਹਨਾਂ ਆਖਿਆ ਬਾਦਸ਼ਾਹ ਉਹ ਬਾਬੇ ਨਾਨਕ ਦੀ 6ਵੀਂ ਗੱਦੀ ਦੇ ਵਾਰਿਸ ਧੰਨ ਗੁਰੂ ਨਾਨਕ ਸਾਹਿਬ ਜੀ ਦੇ 6ਵੇਂ ਜਾਮੇ ਵਾਲੇ ਮੀਰੀ ਪੀਰੀ ਵਾਲੇ ਦਾਤੇ ਨੂੰ ਕੈਦ ਕਰਕੇ ਤੇ ਸੋਚਦਾ ਰੋਗਾਂ ਤੋਂ ਮੁਕਤੀ ਮਿਲੇਗੀ, ਕਦੇ ਨਹੀਂ ਮਿਲੇਗੀ। ਜੇਕਰ ਆਪਣੇ ਸਰੀਰਕ ਨੂੰ ਚਾਹੁੰਦਾ ਵੀ ਤੇਰਾ ਰੋਗਾਂ ਤੋਂ ਨਿਵਰਤ ਹੋ ਜਾਵੇ ਤੇ ਫਿਰ ਸਤਿਗੁਰਾਂ ਨੂੰ ਰਿਹਾ ਕਰਦੇ, ਉਹਨਾਂ ਨੂੰ ਬੰਦੀ ਤੋਂ ਬਾਹਰ ਕੱਢ ਦੇ। ਇਹਨੇ ਹੁਕਮ ਦੇ ਦਿੱਤਾ, ਕਹਿੰਦਾ ਜਾਓ ਮਹਾਰਾਜ ਨੂੰ ਲੈ ਕੇ ਆਓ ਗਵਾਲੀਅਰ ਦੇ ਕਿਲੇ ਵਿੱਚੋਂ। ਹੁਣ ਸੁਨੇਹਾ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮੀਰੀ ਪੀਰੀ ਵਾਲੇ ਦਾਤੇ ਤੱਕ ਪਹੁੰਚਿਆ। ਸਤਿਗੁਰਾਂ ਨੇ ਸੁਨੇਹਾ ਲੈ ਲਿਆ ਤੇ ਜਿਹੜੇ ਰਾਜਿਆਂ ਦੀ ਜ਼ਿੰਦਗੀ ਨਰਕ ਤੋਂ ਸਵਰਗ ਗੁਰੂ ਅਰਜਨ ਪਾਤਸ਼ਾਹ ਜੀ ਦੇ ਜਾਣ ਕਰਕੇ ਬਣੀ ਸੀ ਨਾ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਜਿਨ੍ਹਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਮੀਰੀ ਪੀਰੀ ਦਾਤੇ ਦੇ ਆਉਣ ਕਰਕੇ ਆਈ ਸੀ, ਨਹੀਂ ਤੇ ਸ਼ਾਇਦ ਉਹਨਾਂ ਦੀਆਂ ਅਰਥੀਆਂ ਵੀ ਉਸ ਕੈਦ ਦੇ ਵਿੱਚੋਂ ਬਾਹਰ ਨਾ ਨਿਕਲਦੀਆਂ।
ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਅੱਖਾਂ ਦੇ ਵਿੱਚੋਂ ਗੰਗਾ ਤੇ ਜਮਨਾ ਦੇ ਪਾਣੀ ਵਾਂਗੂ ਹੰਝੂਆਂ ਦਾ ਹਰ ਡੋਲ ਕੇ ਪਾ ਕੇ ਗਲਾਂ ਦੇ ਵਿੱਚ ਪੱਲੇ, ਤੇ ਧੰਨ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਦੇ ਚਰਨ ਆਪਣੇ ਨੈਣਾਂ ਦੇ ਪਾਣੀ ਦੇ ਨਾਲ ਧੋ ਕੇ ਆਖਿਆ, ਕਹਿੰਦੇ ਦਾਤਾ ਜਾਂ ਤੇ ਸਾਨੂੰ ਐਸ ਕੈਦ ਦੇ ਵਿੱਚੋਂ ਆਪਣੇ ਨਾਲ ਲੈ ਜਾਓ, ਤੇ ਜਾਂ ਫਿਰ ਆਪਣੇ ਹੱਥੀਂ ਸਾਡਾ ਕਤਲ ਕਰ ਜਾਓ, ਕਿਉਂਕਿ ਤੁਹਾਡੇ ਜਾਣ ਤੋਂ ਬਾਅਦ ਅਸੀਂ ਫੇਰ ਦੁਬਾਰਾ ਜਿਉਂਦੇ ਜਿਹੜੇ ਉਹ ਮਰਿਆਂ ਵਰਗੀ ਜ਼ਿੰਦਗੀ ਬਤੀਤ ਕਰਾਂਗੇ। ਆਓ ਤੱਕੋ ਜਿਹੜੇ ਰਾਜਿਆਂ ਨੇ ਗੁਰੂ ਸਾਹਿਬ ਜੀ ਦੇ ਆਉਣ ਕਰਕੇ ਦੁੱਖ ਭੁੱਲੇ ਸਨ, ਉਹਨਾਂ ਨੂੰ ਫੇਰ ਲੱਗਿਆ ਵੀ ਸਾਡੀਆਂ ਹੁਣ ਫਿਰ ਦੁੱਖਾਂ ਦੇ ਸਮੁੰਦਰ ਦੇ ਵਿੱਚ ਤਾਰੀਆਂ ਲੱਗਣਗੀਆਂ। ਉਹ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਦੇ ਸਾਹਮਣੇ ਬੇਨਤੀਆਂ ਤੇ ਜੋਦੜੀਆਂ ਕਿਵੇਂ ਕਰਦੇ ਨੇ, ਮੇਰੇ ਨਾਲ ਦੇ ਸਾਥੀ ਉਸ ਵੇਲੇ ਦਾ ਸੀਨ ਇਹਨਾਂ ਲਾਈਨਾਂ ਦੇ ਰਾਹੀਂ ਇਉਂ ਕਹਿੰਦੇ ਨੇ। ਸਤਿਗੁਰ ਦੇ ਜਾਵਣ ਦਾ ਪਤਾ ਸੀ ਜਦ ਰਾਜਾਂ ਨੂੰ ਲੱਗਾ, ਸਭ ਟੋਲਾ ਰਾਜਿਆਂ ਦਾ ਨੈਣੋ ਨੀਰ ਵਹਾਵਣ ਲੱਗਾ। ਰਹਿਮ ਕਮਾਇਓ ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਸਾਨੂੰ ਕਿਸਮਤ ਮਾਰਿਆਂ ਨੂੰ, ਛੱਡ ਕੇ ਨਾ ਦਾਤਾ ਜੀ ਜਾਇਓ। ਉਹ ਦੁੱਖ ਸਾਨੂੰ ਭੁੱਲ ਗਏ ਜਦ ਸੀ ਦਰਸ ਤੁਸਾਂ ਦਾ ਪਾਇਆ। ਮੇਰੇ ਕੋਮਲ ਚਰਨਾਂ ਨੇ ਨਰਕਾਂ ਵਿੱਚ ਆ ਸੁਰਗ ਬਣਾਇਆ। ਅੰਤਰ ਜਾਮੀ ਸਾਡੇ ਕਰਮਾਂ ਮਾਰਿਆਂ ਦੇ, ਦਾਤਾ ਲਾ ਦੇ ਗਲੋਂ ਗੁਲਾਮੀ। ਸਾਡੇ ਕਿਸਮਤ ਮਾਰਿਆਂ ਦੇ, ਦਾਤਿਆ ਲਾ ਦੇ ਗਲੋਂ ਗੁਲਾਮੀ। ਸਤਿਗੁਰ ਦੇ ਜਾਵਣ ਦਾ ਪਤਾ ਸੀ ਜਦ ਰਾਜਿਆਂ ਨੂੰ ਲੱਗਾ, ਸਭ ਟੋਲਾ ਰਾਜਿਆਂ ਦਾ ਨੈਣੋ ਨੀਰ ਵਹਾਵਣ ਲੱਗਾ। ਰਹਿਮ ਕਮਾਇਓ ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਸਾਨੂੰ ਕਿਸਮਤ ਮਾਰਿਆਂ ਨੂੰ, ਛੱਡ ਕੇ ਨਾ ਦਾਤਾ ਜੀ ਜਾਇਓ। ਉਹ ਦੁੱਖ ਸਾਨੂੰ ਭੁੱਲ ਗਏ ਜਦ ਸੀ ਦਰਸ ਤੁਸਾਂ ਦਾ ਪਾਇਆ। ਤੇਰੇ ਕੋਮਲ ਚਰਨਾਂ ਨੇ ਨਰਕਾਂ ਵਿੱਚ ਸਵਰਗ ਬਣਾਇਆ। ਅੰਤਰ ਜਾਮੀ ਸਾਡੇ ਕਰਮਾਂ ਮਾਰਿਆਂ ਦੇ, ਦਾਤਾ ਲਾ ਦੇ ਗਲੋਂ ਗੁਲਾਮੀ। ਸਾਡੇ ਕਿਸਮਤ ਮਾਰਿਆਂ ਦੇ, ਦਾਤਿਆ ਲਾ ਦੇ ਗਲੋਂ ਗੁਲਾਮੀ। ਹੁਣ ਤੇਰੇ ਬਾਝੋਂ ਜੀ ਸਾਡੀ ਬਾਹ ਫੜੇਗਾ ਕਿਹੜਾ, ਵਿੱਚ ਘੁੰਮਣ ਘੇਰੀ ਦੇ ਫਸ ਗਿਆ ਜਿੰਦ ਸਾਡੀ ਦਾ ਬੇੜਾ। ਪਾਰ ਲੰਘਾਇਓ ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਸਾਨੂੰ ਕਿਸਮਤ ਮਾਰਿਆਂ ਨੂੰ, ਛੱਡ ਕੇ ਨਾ ਦਾਤਾ ਜੀ ਜਾਇਓ। ਓ ਤੁਸਾਂ ਮਾਤ ਸੁਲਖਣੀ ਨੂੰ ਤਾਰਿਆ ਨਿਗਾਹ ਮਿਹਰ ਦੀ ਕਰਕੇ। 7 ਪੁੱਤਰ ਬਖਸ਼ ਦਿੱਤੇ ਜਿਹੜੀ ਇੱਕ ਪੁੱਤਰ ਨੂੰ ਤਰਸੇ ਹੋਈ ਹੈਰਾਨੀ। ਸਾਡੇ ਕਰਮਾਂ ਮਾਰਿਆਂ ਦੇ, ਦਾਤਾ ਲਾ ਦੇ ਗਲੋਂ ਗੁਲਾਮੀ। ਸਾਡੇ ਕਿਸਮਤ ਮਾਰਿਆਂ ਦੇ, ਦਾਤਿਆ ਲਾ ਦੇ ਗਲੋਂ ਗੁਲਾਮੀ। ਇਹ ਜ਼ਾਲਮ ਹਾਕਮ ਜੋ ਰਤਾਨੀ ਤਰਸ ਅਸਾਂ ਦੇ ਕਰਦੇ, ਵਿੱਚ ਪੈ ਕੇ ਕੈਦਾਂ ਦੇ ਅਸੀਂ ਹਾਂ ਨਾ ਜਿਉਂਦੇ ਨਾ ਮਰਦੇ। ਗਲੇ ਲਗਾਇਓ ਸਾਨੂੰ ਕਿਸਮਤ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਦਾਤਾ ਜੀ ਜਾਇਓ। ਓਯੋ ਬਾਬੇ ਨਾਨਕ ਨੇ ਪਾਪੀ ਬਾਬਰ ਨੂੰ ਸਮਝਾਇਆ। ਵੀ ਚੱਕੀ ਬਾਬਰ ਦੀ ਕੈਦੀ ਲੋਕਾਂ ਤਾਈਂ ਛਡਾਇਆ। ਕਰ ਕੁਰਬਾਨੀ ਸਾਡੇ ਕਿਸਮਤ ਮਾਰਿਆਂ ਦੇ, ਦਾਤਾ ਲਾ ਦੇ ਗਲੋਂ ਗੁਲਾਮੀ। ਸਾਡੇ ਕਰਮਾਂ ਮਾਰਿਆਂ ਦੇ, ਦਾਤਿਆ ਲਾ ਦੇ ਗਲੋਂ ਗੁਲਾਮੀ। ਜੇ ਤੁਸਾਂ ਛੁਡਾਇਆ ਨਾ, ਜੇ ਤੁਸਾਂ ਛੁਡਾਇਆ ਨਾ, ਸਾਨੂੰ ਕਿਸੇ ਨਹੀਂ ਹੋਰ ਛਡਾਉਣਾ। ਬਿਨ ਤੇਰੇ ਦਾਤਾ ਜੀ
ਸਾਡਾ ਕਿਸੇ ਨਾ ਦਰਦ ਵੰਡਾਉਣਾ, ਦਰਦ ਵੰਡਾਇਓ। ਸਾਨੂੰ ਕਿਸਮਤ ਮਾਰਿਆਂ ਨੂੰ ਛੱਡ ਕੇ ਨਾ ਦਾਤਾ ਜੀ ਜਾਇਓ। ਸਾਨੂੰ ਕਰਮਾਂ ਮਾਰਿਆਂ ਨੂੰ ਛੱਡ ਕੇ ਨਾ ਸਤਿਗੁਰ ਜੀ ਜਾਇਓ। ਓਏ ਅਸੀਂ ਮਾਲਕ ਤਖਤਾਂ ਦੇ, ਰੱਬ ਨੇ ਵਿੱਚ ਵਖਤ ਦੇ ਪਾਏ। ਜਰਨੈਲ ਕਵੀਸ਼ਰ ਗਏ, ਸਾਹਾਂ ਕੋਲੋਂ ਭੀਖ ਮੰਗਾ ਦੇ। ਕੁਦਰਤ ਰਾਣੀ ਸਾਡੇ ਕਿਸਮਤ ਮਾਰਿਆਂ ਦੇ, ਦਾਤਿਆਂ ਲਾ ਦੇ ਗਲੋਂ ਗੁਲਾਮੀ। ਸਾਡੇ ਕਰਮਾਂ ਮਾਰਿਆਂ ਦੇ, ਦਾਤਿਆਂ ਲਾ ਦੇ ਗਲੋਂ ਗੁਲਾਮੀ। ਇਸ ਤੋਂ ਅੱਗੇ ਕੀ ਹੋਇਆ, ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਸਾਰੀ ਸੰਗਤ ਵੱਲੋਂ ਬੇਅੰਤ ਅਸੀਸਾਂ ਮਾਇਆ ਦੇ ਰੂਪ ਦੇ ਵਿੱਚ ਆਈਆਂ ਨੇ। ਧੰਨਵਾਦ ਕੀਤਾ ਜਾਂਦਾ ਸਰਬੱਤ ਦੇ ਭਲੇ ਵਾਸਤੇ। ਭਾਈ ਸਾਹਿਬ ਜੀ ਮਾਇਆ ਅਰਦਾਸ ਕਰਾ ਕੇ ਗਏ। ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ, ਸਮੁੱਚੀ ਮੈਨੇਜਮੈਂਟ ਦਾ, ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਸਟੇਜ ਸਕੱਤਰ ਸਾਹਿਬ ਗਿਆਨੀ ਸਤਵੰਤ ਸਿੰਘ ਜੀ, ਜਿਨ੍ਹਾਂ ਨੇ ਹੁਕਮ ਲਾ ਕੇ ਆ ਬਰਾਬਰ ਦੀਆਂ ਰੂਹਾਂ ਦੇ ਦਰਸ਼ਨ ਕਰਵਾਏ। ਤਿੰਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਆਉਣ ਵਾਲੇ ਸਾਰੇ ਬੁਲਾਰਿਆਂ ਨੂੰ ਜਿਉਂ ਆਇਆ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਭਗਤ ਸਿੰਘ ਜੀ ਗੁਰਦਾਸਪੁਰ ਵਾਲੇ, ਜਿਨ੍ਹਾਂ ਦੇ ਕਵੀਸ਼ਰੀ ਜਥੇ ਪਾਸੋਂ ਆਪ ਜੀ ਨੇ ਅੱਜ ਦੇ ਦਿਹਾੜੇ ਨਾਲ ਸੰਬੰਧਿਤ ਇਤਿਹਾਸ ਵਿੱਚੋਂ ਬੰਦੀ ਛੋੜ ਦਾਤੇ ਦੀਆਂ ਉਹ ਇਤਿਹਾਸ ਦੀਆਂ ਬਾਤਾਂ ਸਰਵਣ ਕੀਤੀਆਂ ਨੇ। ਕਿਵੇਂ ਉਹ 52 ਰਾਜੇ ਜਿਹੜੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੰਧਨਾਂ ਤੋਂ ਖਲਾਸੀ ਵਾਸਤੇ ਅਰਦਾਸਾਂ ਕਰਾਉਂਦੇ ਨੇ। ਗਵਾਲੀਅਰ ਦਾ ਉਹ ਬਦਨਾਮ ਕਿਲ੍ਹਾ ਜਿੱਥੇ ਅੱਡੀਆਂ ਰਗੜ ਰਗੜ ਕੇ ਮਰਦਿਆਂ ਤੇ ਲੋਕਾਂ ਨੇ ਸੁਣਿਆ ਸੀ, ਪਰ ਅੱਜ ਤੱਕ ਕੋਈ ਬਾਹਰ ਨਹੀਂ ਸੀ ਆਇਆ। ਪਰ ਕਿਵੇਂ ਮੇਰੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੂੰ ਅੱਜ ਸਮੁੱਚਾ ਸੰਸਾਰ ਇਸ ਭਾਵ ਨਾਲ ਯਾਦ ਕਰਦਾ ਹੈ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਹ ਡੀਣਾ। ਉਹ ਡੀਣੇ ਦਾ ਮਤਲਬ ਜਿਹੜੇ ਉਦਾਸ ਹੋ ਗਏ ਨੇ, ਕਿਸੇ ਪਾਸਿਓਂ ਆਸ ਦੀ ਜਿਨ੍ਹਾਂ ਨੂੰ ਕੋਈ ਕਿਰਨ ਨਹੀਂ ਨਜ਼ਰ ਆਉਂਦੀ ਕਿ ਅਸੀਂ ਵੀ ਕਦੀ ਮੁਕਤ ਹੋਵਾਂਗੇ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਪਹੁੰਚੇ ਤੇ ਉਹਨਾਂ ਨੂੰ ਆਸ ਦੀ ਕਿਰਨ ਨਜ਼ਰ ਆਈ। ਉਹ ਨਰਕ ਵਰਗੀ ਜ਼ਿੰਦਗੀ ਉਹ ਬੈਕੁੰਠ ਬਣ ਗਿਆ, ਸਵਰਗ ਬਣ ਗਿਆ। ਗੁਰੂ ਦੇ ਉਸ ਸਥਾਨ ਤੇ ਪਹੁੰਚਣੇ ਉਹਨਾਂ ਅਰਦਾਸਾਂ ਕੀਤੀਆਂ। ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਬੜੀ ਤੇਜ਼ੀ ਨਾਲ ਚੱਲ ਰਿਹਾ ਸੰਗਤ ਜੀ, ਕਿਉਂਕਿ 11 ਤੋਂ 1 ਪੰਥ ਦੇ ਮਹਾਨ ਕਵੀ ਸਹਿਬਾਨ ਨੇ ਕਵੀ ਦਰਬਾਰ ਦੇ ਰਾਹੀਂ ਆਪ ਸੰਗਤਾਂ ਦੇ ਦਰਸ਼ਨ ਕਰਨੇ ਆ। 1 ਤੋਂ 4 ਵਿਸ਼ੇਸ਼ ਕਵੀਸ਼ਰ ਦਰਬਾਰ ਹੈ। ਸ਼ਾਮੀ 7 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਵਿਸ਼ੇਸ਼ ਢਾਡੀ ਦਰਬਾਰ ਸੱਜਣੇ ਆ। ਪੰਥ ਦੇ ਬਹੁਤ ਸਾਰੇ ਢਾਡੀ ਕਵੀਸ਼ਰ ਸਾਹਿਬਾਨ ਸਾਡੇ ਕੋਲ ਪਹੁੰਚੇ ਨੇ, ਉਹਨਾਂ ਦਾ ਸਤਿਕਾਰ ਵੀ ਕਰਨਾ ਹੈ, ਮਾਣ ਵੀ ਕਰਨਾ ਹੈ। ਸੋ ਮੈਂ ਬੇਨਤੀ ਕਰਾਂਗਾ ਕੇਵਲ ਹਾਜ਼ਰੀ ਮਾਤਰ ਇੱਕ ਵਾਰ 2-4 ਮਿੰਟ ਦੇ ਵਿੱਚ ਭਾਈ ਦਲਜੀਤ ਸਿੰਘ ਜੀ ਵਿਸ਼ੋਆ ਆਪ ਸੰਗਤਾਂ ਦੇ ਰੂਬਰੂ ਹੋ ਰਹੇ ਨੇ। ਉਹਨਾਂ ਤੋਂ ਉਪਰੰਤ ਗਿਆਨੀ ਲਖਵੀਰ ਸਿੰਘ ਜੀ ਕੋਮਲ, ਉਹ ਵੀ ਸੰਗਤ ਨੂੰ ਅੱਜ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇਣਗੇ। ਉਹ ਉਹਨਾਂ ਨੂੰ ਵੀ ਬੇਨਤੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਆਈਟੀ ਬੈਂਕ ਵਾਲੇ ਵੀਰ ਸਾਰਾ ਪ੍ਰੋਗਰਾਮ ਲਾਈਵ ਟੈਲੀਕਾਸਟ ਕਰ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਸਬੁੱਕ ਪੇਜ ਤੇ YouTube ਚੈਨਲ ਤੇ। ਸੋ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕਾ ਮੂਰਤ, ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਾਰਿ ਉਪਕਾਰੀ। ਆਓ ਸਾਧ ਸੰਗਤ, ਹਾਜ਼ਰੀ ਭਰਨ ਜੋਗਾ ਹੀ ਸਮਾਂ ਹੈ। ਬਹੁਤ ਸੀਮਤ ਸਮੇਂ ਵਿੱਚ ਰਹਿ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਖਿਮਾ ਦੇ ਜਾਚਕ ਹੋ ਜਾਣਾ। ਆਓ ਪਿਆਰ ਵਿੱਚ ਤੇ ਗੱਜ ਕੇ ਬੋਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੇਰੇ ਤੋਂ ਪਹਿਲਾਂ ਕਵੀਸ਼ਰ ਜਥਾ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਪਾ ਰਹੇ ਸਨ ਕਿ ਜਦੋਂ ਰਾਜਿਆਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਕਿਲੇ ਵਿੱਚੋਂ ਜਾ ਰਹੇ ਨੇ, ਉਹਨਾਂ ਨੇ ਵਾਸਤਾ ਪਾਇਆ, ਸਤਿਗੁਰੂ ਸਾਨੂੰ ਛੱਡ ਕੇ ਨਾ ਜਾਇਓ। ਇਹ ਜੋ ਸਰੀਰਕ ਸੁੱਖ ਹੁਣ ਮਿਲਿਆ ਨਾ, ਇਹ ਤੁਹਾਡੇ ਆਉਣ ਕਰਕੇ ਸਾਨੂੰ ਮਿਲਿਆ, ਤੇ ਕਿਰਪਾ ਕਰਿਓ ਸਾਨੂੰ ਸਤਿਗੁਰੂ ਪਾਤਸ਼ਾਹ ਛੱਡ ਕੇ ਨਾ ਜਾਇਓ। ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ
ਉਸ ਵੇਲੇ ਸਾਧ ਸੰਗਤ ਆਪਣੇ ਤਨ ਤੇ 52 ਕਲੀਆਂ ਵਾਲਾ ਚੋਲਾ ਪਹਿਨਦੇ ਨੇ। ਇੱਕ ਇੱਕ ਕਲੀ ਰਾਜਿਆਂ ਨੂੰ ਫੜਾ ਕੇ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਕਿਲੇ ਵਿੱਚੋਂ ਬਾਹਰ ਕੱਢਦੇ ਨੇ, ਉਹਨਾਂ ਦੇ ਬੰਧਨ ਕੱਟਣ ਲੱਗੇ ਨੇ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਕਲਗੀਆਂ ਵਾਲੇ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਰਾਜਿਆਂ ਨੂੰ ਰਿਹਾਈ ਕਰਾਉਂਦੇ ਨੇ। ਉਹਨਾਂ ਲੈਣਾ ਨੂੰ ਢਾਡੀ ਜੱਥਾ ਇਹਨਾਂ ਸ਼ਬਦਾਂ ਵਿੱਚ ਇਉਂ ਬਣੇ ਕਰਨਾ। ਸਹਿਬਾ ਹੋ ਖੁੱਲਾ ਚੋਲਾ ਬੰਦੀ ਛੋੜ ਗੋਰਾ ਪੈਨਿਆ, ਕਲੀਆਂ ਲਈਆਂ ਨੇ 52 ਨਾਲ ਲਾ। ਇੱਕ ਇੱਕ ਕੰਨੀ ਦਿੱਤੀ ਹੱਥ ਇੱਕ ਦੇ, ਦਿੱਤੇ ਬਾਹਰ ਨੂੰ ਵਹੀਰ ਫਿਰ ਪਾ। ਰਾਜੇ ਸਾਰੇ ਹੀ ਕਿਲੇ ਚੋਂ ਬਾਹਰ ਕੱਢ ਲਏ, ਗਲੋਂ ਕੈਦ ਵਾਲੀ ਫਾਹੀ ਦਿੱਤੀ ਲਾ। ਹੋਈਆਂ ਮੁੱਦਤਾਂ ਬਤੀਤ ਵਿੱਚ ਜੇਲ੍ਹ ਦੇ, ਬੰਦੀ ਦਿੱਤੀ ਬੰਦੀ ਛੋੜਨੇ ਮੁਕਾ। ਤਪ ਰਹੀਆਂ ਸੀ ਜੋ ਦੁੱਖਾਂ ਦੀਆਂ ਪੱਠੀਆਂ, ਦਿੱਤੀ ਰਹਿਮਤਾਂ ਦੀ ਠੰਡ ਵਰਤਾ। ਸੀਤਲ ਇੱਥੋਂ ਦੇ ਜੰਜਾਲ ਕੱਟੇ ਸਾਹਿਬ ਨੇ, ਦਿੱਤੀ ਜਮਾ ਵਾਲੀ ਕਣ ਵੀ ਮਟਾ। ਹੋ ਕਰਮਾਂ ਵਾਲਿਓ ਹੋ। ਜੀ ਨੇ 52 ਕਲੀਆਂ ਵਾਲਾ ਚੋਲਾ ਪਹਿਨਿਆ। ਇਹ ਰਾਜੇ ਜਿਹੜੇ ਬੜੇ ਚਿਰਾਂ ਤੋਂ ਇਸ ਕਿਲੇ ਵਿੱਚ ਬੰਦੀ ਬਣਾਏ ਹੋਏ ਸਨ, ਇੱਕ ਇੱਕ ਕਲੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲੇ ਦੀ ਪਕੜ ਕੇ ਇਹਨਾਂ ਨੂੰ ਵੀ ਕਿਲੇ ਵਿੱਚੋਂ ਬਾਹਰ ਕੱਢ ਲਿਆ ਗਿਆ। ਆਓ ਸਾਧ ਸੰਗਤ ਸਮਾਂ ਇਜਾਜ਼ਤ ਨਹੀਂ ਦਿੰਦਾ, ਇਤਨੀ ਕੁ ਹਾਜ਼ਰੀ ਦਰ ਪ੍ਰਵਾਨ ਕਰਨੀ। ਅਗਲਾ ਪ੍ਰੋਗਰਾਮ ਸਾਡੇ ਅਤੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵਿੱਚ ਸੇਵਾਵਾਂ ਨਿਭਾ ਰਹੇ ਸਾਡੇ ਵੱਡੇ ਵੀਰ ਪ੍ਰਚਾਰਕ ਸਾਹਿਬਾਨ ਭਾਈ ਸੁਖਵੰਤ ਸਿੰਘ ਜੀ, ਉਹਨਾਂ ਕੋਲੋਂ ਸਰਵਣ ਕਰੀਏ। ਸਾਡੇ ਨਾਲ ਬੁਲਾਓ, ਫਤਿਹ ਬੋਲੀਏ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਸੰਗਤਾਂ ਪਿੱਛੇ ਚਿੱਟੀਆਂ ਚਾਦਰਾਂ ਤੋਂ ਮਗਰ ਬੈਠੀਆਂ, ਉਹਨਾਂ ਨੂੰ ਬੇਨਤੀ ਅੱਗੇ ਹੋ ਕੇ ਸੱਜਣ ਦੀ ਕਿਰਪਾਲਤਾ ਕਰੋ। ਪੰਥ ਦੇ ਮਹਾਨ ਢਾਡੀ ਗਿਆਨੀ ਦਲਜੀਤ ਸਿੰਘ ਜੀ ਵਿਸ਼ੋਵਾ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੰਦੀ ਛੁੜ ਦਾਤੇ ਦੀਆਂ ਸਿਫਤਾਂ ਢਾਡੀ ਵਾਰਾਂ ਰਾਹੀਂ ਸੁਣਾ ਕੇ ਆਪ ਜੀ ਨੂੰ ਨਿਹਾਲ ਕੀਤਾ। ਕਿਉਂਕਿ ਸਮਾਂ ਬੜਾ ਸੀਮਤ ਹੈ, ਇਸ ਵਾਸਤੇ ਹਾਜ਼ਰੀ ਮਾਤਰ ਹੀ ਕੇਵਲ ਸਮਾਂ ਦਿੱਤਾ ਜਾ ਰਿਹਾ ਹੈ। ਕਿਉਂਕਿ ਪੰਥ ਦੇ ਸਾਰੇ ਨਾਮਵਰ ਢਾਡੀ ਵੱਖ-ਵੱਖ ਸਟੇਜਾਂ ਤੇ ਘੰਟਿਆਂ ਬੱਧੀ ਆਪ ਸੰਗਤਾਂ ਨੂੰ ਗੁਰੂ ਕਾ ਇਤਿਹਾਸ ਸੁਣਾ ਕੇ ਨਿਹਾਲ ਕਰਦੇ ਹੈ। ਸੋ ਇੱਕ ਕੇਵਲ ਹਾਜ਼ਰੀ ਮਾਤਰੀ ਮੈਂ ਬੇਨਤੀ ਕਰਾਂਗਾ, ਪੰਥ ਦੇ ਮਹਾਨ ਢਾਡੀ ਗਿਆਨੀ ਲਖਬੀਰ ਸਿੰਘ ਜੀ ਕੋਮਲ,
ਉਹ ਵੀ ਇੱਕ ਵਾਰ ਦੇ ਰਾਹੀਂ ਕੇਵਲ ਹਾਜ਼ਰੀ 2-4 ਮਿੰਟ ਵਿੱਚ ਭਰ ਕੇ ਆਪ ਸੰਗਤਾਂ ਨੂੰ ਵਧਾਈ ਦੇਣਗੇ ਬੰਦੀ ਛੋੜ ਦਿਵਸ ਦੀ। ਉਹਨਾਂ ਤੋਂ ਉਪਰੰਤ ਇੱਕ ਬੱਚੀ ਜਿਹਨੇ ਆਪ ਜੀ ਦੀ ਕਵਿਤਾ ਦੇ ਰਾਹੀਂ ਹਾਜ਼ਰੀ ਭਰਨੀ ਹੈ। ਫਿਰ ਕਵੀ ਸਹਿਬਾਨ ਸਾਡੇ ਵਿੱਚ ਪਹੁੰਚੇ ਨੇ 11 ਤੋਂ 1 ਵਜੇ ਤੱਕ। ਪੰਥ ਦੇ ਮਹਾਨ ਕਵੀ ਸਹਿਬਾਨ, ਉਹਨਾਂ ਨੇ ਕਵਿਤਾ ਰਾਹੀਂ ਗੁਰੂ ਜੀ ਸੁਣਾ ਕੇ ਨਿਹਾਲ ਕਰਨਾ। ਸੋ ਬੜੇ ਪਿਆਰ ਨਾਲ 2-4 ਮਿੰਟ ਦੀ ਹਾਜ਼ਰੀ ਭਾਈ ਲਖਬੀਰ ਸਿੰਘ ਜੀ ਕੋਮਲ ਢਾਡੀ ਵਾਰਾਂ ਰਾਹੀਂ ਆਪ ਸੰਗਤਾਂ ਦੇ ਰੂਬਰੂ ਹੋ ਰਹੇ ਨੇ। ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਅੰਦਰ ਸੱਜ ਬੈਠੇ ਸਨਮਾਨਯੋਗ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਵਾਜੇ ਗਰੀਬ ਨਵਾਜ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ, ਹਾਜ਼ਰੀ ਦਰ ਪ੍ਰਵਾਨ ਕਰਨਾ। ਸਰਬੱਤ ਮਾਈ ਭਾਈ ਬੁਲੰਦ ਆਵਾਜ਼ ਅੰਦਰ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਆਪਨੇ ਸਰਵਣ ਕੀਤੇ ਕੇਵਲ ਹਾਜ਼ਰੀਆਂ ਦਾ ਹੈ। ਮੈਂ ਜਿੱਥੇ ਗਵਾਲੀਅਰ ਦੇ ਕਿਲੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਪ ਤੇ 52 ਰਾਜਿਆਂ ਨੂੰ ਰਿਹਾ ਕਰਵਾਉਣ ਦੀ ਖੁਸ਼ੀ ਅੰਦਰ ਆਪ ਜੀ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹੈ ਔਰ ਵਧਾਈ ਦਿੰਦਾ ਹੈ। ਉੱਥੇ ਨਾਲ ਇਹ ਵੀ ਬੇਨਤੀ ਕਰਦਾ ਕਿ ਅਰਦਾਸ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਅੰਦਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਅੰਦਰ ਦਾਤਾ ਜਦੋਂ ਗਵਾਲੀਅਰ ਦੇ ਕਿਲੇ ਅੰਦਰ ਇਹ ਪਹਾੜੀ ਰਾਜੇ ਤਰਸ ਰਹੇ ਸਨ ਆਪਣੀ ਰਿਹਾਈ ਲਈ, ਤੂੰ ਉਹਨਾਂ ਦੇ ਰਿਹਾਈ ਬਣ ਕੇ ਬੌੜਿਆ ਸਾਂ। ਜਿਹੜੇ ਅੱਜ ਸਾਡੇ ਵੀਰ ਜੇਲ੍ਹਾਂ ਅੰਦਰ ਸਜ਼ਾਵਾਂ ਕੱਟ ਕੇ ਲੰਮੀਆਂ ਚਿਰਾਂ ਤੋਂ ਬੈਠੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਤਾ ਕੋਈ ਐਸੀ ਕਲਾ ਵਰਤਾ ਔਰ ਉਹ ਵੀ ਜੇਲ੍ਹਾਂ ਵਿੱਚੋਂ ਬਾਹਰ ਆਉਣ ਤੇ ਆਪਣੇ ਪਰਿਵਾਰ ਨੂੰ ਆਣ ਕੇ ਮਿਲਣ। ਇਹ ਜ਼ਰੂਰ ਅਰਦਾਸ ਕਰਕੇ ਜਾਇਆ ਜੇ। ਸਤਿਕਾਰਯੋਗ ਸਾਧ ਸੰਗਤ, ਜਿਸ ਸ਼ਹਿਨशाह ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਰਿਹਾ ਕਰਵਾਏ ਔਰ ਉਹ ਤਖਤ ਸਾਜਿਆ, ਜਿਸ ਤਖਤ ਦੇ ਸਾਹਮਣੇ ਔਰ ਦਿੱਲੀ ਤੇ ਲਾਹੌਰ ਦਾ ਤਖਤ ਝੁਕ ਗਿਆ, ਉਸ ਤਖਤ ਦੀ ਕੀ ਸ਼ਾਨ ਹੈ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੀ ਕੀ ਸ਼ਾਨ ਹੈ। ਮੈਂ ਇਹਨਾਂ 4 ਸਤਰਾਂ ਅੰਦਰ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਣੀ ਚਾਹੁੰਦਾ। ਸਮਾਂ ਬੜਾ ਸੀਮਤ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2 ਮੀਰੀ ਔਰ ਪੀਰੀ ਦੀਆਂ ਸ੍ਰੀ ਸਾਹਿਬਾਂ, ਮੱਥੇ ਉੱਤੇ ਕਲਗੀ, ਮੋਢੇ ਉੱਤੇ ਤੀਰਾਂ ਦਾ ਪੱਥਾ, ਮੋਢੇ ਉੱਤੇ ਕਮਾਨ ਔਰ ਆਪਣੇ ਕਰ ਕਮਲਾ ਉੱਤੇ ਬਾਜ ਬਿਠਾ ਕੇ ਜਿਵੇਂ ਤਖਤ ਉੱਤੇ ਸਬਾਇਮਾਨ ਹੋਏ ਔਰ ਉਸ ਜੋ ਤਖਤ ਦੀ ਸ਼ਾਨ ਹੈ ਤੁਹਾਡੀ ਇੱਥਾ ਇਹਨਾਂ ਸਤਰਾਂ ਅੰਦਰ ਬੇਨਤੀ ਇੰਜ ਕਰਿਆ। ਅਕਾਲ ਤਖਤ ਤੇ ਸੱਚੀਆਂ ਸੱਚੀਆਂ ਸਰਕਾਰਾਂ, ਅਕਾਲ ਤਖਤ ਤੇ ਸੱਚੀਆਂ ਸੱਚੀਆਂ ਸਰਕਾਰਾਂ, ਅਕਾਲ ਤਖਤ ਤੇ ਸੱਚੀਆਂ ਸੱਚੀਆਂ ਸਰਕਾਰਾਂ, ਅਕਾਲ ਤਖਤ ਤੇ ਸੱਚੀਆਂ ਸੱਚੀਆਂ ਸਰਕਾਰਾਂ। ਮੀਰੀ ਪੀਰੀ ਸੌਂਦੀਆਂ ਗਲ 2 ਤਲਵਾਰਾਂ, ਮੀਰੀ ਪੀਰੀ ਸੌਂਦੀਆਂ ਗਲ 2 ਤਲਵਾਰਾਂ, ਮੀਰੀ ਪੀਰੀ ਸੌਂਦੀਆਂ ਗਲ 2 ਤਲਵਾਰਾਂ, ਮੀਰੀ ਪੀਰੀ ਸੌਂਦੀਆਂ ਗਲ 2 ਤਲਵਾਰਾਂ। ਨੱਥਾ ਅਬਦੁਲ ਬੋਲਦੇ ਯੋਧਿਆਂ ਦੀਆਂ ਵਾਰਾਂ, ਨੱਥਾ ਅਬਦੁਲ ਬੋਲਦੇ ਯੋਧਿਆਂ ਦੀਆਂ ਵਾਰਾਂ, ਨੱਥਾ ਅਬਦੁਲ ਬੋਲਦੇ ਯੋਧਿਆਂ ਦੀਆਂ ਵਾਰਾਂ, ਨੱਥਾ ਅਬਦੁਲ ਬੋਲਦੇ ਯੋਧਿਆਂ ਦੀਆਂ ਵਾਰਾਂ। ਕੌਮੀ ਜਜ਼ਬੇ ਜਾਗ ਪਏ ਸਭ ਬਦਲ ਨੂੰ ਹਾਰਾਂ, ਕੌਮੀ ਜਜ਼ਬੇ ਜਾਗ ਪਏ ਸਭ ਬਦਲ ਨੂੰ ਹਾਰਾਂ, ਕੌਮੀ ਜਜ਼ਬੇ ਜਾਗ ਪਏ ਸਭ ਬਦਲ ਨੂੰ ਹਾਰਾਂ, ਕੌਮੀ ਜਜ਼ਬੇ ਜਾਗ ਪਏ ਸਭ ਬਦਲ ਨੂੰ ਹਾਰਾਂ। ਸ਼ਸਤਰ ਕੀ ਮੰਗਵਾ ਲਏ ਸਿੱਖਾਂ ਸਰਦਾਰਾਂ,
ਕੀ ਮੰਗਵਾ ਲਏ ਸਿੱਖਾਂ ਸਰਦਾਰਾਂ ਸ਼ਸਤਰ ਕਈ ਮੰਗਵਾ ਲਏ ਸਿੱਖਾਂ ਸਰਦਾਰਾਂ ਸ਼ਸਤਰ ਕਈ ਮੰਗਵਾ ਲਏ ਸਿੱਖਾਂ ਸਰਦਾਰਾਂ ਸ਼ੇਰ ਬਰਕਦੇ ਸੈਮੀਆਂ ਮਿਰਗਾਂ ਦੀਆਂ ਡਾਰਾਂ ਸ਼ੇਰ ਬਰਕਦੇ ਸੈਮੀਆਂ ਮਿਰਗਾਂ ਦੀਆਂ ਡਾਰਾਂ ਸ਼ੇਰ ਬੜਕਦੇ ਸੈਮੀਆਂ ਮਿਰਗਾਂ ਦੀਆਂ ਡਾਰਾਂ ਸ਼ੇਰ ਬੜਕਦੇ ਸੈਮੀਆਂ ਮਿਰਗਾਂ ਦੀਆਂ ਡਾਰਾਂ ਦਿੱਲੀ ਤੀਕਰ ਕੰਬੀਆਂ 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 ਦਿੱਲੀ ਤੀਕਰ ਕੰਬੀਆਂ ਜ਼ਾਲਮ ਸਰਕਾਰਾਂ 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 ਗਾਉਂਦੇ ਲਾਦੂ ਪਾਣੀਏ ਯੋਧਿਆਂ ਦੀਆਂ ਵਾਰਾਂ ਗਾਉਂਦੇ ਲਾਦੂ ਪਾਣੀਏ ਯੋਧਿਆਂ ਦੀਆਂ ਵਾਰਾਂ ਗਾਉਂਦੇ ਲਾਦੂ ਭਾਣੀਏ ਯੋਧਿਆਂ ਦੀਆਂ ਵਾਰਾਂ ਗਾਉਂਦੇ ਲਾਦੂ ਭਾਣੀਏ ਯੋਧਿਆਂ ਦੀਆਂ ਵਾਰਾਂ ਹੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਹੈ। ਬਹੁਤ ਸਾਰਾ ਮਾਨ ਸਟੇਜ ਉੱਤੇ ਮੇਰੇ ਸਤਿਕਾਰਯੋਗ ਵੀਰਾਂ ਵੱਲੋਂ ਭੇਜਿਆ ਗਿਆ ਹੈ। ਸਿੱਖ ਯੱਗ ਦੇ ਮਹਾਨ ਕਵੀਸ਼ਰ ਗਿਆਨੀ ਮਹਿੰਦਰ ਸਿੰਘ ਜੀ ਰਤਨਗੜ੍ਹ ਵਾਲੇ, ਉਹਨਾਂ ਵੱਲੋਂ 50 ਰੁਪਏ ਆਏ ਨੇ। ਅਰਦਾਸ ਕਰਦੇ ਸਤਿਗੁਰੂ ਦਿੱਤੀ ਹੋਈ ਮਾਇਆ ਸਫਲੀ ਕਰਨ। ਸਤਿਕਾਰਯੋਗ ਗਿਆਨੀ ਗੁਰਨਾਮ ਸਿੰਘ ਜੀ ਮੱਲੀਆਂ ਸਿੱਖ ਯੱਗ ਦੇ ਮਹਾਨ ਕਵੀਸ਼ਰ, ਉਹਨਾਂ ਵੱਲੋਂ ਬਹੁਤ ਸਾਰਾ ਮਾਨ ਭੇਜਿਆ ਗਿਆ ਹੈ। ਜਿਹੜੀ ਫੁਲਵਾੜੀ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਲਾਈ ਕਵੀ ਜਨਾਂ ਦੀ, ਜਿਨ੍ਹਾਂ ਦੀ ਸਰਪ੍ਰਸਤੀ ਹਜ਼ੂਰ ਨੇ ਪੌਂਡਾ ਸਾਹਿਬ ਦੀ ਪਾਵਨ ਧਰਤੀ ਉੱਤੇ ਕੀਤੀ। ਸਟੇਜ ਉੱਤੇ ਸਬਾਏ ਮਾਨ ਨੇ ਬਹੁਤ ਸਾਰਾ ਮਾਨ ਆਸ਼ੀਰਵਾਦਾਂ ਦੇ ਰੂਪ ਅੰਦਰ, ਮਾਇਆ ਦੇ ਰੂਪ ਅੰਦਰ ਔਰ ਕਵੀ ਜਨਾਂ ਵੱਲੋਂ ਭੇਜਿਆ ਗਿਆ। ਅਰਦਾਸ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਿਰ ਉੱਤੇ ਮੇਰੇ ਪਰੇ ਹੱਥ ਰੱਖਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸਰਦਾਰ ਜਸਵੀਰ ਸਿੰਘ ਸਾਹਿਬ ਜੀ ਬਹੁਤ ਸਾਰਾ ਮਾਨ ਸਟੇਜ ਉੱਤੇ ਢਾਡੀ ਇੱਥੇ ਦੇ ਮਾਨ ਸਤਿਕਾਰ ਅੰਦਰ ਭੇਜਦੇ ਨੇ। ਹੋਈਆਂ ਪੁੱਲਾਂ ਦੀ ਖਿਮਾ। ਅਗਲਾ ਪ੍ਰੋਗਰਾਮ ਗਿਆਨੀ ਸਤਵੰਤ ਸਿੰਘ ਸਾਹਿਬ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰੇ ਸਤਿਕਾਰਯੋਗ ਵੀਰ ਜੀ ਕੋਲੋਂ ਸਰਵਣ ਕਰੋ। ਹੋਈਆਂ ਪੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਲਖਬੀਰ ਸਿੰਘ ਜੀ ਕੋਮਲ ਅਤੇ ਸਮੁੱਚੇ ਹੀ ਢਾਡੀ ਜਥੇ ਦਾ, ਜਿਨ੍ਹਾਂ ਨੇ ਸਮੇਂ ਦੀ ਕਦਰ ਨੂੰ ਪਹਿਚਾਣਦਿਆਂ ਹੋਇਆਂ ਸੀਮਤ ਸਮੇਂ ਦੇ ਵਿੱਚ ਕੁੱਜੇ ਵਿੱਚ ਸਮੁੰਦਰ ਬੰਦ ਕਰਦਿਆਂ ਇਤਿਹਾਸ ਦੀ ਵਾਰਤਾ ਆਪ ਸੰਗਤ ਨੂੰ ਸੁਣਾ ਕਰਕੇ ਨਿਹਾਲ ਕੀਤਾ ਹੈ। ਸੰਗਤ ਜੀ, ਸਮਾਂ ਹੈ ਕਵੀ ਦਰਬਾਰ ਦਾ। ਪੰਥ ਦੇ ਮਹਾਨ ਕਵੀ ਸਹਿਬਾਨ ਸਟੇਜ ਦੇ ਉੱਪਰ ਸੁਸ਼ੋਭਿਤ ਹੋ ਚੁੱਕੇ ਨੇ। ਮੈਂ ਉਹਨਾਂ ਤੋਂ ਪਹਿਲਾਂ ਇੱਕ ਬੇਨਤੀ ਕਰਾਂਗਾ। ਇੱਕ ਛੋਟੀ ਬੱਚੀ ਬੀਬੀ ਰਜਵਿੰਦਰ ਕੌਰ ਪਿੰਡ ਲੌਕਾ ਤੋਂ ਸਾਡੇ ਵਿੱਚ ਪਹੁੰਚੇ ਨੇ। 2 ਮਿੰਟ ਵਾਸਤੇ ਕਵਿਤਾ ਰਾਹੀਂ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਉਹਨਾਂ ਤੋਂ ਉਪਰੰਤ ਪੰਥ ਦੇ ਨਾਮਵਰ ਕਵੀ ਸਹਿਬਾਨ, ਜਿਨ੍ਹਾਂ ਨੂੰ ਉਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਕੇ ਹਰ ਸਾਲ ਹੀ ਬੰਦੀ ਛੋੜ ਦਿਵਸ ਤੇ ਆਪ ਸੰਗਤਾਂ ਦੇ ਰੂਬਰੂ ਕਰਨ ਵਾਸਤੇ ਬੁਲਾਇਆ ਜਾਂਦਾ ਹੈ, ਉਹ ਪਹੁੰਚ ਚੁੱਕੇ ਹੋਏ ਨੇ, ਜੋ ਸੋਹਣੀਆਂ ਤਿਆਰੀਆਂ ਕਰਕੇ ਬਹੁਤ ਸੁੰਦਰ ਢੰਗ ਦੇ ਨਾਲ ਨਵੀਆਂ ਕਵਿਤਾਵਾਂ ਤਿਆਰ ਕਰਕੇ ਸੰਗਤਾਂ ਦੇ ਵਿੱਚ ਹਾਜ਼ਰ ਹੁੰਦੇ ਨੇ। ਵਾਰੀ-ਵਾਰੀ ਉਹਨਾਂ ਕਵੀ ਸਹਿਬਾਨ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਆ। 1 ਵਜੇ ਤੱਕ ਕਵੀ ਦਰਬਾਰ ਹੈ। 1 ਤੋਂ 4 ਵਜੇ ਤੱਕ ਪੰਥ ਦੇ ਮਹਾਨ ਕਵੀਸ਼ਰ ਸਹਿਬਾਨ, ਜਿਨ੍ਹਾਂ ਨੇ ਕਵੀਸ਼ਰੀ ਦੇ ਰਾਹੀਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਇਤਿਹਾਸ ਆਪ ਜੀ ਨਾਲ ਸਾਂਝਾ ਕਰਨਾ ਹੈ। 4 ਵਜੇ ਤੋਂ 5 ਵਜੇ ਤੱਕ ਇਹ ਸਟੇਜ ਜਿਹੜੀ 4 ਵਜੇ ਤੋਂ ਬਾਅਦ ਸਮਾਪਤੀ ਹੋਏਗੀ ਤੇ 4 ਤੋਂ 5 ਪੰਥ ਦੀਆਂ ਮਹਾਨ ਸ਼ਖਸੀਅਤਾਂ, ਜਿਨ੍ਹਾਂ ਵਿੱਚੋਂ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਵੀ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਕਰਨਗੇ। ਉਸ ਵਕਤ ਆਪਾਂ ਸਾਰਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਾ ਕਰਕੇ ਸਾਰਿਆਂ ਨੇ ਹਾਜ਼ਰ ਹੋਣਾ ਹੈ। ਦਰਸ਼ਨੀ ਡਿਓੜੀ ਦੇ ਪਾਵਨ ਸਥਾਨ ਤੇ ਹਾਜ਼ਰ ਹੋਣਾ ਹੈ। ਇਸ ਤੋਂ ਉਪਰੰਤ ਸ਼ਾਮੀ ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਫਿਰ ਰਾਤਰੀ ਦਾ ਦੀਵਾਨ ਰਾਤ ਦੇ 12 ਵਜੇ ਤੱਕ ਪੰਥ ਦੇ ਮਹਾਨ ਢਾਡੀ ਸਾਹਿਬਾਨ ਗੁਰੂ ਜੀ ਸੁਣਾ ਕਰਕੇ ਆਪ ਜੀ ਨੂੰ ਨਿਹਾਲ ਕਰਨਗੇ। ਕੱਲ 25 ਤਰੀਕ ਇਸੇ ਤਰੀਕੇ ਨਾਲ ਚੜ੍ਹਦੀਆਂ ਕਲਾ ਵਿੱਚ ਗੁਰੂ ਕੇ ਚਰਨਾਂ ਵਿੱਚ ਹਾਜ਼ਰੀਆਂ ਆਪ ਸੰਗਤਾਂ ਨੇ ਲਵਾਉਣੀਆਂ ਨੇ।
26 ਅਤੇ 27 ਤਰੀਕ ਨੂੰ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਇਸ ਪਾਵਨ ਸਥਾਨ ਤੇ ਸਿੱਖ ਪੰਥ ਮਨਾਉਣ ਜਾ ਰਿਹਾ ਹੈ। ਤੇ ਜਿੱਥੇ 26 ਤਰੀਕ ਪੂਰਾ ਦਿਨ ਇਸ ਸਥਾਨ ਤੇ ਦੀਵਾਨ ਸੱਜਣੇ ਨੇ, 27 ਤਰੀਕ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ 11 ਵਜੇ ਤੋਂ ਲੈ ਕੇ 2 ਵਜੇ ਤੱਕ ਚੜ੍ਹਦੀਆਂ ਕਲਾ ਵਿੱਚ ਇਸੇ ਸਥਾਨ ਤੇ ਦੀਵਾਨ ਸੱਜਣਗੇ। ਤੇ ਮੁੱਖ ਸਮਾਗਮ 29 ਅਤੇ 30 ਅਕਤੂਬਰ ਨੂੰ ਪੰਜਾ ਸਾਹਿਬ ਦੀ ਪਾਵਨ ਧਰਤੀ ਹਸਨ ਅਬਦਾਲ ਵਿਖੇ ਪਾਕਿਸਤਾਨ ਦੀ ਧਰਤੀ ਤੇ ਵੀ ਜਾ ਕੇ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਸਿੱਖ ਕੌਮ ਮਨਾਉਣ ਜਾ ਰਹੀ ਹੈ। ਸੋ ਬੀਬੀ ਰਜਵਿੰਦਰ ਕੌਰ ਜੀ ਲੌਕਾ ਪਿੰਡ ਤੋਂ ਸਾਡੇ ਵਿੱਚ ਪਹੁੰਚੇ ਨੇ। 2 ਮਿੰਟ ਵਾਸਤੇ ਕਵਿਤਾ ਰਾਹੀਂ ਆਪ ਜੀ ਦੇ ਦਰਸ਼ਨ ਕਰ ਰਹੇ ਨੇ। ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਪਿਆਰੀ, ਗੁਰੂ ਕੀ ਸਵਾਰੀ ਸਾਧ ਸੰਗਤ ਜੀਓ, ਆਓ ਆਪਾਂ ਸਭ ਤੋਂ ਪਹਿਲਾਂ ਗੁਰੂ ਪਿਤਾ ਜੀ ਦੀ ਬਖਸ਼ੀ ਹੋਈ ਗੁਰਫਤਿਹ ਨਾਲ ਸਾਂਝ ਪਾ ਲਈਏ ਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੀ ਛੋੜ ਦਿਵਸ ਦੀਆਂ ਆਪ ਸਭ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਮੇਰੀ ਕਵਿਤਾ ਦਾ ਵਿਸ਼ਾ ਹੈ ਬੰਦੀ ਛੋੜ ਦਾਤਾ। ਹਰਗੋਬਿੰਦ ਤੂੰ ਹਿੰਦ ਦੀ ਜਿੰਦ ਬਣ ਕੇ ਦੁਖੀ ਜੀਵਾਂ ਦੇ ਦਰਦ ਵੰਡਾ ਦਿੱਤੇ। ਮੇਰੀ ਪੀਰੀ ਸਜਾ ਕੇ 2 ਤੇਗਾ ਥਰ ਥਰ ਹਥਿਆਰੇ ਕੰਬਾ ਦਿੱਤੇ। ਮੇਰੀ ਪੀਰੀ ਸਜਾ ਕੇ 2 ਤੇਗਾ ਥਰ ਥਰ ਹਥਿਆਰੇ ਕੰਬਾ ਦਿੱਤੇ। ਥਾਂ ਪਾਣੀ ਦੀ ਪਿਤਾ ਦਾ ਖੂਨ ਪਾ ਕੇ, ਥਾਂ ਪਾਣੀ ਦੀ ਪਿਤਾ ਦਾ ਖੂਨ ਪਾ ਕੇ ਸੁੱਕੇ ਧਰਮ ਦੇ ਫੁੱਲ ਖਿੜਾ ਦਿੱਤੇ। ਆਸਨ ਲਾ ਕੇ ਤਖਤ ਅਕਾਲ ਉੱਤੇ ਟੱਕੇ ਸ਼ਾਹੀ ਦੇ ਤਖਤ ਹਿਲਾ ਦਿੱਤੇ। ਪਾ ਚਰਨ ਗਵਾਲੀਅਰ ਕਿਲੇ ਅੰਦਰ, ਪਾ ਚਰਨ ਗਵਾਲੀਅਰ ਕਿਲੇ ਅੰਦਰ ਬੰਦੀ ਛੋੜ ਬਨ ਬੱਦੇ ਛੁਡਾ ਦਿੱਤੇ। ਰੋਂਦੇ ਦੁਖੀ ਮਜਲੂਮਾਂ ਨੂੰ ਗਲੇ ਲਾਇਆ, ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ। ਰੋਂਦੇ ਦੁਖੀ ਮਜਲੂਮਾਂ ਨੂੰ ਗਲੇ ਲਾਇਆ, ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ। ਅਣਖ ਹਿੰਦ ਦੀ ਸਿਸਕੀਆਂ ਵੇਖ ਲੈਂਦੀ, ਉਹ ਤੇਰੇ ਦਿਲ ਸੀ ਜਦੋਂ ਉਛਾਲ ਆਇਆ। ਟੱਕੇ ਸ਼ਾਹੀ ਨਾਲ ਲੜਨ ਲਈ ਰਣ ਅੰਦਰ ਤੂੰ ਸਿਰ ਲੱਥ ਸਾਥੀ ਲੈ ਕੇ ਨਾਲ ਆਇਆ। ਉਹ ਵੈਰੀ ਦਲਾਂ ਨੂੰ ਦੰਦਲਾਂ ਪੈ ਗਈਆਂ, ਵੈਰੀ ਦਲਾਂ ਨੂੰ ਦੰਦਲਾਂ ਪੈ ਗਈਆਂ। ਐਸਾ ਉਹਨਾਂ ਦੇ ਅੰਦਰ ਭੁਚਾਲ ਆਇਆ। ਮੇਰੀ ਲਿਸ਼ਕਦੀ ਵੇਖ ਕੇ ਕਹਿਣ ਸਾਰੇ ਸਾਡੇ ਲਈ ਅੱਲਾ ਕਿੱਥੋਂ ਕਾਲ ਆਇਆ। ਮੇਰੀ ਲਿਸ਼ਕਦੀ ਵੇਖ ਕੇ ਕਹਿਣ ਸਾਰੇ ਸਾਡੇ ਲਈ ਅੱਲਾ ਕਿੱਥੋਂ ਕਾਲ ਆਇਆ। ਚੁੱਕ ਗਏ ਵਾਂਗ ਕਮਾਨ ਕਮਾਨ ਅਫਸਰ ਜਦ ਤੂੰ ਚਿਲੇ ਤੇ ਤੀਰ ਚੜਾ ਦਿੱਤੇ। ਖਿੜੇ ਫੁੱਲਾਂ ਦੇ ਵਾਂਗ ਮਜਲੂਮ ਸਾਰੇ ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ। ਖਿੜੇ ਫੁੱਲਾਂ ਦੇ ਵਾਂਗ ਮਜਲੂਮ ਸਾਰੇ ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ। ਸੋਮੇ ਗੰਗਾ ਦੇ ਜਹੇ ਤੂੰ ਦਿਲ ਠਾਰੇ, ਪੀਲੇ ਮੂੰਹਾਂ ਤੇ ਲਾਲੀਆਂ ਆ ਗਈਆਂ। ਮੌਤ ਮੂਲ ਬੇਟ ਦੇ ਦਫਾ ਹੋਈ, ਦੇਸ਼ ਵਿੱਚ ਖੁਸ਼ਹਾਲੀਆਂ ਆ ਗਈਆਂ। ਕਲੀਆਂ ਸਹਿਮੀਆਂ ਨੇ ਉਤਾਂ ਧੌਣ ਚੁੱਕੀ, ਪੂਰੇ ਜੋਬਨ ਤੇ ਡਾਲੀਆਂ ਆ ਗਈਆਂ। ਖੁੱਲੀ ਹਵਾ ਵਿੱਚ ਖੁਸ਼ੀ ਨਾਲ ਪੱਤਿਆਂ ਨੂੰ ਫਿਰ ਵਜਾਉਣੀਆਂ ਤਾੜੀਆਂ ਆ ਗਈਆਂ। ਖੁੱਲੀ ਹਵਾ ਵਿੱਚ ਖੁਸ਼ੀ ਨਾਲ ਪੱਤਿਆਂ ਨੂੰ ਫਿਰ ਵਜਾਉਣੀਆਂ ਤਾੜੀਆਂ ਆ ਗਈਆਂ। ਜਦ ਖਿਜਾ ਦੇ ਵਿੱਚ ਬਹਾਰ ਆ ਗਈ, ਜਦ ਖਿਜਾ ਦੇ ਵਿੱਚ ਬਹਾਰ ਆ ਗਈ। ਮੋਤੀ ਤਰੇਲ ਦੇ ਕੁਦਰਤ ਵਛਾ ਦਿੱਤੇ। ਹੁਸਨ ਫੁੱਲਾਂ ਦਾ ਹੱਸਦਾ ਕਵੇ ਦਾਤਾ, ਹੁਸਨ ਫੁੱਲਾਂ ਦਾ ਹੱਸਦਾ ਕਵੇ ਦਾਤਾ। ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ, ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ। ਤੁਮਾਂ 4 ਸਪੇਰੇ ਹੀ ਪੈ ਗਈਆਂ, ਤੁਮਾਂ 4 ਸਪੇਰੇ ਹੀ ਪੈ ਗਈਆਂ। ਬੰਦੀ ਛੋੜ ਦੇ ਪਰ ਉਪਕਾਰ ਦੀਆਂ, ਹੋ ਕੇ ਹਾਵੇ ਹਮੇਸ਼ਾ ਲਈ ਹਵਾ ਹੋ ਗਏ। ਹੋਈਆਂ ਮੁਸ਼ਕਲਾਂ ਹੱਲ ਸੰਸਾਰ ਦੀਆਂ, ਹੋ ਕੇ ਹਾਵੇ ਹਮੇਸ਼ਾ ਲਈ ਹਵਾ ਹੋ ਗਏ। ਮੁਸ਼ਕਲਾਂ ਹੋਈਆਂ ਹੱਲ ਸੰਸਾਰ ਦੀਆਂ। ਚਰਨੀ ਡਿੱਗ ਹੰਕਾਰੀਆਂ ਪਾਪੀਆਂ ਨੇ ਇਨਾਂ ਮੰਨੀਆਂ ਸੱਚੀ ਸਰਕਾਰ ਦੀਆਂ। ਦਿਲਾਂ ਵਿੱਚੋਂ ਕਦੂਰਤਾਂ ਨਸ਼ਟ ਹੋਈਆਂ, ਗੰਢਾਂ ਪਿੰਡੀਆਂ ਪਈਆਂ ਪਿਆਰ ਦੀਆਂ। ਪੀਰੀ ਪਹਿਨ ਕੇ ਪੀਰਾਂ ਦੀ ਰਮਜ ਦੱਸੀ, ਪੀਰੀ ਪਹਿਨ ਕੇ ਪੀਰਾਂ ਦੀ ਰਮਜ ਦੱਸੀ। ਮੇਰੀ ਨਾਲ ਸੀ ਜ਼ੁਲਮ ਮਢਾ ਦਿੱਤੇ, ਪੈਦਾ ਸੰਤ ਸਿਪਾਹੀ ਸੀ ਤੇਗ ਕਰਕੇ
ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ। ਪੈਦਾ ਸੰਤ ਸਿਪਾਹੀ ਸੀ ਤੇਗ ਕਰਕੇ, ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ, ਹੰਝੂ ਹਾਸਿਆਂ ਵਿੱਚ ਬਦਲਾ ਦਿੱਤੇ। ਹੋਈਆਂ ਗਲਤੀਆਂ ਦੀ ਭੁੱਲ ਚੁੱਕੀਵਾਂ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਬੀਬੀ ਰਜਵਿੰਦਰ ਕੌਰ, ਬੀਬਾ ਰਜਵਿੰਦਰ ਕੌਰ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ, ਜੋਸ਼ੀਲੇ ਢੰਗ ਦੇ ਨਾਲ ਮੀਰੀ ਪੀਰੀ ਦੇ ਮਾਲਕ ਦੀਆਂ ਸਿਫਤਾਂ ਕਵਿਤਾ ਰਾਹੀਂ ਕਰਕੇ ਆਪ ਸੰਗਤ ਨੂੰ ਨਿਹਾਲ ਕੀਤਾ। ਸੰਗਤ ਵੱਲੋਂ ਇੱਕ ਵੀਰ ਜੀ ਨਾਂ ਨਹੀਂ ਦੱਸ ਕੇ ਗਏ, 500 ਰੁਪਈਆ, ਇੱਕ ਵੀਰ ਜੀ ਮਨਜੀਤ ਸਿੰਘ ਜੀ 100 ਰੁਪਈਆ, ਇੱਕ ਵੀਰ ਜੀ 50 ਰੁਪਈਏ ਇਹ ਬੱਚੀ ਨੂੰ ਇਨਾਮ ਵਜੋਂ ਦੇ ਕੇ ਗਏ ਨੇ। ਮੈਂ ਬੇਨਤੀ ਕਰਾਂਗਾ ਬੱਚੀ ਨੂੰ ਕਿ ਇਹ ਇਨਾਮ ਜੋ ਸੰਗਤ ਨੇ ਮਾਣ ਬਖਸ਼ਿਸ਼ ਕੀਤਾ ਹੈ ਇਹ ਪਿਆਰ ਨਾਲ ਪ੍ਰਵਾਨ ਕਰਨ ਤੇ ਸਾਰੇ ਚੜ੍ਹਦੀ ਕਲਾ ਵਿੱਚ ਅਸੀਸ ਬਖਸ਼ੋ ਜੀ। ਬੋਲੇ ਸੋ ਨਿਹਾਲ। ਸਤਿਗੁਰੂ ਮਿਹਰ ਭਰਿਆ ਹੱਥ ਰੱਖਣ ਜਿਹੜੇ ਇਹ ਬੱਚੇ ਆਉਣ ਵਾਲੇ ਸਮੇਂ 'ਚ ਕੌਮ ਦਾ ਜਿਨ੍ਹਾਂ ਨੇ ਭਵਿੱਖ ਬਣਨਾ ਹੈ, ਇਹਨਾਂ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣੇ, ਆਪਣੇ ਦਰ ਘਰ ਦੀਆਂ ਸੇਵਾਵਾਂ ਸਤਿਗੁਰੂ ਜੀ ਲੈਂਦੇ ਰਹਿਣ। ਸੋ ਪੰਥ ਦੇ ਮਹਾਨ ਕਵੀ ਸਹਿਬਾਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਬੜਾ ਵੱਡਾ ਮਾਣ ਬਖਸ਼ਿਸ਼ ਕੀਤਾ ਹੈ, ਕਲਗੀਧਰ ਪਾਤਸ਼ਾਹ ਤੇ ਖੁਦ ਆਪਣੇ ਆਪ ਨੂੰ ਕਵੀਆਂ ਦੇ ਵਿੱਚ ਸ਼ਾਮਲ ਕਰਕੇ ਕਵੀਆਂ ਨੂੰ ਮਾਣ ਬਖਸ਼ਦੇ ਸੀ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਸ਼ਾਇਰ ਕਹਿ ਕੇ, ਸ਼ਾਇਰ ਦੇ ਰੂਪ ਵਿੱਚ ਪ੍ਰਗਟ ਕਰਕੇ ਕਵੀਆਂ ਨੂੰ ਮਾਣ ਦੇ ਕਰਕੇ ਗਏ ਹੈ। ਸੋ ਮਹਾਨ ਕਵੀ ਗੁਰੂ ਕੀ ਗੋਦ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਤੇ ਸਤਿਗੁਰੂ ਹੀ ਤਰਸ ਕਰਕੇ ਆਪਣੀਆਂ ਸੇਵਾਵਾਂ ਲੈਂਦੇ ਨੇ। ਬਲ ਸਾਹਿਬ ਪੰਥ ਦੇ ਮਹਾਨ ਕਵੀ ਜਿਨ੍ਹਾਂ ਤੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੇ ਉਹ ਵੀ ਸਾਡੇ ਵਿੱਚ ਪਹੁੰਚ ਚੁੱਕੇ ਹੋਏ ਨੇ। ਸਾਰੇ ਹੀ ਨਾਮਵਰ ਕਵੀ ਜਿਨ੍ਹਾਂ ਦੇ ਮੈਂ ਕਿਹਦੇ ਨਾਂ ਲਵਾਂ, ਕਿਉਂਕਿ ਆਪ ਜੀ ਹਮੇਸ਼ਾ ਹੀ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸੁਣਦੇ ਹੋ, ਸਤਿਕਾਰ ਦਿੰਦੇ ਹੋ, ਮਾਣ ਬਖਸ਼ਿਸ਼ ਕਰਦੇ ਹੋ। ਸੋ 1 ਵਜੇ ਤੱਕ ਦਾ ਸਮਾਂ ਹੈ। ਮੈਂ ਵਾਰੀ-ਵਾਰੀ, ਕਿਉਂਕਿ ਹੁਣ ਸਮਾਂ ਸੀਮਤ ਕਰਕੇ ਜਿਵੇਂ ਕਵੀ ਸਾਹਿਬਾਨ ਨੇ ਸਮੇਂ ਦੀ ਵੰਡ ਕੀਤੀ ਹੈ, 5-5 ਮਿੰਟ ਦੀ ਇੱਕ ਹਾਜ਼ਰੀ ਹੋਣੀ ਹੈ, ਕਿਉਂਕਿ ਲਗਭਗ 18-20 ਦੇ ਕਰੀਬ ਕਵੀ ਸਾਹਿਬਾਨ ਸਾਡੇ ਕੋਲ ਪਹੁੰਚੇ ਹੋਏ ਨੇ। ਸੋ ਮੈਂ ਸਰਦਾਰ ਕੁਲਵੰਤ ਸਿੰਘ ਜੀ ਕੋਮਲ ਪੱਟੀ ਤੋਂ ਪਹੁੰਚੇ ਨੇ। ਮੈਂ ਬੇਨਤੀ ਕਰਾਂਗਾ ਉਹ ਸਭ ਤੋਂ ਪਹਿਲਾਂ ਇਹ ਕਵਿਤਾ ਦੇ ਰਾਹੀਂ ਆਪ ਸੰਗਤਾਂ ਨੂੰ ਗੁਰੂ ਜੀ ਸੁਣਾ ਕਰਕੇ ਬੰਦੀ ਛੋੜ ਦਿਵਸ ਦੀ ਵਧਾਈ ਦੇਣ। ਸੋ ਵਾਰੀ-ਵਾਰੀ ਕਵੀ ਸਾਹਿਬਾਨ ਇਸੇ ਤਰ੍ਹਾਂ 1 ਵਜੇ ਤੱਕ ਆਪ ਸੰਗਤਾਂ ਨੂੰ ਗੁਰੂ ਕਾ ਜਸ ਕਵਿਤਾ ਰਾਹੀਂ ਸੁਣਾ ਕੇ ਨਿਹਾਲ ਕਰਨਗੇ। ਆਓ ਕਵੀ ਸਾਹਿਬਾਨਾਂ ਦੇ ਸਾਰਿਆਂ ਦੇ ਸਤਿਕਾਰ ਵਾਸਤੇ ਜਿੰਨੀ ਸੰਗਤ ਗੁਰੂ ਕੀ ਗੋਦ ਵਿੱਚ ਬੈਠੇ ਚੜ੍ਹਦੀ ਕਲਾ ਨਾਲ ਜਕਾਰਾ ਬੁਲਾਈਏ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਡਾਲ ਵਿੱਚ ਬੇਅੰਤ ਸੰਗਤਾਂ ਹਾਜ਼ਰ ਹਨ, ਪਰ ਫਤਿਹ ਦਾ ਜਵਾਬ ਬਹੁਤ ਢਿੱਲਾ ਵਿੱਚ ਆਇਆ ਹੈ। ਆਪ ਜੀ ਨੇ ਫਤਿਹ ਦਾ ਜਵਾਬ ਗੱਜ ਕੇ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਦ ਆ ਫਤਿਹ ਦਾ ਜਵਾਬ ਫਤਿਹ ਵਿੱਚ ਦਿੰਦੇ ਹੋ ਤਾਂ ਤੁਹਾਡੀਆਂ ਹਾਜ਼ਰੀਆਂ ਗੁਰੂ ਦਰਬਾਰ ਵਿੱਚ ਲੱਗ ਜਾਂਦੀਆਂ ਹਨ। ਇਸ ਵਾਸਤੇ ਫਤਿਹ ਬੁਲਾਉਣ ਤੋਂ ਗਰੇਜ ਨਾ ਕਰਿਆ ਕਰੋ, ਪੂਰੇ ਜੋਸ਼ ਦੇ ਨਾਲ ਫਤਿਹ ਬੁਲਾਇਆ ਕਰੋ। ਅੱਜ ਦਾ ਇਹ ਖੁਸ਼ੀਆਂ ਦਾ ਦਿਹਾੜਾ, ਦੀਵਾਲੀ, ਜਿਸ ਘਰ ਦੇ ਵਿੱਚ ਸੁੱਖ ਸਾਂਦ ਹੋਵੇ, ਨਵੇਂ ਕਾਰਜ ਹੋਣ, ਤਾਂ ਉਸ ਘਰ ਦੀਵਾਲੀ ਮਨਾਈ ਜਾਂਦੀ ਹੈ। ਸ਼੍ਰੀ 52 ਰਾਜਿਆਂ ਨੂੰ ਲੈ ਕੇ ਬੰਦੀ ਛੋੜ ਨਾਮ ਉਹਨਾਂ ਦਾ ਹੋਇਆ। ਉਹਨਾਂ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਦੀਪਮਾਲਾ ਕੀਤੀ, ਜੋ ਦੀਵਾਲੀ ਆਪ ਅੱਜ ਮਨਾ ਰਹੇ ਹੋ। ਟਾਈਮ ਸੀਮਤ ਹੈ, ਪਿਆਰ ਨਾਲ ਸਰਵਣ ਕਰੋ ਜੀ। ਖੁਸ਼ੀਆਂ ਨਾਲ ਹੀ ਲੱਗਦੇ ਮੇਲੇ, ਖੁਸ਼ੀਆਂ ਨਾਲ ਬਹਾਰਾਂ, ਖੁਸ਼ੀਆਂ ਨਾਲ ਹੀ ਮਿਲਦੀਆਂ, ਰੱਬ ਨਾਲ ਦਿਲ ਦੀਆਂ ਤਾਰਾਂ। ਖੁਸ਼ੀਆਂ ਹੋਣ ਤਾਂ ਮੱਥਾ ਟੇਕਣਾ, ਖੁਸ਼ੀਆਂ ਹੋਣ ਤਾਂ ਮੱਥਾ ਟੇਕਣਾ, ਸੰਗਤਾਂ ਆਉਣ ਹਜ਼ਾਰਾਂ। ਖੁਸ਼ੀਆਂ ਹੋਣ ਤਾਂ ਘਰ ਵਿੱਚ ਕੋਮਲ ਖਿੜ ਜਾਵਣ ਗੁਲਜ਼ਾਰਾਂ।
ਸੋ ਕਵਿਤਾ ਪੇਸ਼ ਹੈ। ਜਗਮਗ ਜਗਮਗ ਜਗੇ ਦੀਵਾਲੀ, ਜਗਮਗ ਜਗਮਗ ਜਗੇ ਦੀਵਾਲੀ, ਘਰ ਘਰ ਵਿੱਚ ਰਚਨਾਈਆਂ, ਇੱਕ ਦੂਜੇ ਨੂੰ ਮਿਲ ਮਿਲ ਸੰਗਤ ਦੇਵੇ ਪਈ ਵਧਾਈਆਂ। ਸ਼੍ਰੀ ਹਰਿਮੰਦਰ ਸਾਹਿਬ ਜੀ ਦਾ, ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਇਹ ਜਗਮਗ ਜਗਮਗ ਕਰਦਾ ਵੇੜਾ, ਖੁਸ਼ੀਆਂ ਦੇ ਨਾਲ ਦਿਲ ਭਰ ਜਾਵੇ, ਲੱਗੀ ਰੌਣਕ ਤੱਕਦਾ ਜਿਹੜਾ। ਦੂਰੋਂ ਦੂਰੋਂ ਚੱਲ ਕੇ ਸੰਗਤਾਂ ਸ਼ਰਨ ਗੁਰੂ ਦੀ ਆਈਆਂ, ਜਗਮਗ ਜਗਮਗ ਜਗੇ ਦੀਵਾਲੀ, ਘਰ ਘਰ ਵਿੱਚ ਰਚਨਾਈਆਂ। 22 ਤਾਰ ਦੇ 52 ਰਾਜੇ, 22 ਤਾਰ ਦੇ 52 ਰਾਜੇ, ਛੇਵੇਂ ਗੁਰਾਂ ਰਿਹਾ ਕਰਵਾਏ, ਬੰਦੀ ਛੋੜ ਆਖਦੀ ਸੰਗਤ, ਰਾਜੇ ਚੱਲ ਗੁਰੂ ਦਰ ਆਏ। ਸਾਰੇ ਜਗ ਵਿੱਚ ਜਗੀ ਦੀਵਾਲੀ, ਸਾਰੇ ਜਗ ਵਿੱਚ ਜਗੀ ਦੀਵਾਲੀ, ਖੁਸ਼ੀਆਂ ਧੂਣ ਸਮਾਈਆਂ, ਜਗਮਗ ਜਗਮਗ ਜਗੇ ਦੀਵਾਲੀ, ਘਰ ਘਰ ਵਿੱਚ ਰੁਸ਼ਨਾਈਆਂ। ਜਿਸ ਘਰ ਰੱਬ ਦੀ ਰਹਿਮਤ ਹੋਵੇ, ਬੰਨਿਆ ਉੱਤੇ ਦੀਵੇ ਜਗਦੇ, ਰੰਗ ਬਰੰਗੀਆਂ ਮੋਮਬੱਤੀਆਂ ਨਾਲ ਬੜੇ ਹੀ ਸੋਹਣੇ ਲੱਗਦੇ। ਵਿੱਚ ਬਾਜ਼ਾਰਾਂ ਵਿਕਣ ਲੱਗਦੀਆਂ, ਰੰਗ ਬਰੰਗੀਆਂ ਮਠਿਆਈਆਂ, ਜਗਮਗ ਜਗਮਗ ਜਗੇ ਦੀਵਾਲੀ, ਘਰ ਘਰ ਵਿੱਚ ਰਚਨਾਈਆਂ। ਅੰਮ੍ਰਿਤ ਦਾ ਹੈ ਸੋਮਾ ਇੱਥੇ, ਦੁਖੜੇ ਸਭ ਦੇ ਹਰਦਾ, ਸ਼ਰਧਾ ਦੇ ਨਾਲ ਆ ਕੇ ਜੋ ਇਸ਼ਨਾਨ ਇਸ ਵਿੱਚ ਕਰਦਾ। ਕੋਮਲ ਚਿੱਤ ਨਾਲ ਹਰ ਕੋਈ ਆਖੇ, ਕੋਮਲ ਚਿੱਤ ਨਾਲ ਹਰ ਕੋਈ ਆਖੇ, ਉਹ ਮੇਰ ਕਰੀ ਮੇਰੇ ਸਾਈਆਂ, ਜਗਮਗ ਜਗਮਗ ਜਗੇ ਦੀਵਾਲੀ, ਘਰ ਘਰ ਵਿੱਚ ਰਚਨਾਈਆਂ। ਜਗਮਗ ਜਗਮਗ ਜਗੇ ਦੀਵਾਲੀ, ਘਰ ਘਰ ਵਿੱਚ ਰਚਨਾਈਆਂ, ਘਰ ਘਰ ਵਿੱਚ ਰਚਨਾਈਆਂ। ਜਿਨ੍ਹਾਂ ਜਿਨ੍ਹਾਂ ਵੀਰਾਂ ਵੱਲੋਂ ਮਾਇਆ ਆਈ ਹੈ, ਮਹਾਰਾਜ ਏਕ ਤੋਂ ਨੇਕ ਬਖਸ਼ੇ, ਚੜ੍ਹਦੀਆਂ ਕਲਾ ਰੱਖੇ, ਭੰਡਾਰੇ ਭਰਪੂਰ ਕਰੇ। ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ, ਤੇ ਸਰਦਾਰ ਸਤਵੰਤ ਸਿੰਘ ਜੀ ਪ੍ਰਚਾਰਕ, ਜਿਨ੍ਹਾਂ ਨੇ ਸਾਨੂੰ ਗੁਰੂ ਵਰਗੀ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਕੁਲਵੰਤ ਸਿੰਘ ਜੀ ਕੋਮਲ, ਜੋ ਪੱਟੀ ਤੋਂ ਸਾਡੇ ਵਿੱਚ ਪਹੁੰਚੇ ਨੇ, ਪੰਥ ਦੇ ਮਹਾਨ ਕਵੀ, ਜਿਨ੍ਹਾਂ ਨੇ ਆਪ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਕਵਿਤਾ ਦੇ ਰਾਹੀਂ ਦਿੱਤੀਆਂ ਨੇ। ਅੱਜ ਦੇ ਸਮੁੱਚੇ ਸਮਾਗਮ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋ ਕਰਕੇ ਇਹ ਵਿਸ਼ੇਸ਼ ਤੌਰ ਤੇ ਸਜਾਏ ਗਏ ਨੇ। ਨਾਲ ਹੀ ਸਟੇਜ ਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮਾਨਯੋਗ ਮੈਨੇਜਰ ਸਾਹਿਬ ਸਰਦਾਰ ਗੁਰਤਿੰਦਰਪਾਲ ਸਿੰਘ ਜੀ, ਉਹ ਵੀ ਸੁਸ਼ੋਭਿਤ ਨੇ। ਬਹੁਤ ਸੋਹਣੀਆਂ ਸੇਵਾਵਾਂ ਪੰਥ ਨੂੰ ਸਮਰਪਿਤ ਹੋ ਕਰਕੇ ਇਹ ਸਾਰੀ ਸਟੇਜ ਦੀ ਦੇਖ ਰੇਖ ਦੀ ਸੇਵਾ ਉਹ ਨਾਲ ਨਿਭਾ ਰਹੇ ਨੇ। ਸੋ ਮੈਂ ਬੇਨਤੀ ਕਰਾਂਗਾ, ਬਹੁਤ ਹੀ ਸਤਿਕਾਰਯੋਗ ਸਰਦਾਰ ਜਸਬੀਰ ਸਿੰਘ ਜੀ ਤੇਗ, ਪੰਥ ਦੇ ਮਹਾਨ ਕਵੀ, ਉਹਨਾਂ ਨੂੰ ਬੇਨਤੀ ਹੈ ਉਹ ਸਟੇਜ ਤੇ ਸੱਜਣ ਦੀ ਕਿਰਪਾਲਤਾ ਕਰਨ। ਉਹਨਾਂ ਤੋਂ ਉਪਰੰਤ ਸਰਦਾਰ ਗੁਰਸ਼ਰਨਜੀਤ ਸਿੰਘ ਜੀ ਖੋਜੇਪੁਰੀ, ਉਹ ਵੀ ਵੀਰ ਜੀ ਤਿਆਰ ਰਹਿਣ, ਤੇ ਬਾਕੀ ਸਾਰੇ ਕਵੀ ਸਾਹਿਬਾਨ ਵਾਰੀ-ਵਾਰੀ ਆਪ ਸੰਗਤਾਂ ਦੇ ਰੂਬਰੂ ਹੋ ਰਹੇ ਨੇ। ਸੰਗਤ ਜੀ ਬੜੇ ਪਿਆਰ ਨਾਲ ਸਰਵਣ ਕਰੀਏ। ਤੇ ਮੈਂ ਬੇਨਤੀ ਕਰਾਂ, ਕਿਉਂਕਿ ਸਮਾਂ 1 ਵਜੇ ਤੱਕ ਹੈ ਤੇ ਪੰਥ ਦੇ ਕਵੀ ਸਾਹਿਬਾਨ ਕੋਲ ਖਜ਼ਾਨਾ ਬਹੁਤ ਕੀਮਤੀ ਹੈ, ਸੋ ਪਰ ਸੀਮਤ ਸਮੇਂ ਵਿੱਚ ਕਵੀ ਸਾਹਿਬਾਨ ਕੁੱਜੇ 'ਚ ਵੀ ਸਮੁੰਦਰ ਬੰਦ ਕਰਦੇ ਹੈ। ਇਹ ਵੀ ਕਵੀਆਂ ਕੋਲ ਹੀ ਇਸ ਕਲਾ ਹੋਇਆ ਕਰਦੀ ਹੈ। ਸੋ ਮੈਂ ਬੇਨਤੀ ਕਰਾਂਗਾ, ਇਸ ਚੀਜ਼ ਦਾ ਵੀ ਸਾਰਿਆਂ ਨੇ ਧਿਆਨ ਜ਼ਰੂਰ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु की सवाजी नवाजी साथ संगत जियो,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਨੇਜਰ ਸਾਹਿਬ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਵੱਲੋਂ ਇਸ ਬੰਦੀ ਛੋੜ ਦਿਵਸ ਤੇ ਕਵੀ ਦਰਬਾਰ ਦਾ ਆਯੋਜਿਤ ਕਰਵਾਇਆ ਗਿਆ ਔਰ ਬੜੇ ਮਾਣ ਸਤਿਕਾਰ ਨਾਲ ਕਵੀ ਸੱਜਣਾ ਨੂੰ ਜਿਹੜਾ ਸੱਦਾ ਪੱਤਰ ਭੇਜਿਆ ਗਿਆ ਹੈ। ਕਵੀ ਦਰਬਾਰ ਦੀ ਆਰੰਭਤਾ ਹੋ ਚੁੱਕੀ ਹੈ ਔਰ ਦਾਸ ਨੂੰ ਹੁਕਮ ਹੋਇਆ ਆਪਣੀ ਨਜ਼ਮ ਪੇਸ਼ ਕਰਨ ਦਾ। ਮੈਂ ਆਪਣੀ ਨਜ਼ਮ ਜਿਹੜੀ ਪੇਸ਼ ਕਰ ਰਿਹਾ ਹਾਂ, ਜਿਸ ਵਕਤ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੋਈ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਇਨਕਲਾਬ ਲਿਆਂਦਾ। ਜੋ ਇਨਕਲਾਬ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਲਿਆਂਦਾ, ਉਸ ਸਮੇਂ ਨੂੰ ਮੈਂ ਆਪਣੀ ਕਵਿਤਾ ਵਿੱਚ ਕਲਮਬੰਦ ਕੀਤਾ, ਜੋ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ। ਬੰਦੀ ਛੋੜ ਸਤਿਗੁਰ ਸਾਂਝਾ ਸਾਰਿਆਂ ਦਾ, ਇਨਕਲਾਬ ਦਾ ਮੋਢੀ ਨਿਧੜਕ ਯੋਧਾ ਬਣਿਆ ਆਸਰਾ ਦਿਰਾ ਦੁਖਿਆਰਿਆਂ ਦਾ। ਨਿਧੜਕ ਯੋਧਾ ਬਣਿਆ ਆਸਰਾ ਜਿਹੜਾ ਦੁਖਿਆਰਿਆਂ ਦਾ, ਜੰਗ ਵਿੱਚ ਮੌਤ ਦੀ ਗੋਦ ਸਵਾ ਸੂਰੇ ਮਾਨ ਤੋੜਿਆ ਜਿਸ ਨੇ ਹੰਕਾਰਿਆਂ ਦਾ। ਸਾੜਨ ਵਾਸਤੇ ਜ਼ਾਲਮਾਂ ਜ਼ਾਬਰਾਂ ਨੂੰ ਰੂਪ ਧਾਰਿਆ ਜਿਸ ਅੰਗਿਆਰਿਆਂ ਦਾ। ਜ਼ੋਰ ਹਿੱਕਦੇ ਰੋਕਿਆ ਪਲਾਂ ਅੰਦਰ ਚੜਿਆ ਹੜ੍ਹ ਜਿਸ ਨੇ ਜ਼ੁਲਮੀ ਭਾਜ ਦਿੱਤੀ। ਮੈਦਾਨ ਵਿੱਚ ਦੁਸ਼ਮਣਾਂ ਨੂੰ ਮਦਦਗਾਰ ਬਣਾ ਜਿਹੜਾ ਹਾਰਿਆਂ ਦਾ। ਉਹ ਨਿਰਵੈਰ ਨਿਰਭਉ ਨਿਰਲੇਪ ਹੈਸੀ ਬੰਦੀ ਛੋੜ ਸਤਿਗੁਰ ਸਾਂਝਾ ਸਾਰਿਆਂ ਦਾ। ਜਿਸ ਨੇ ਧਾਰ ਕੇ ਮੀਰੀ ਪੀਰੀ ਦੋ ਤੇਗਾਂ ਹਲਚਲ ਸਾਰੇ ਜ਼ਮਾਨੇ 'ਚ ਪਾ ਦਿੱਤੀ। ਜਿਸ ਨੇ ਧਾਰ ਕੇ ਮੀਰੀ ਪੀਰੀ ਦੋ ਤੇਗਾਂ ਹਲਚਲ ਸਾਰੇ ਜ਼ਮਾਨੇ 'ਚ ਪਾ ਦਿੱਤੀ। ਜਿਸ ਦੇ ਦਰ ਉੱਤੇ ਆ ਕੇ ਸ਼ਹਿਨਸ਼ਾਹਾਂ ਧੌਣ ਆਕੜੀ ਹੋਈ ਝੁਕਾ ਦਿੱਤੀ। ਜਿਸ ਨੇ ਸਾਜ ਕੇ ਤਖਤ ਅਕਾਲ ਇੱਥੇ ਸ਼ਾਹੀ ਤਖਤਾਂ ਦੀ ਚੂਲ ਹਿਲਾ ਦਿੱਤੀ। ਜਾਨਾਂ ਵਾਰ ਕੇ ਮੌਤ ਨੂੰ ਵਰੇ ਜਿਹੜਾ ਉਹ ਸਿਰਲੱਥਾਂ ਦੀ ਫੌਜ ਬਣਾ ਦਿੱਤੀ। ਡਿੱਗੇ ਢੱਠਿਆਂ ਨੂੰ ਚੁੱਕ ਕੇ ਗਲੇ ਲਾਇਆ। ਡਿੱਗੇ ਢੱਠਿਆਂ ਨੂੰ ਚੁੱਕ ਕੇ ਗਲੇ ਲਾਇਆ। ਮਲਿਆ ਮੇਟ ਕੀਤਾ ਜਿਸ ਹੰਕਾਰਿਆਂ ਦਾ ਚੌਹਾਂ ਦਿਸ਼ਾਵਾਂ ਵਿੱਚੋਂ। ਚੌਹਾਂ ਦਿਸ਼ਾਵਾਂ ਵਿੱਚੋਂ ਇਹੋ ਆਵਾਜ਼ ਆਵੇ, ਬੰਦੀ ਛੋੜ ਸਤਿਗੁਰ ਸਾਂਝਾ ਸਾਰਿਆਂ ਦਾ। ਝੋਲੀ ਭਰੀ ਸੁਲੱਖਣੀ ਸਖਣੀ ਦੀ, ਭਾਗ ਭਰੀ ਦੇ ਭਾਗ ਜਗਾ ਦਿੱਤੇ। ਕਾਲੇ ਲੇਖ ਸੀ ਜਿਨ੍ਹਾਂ ਦੇ ਰਾਤ ਨਾਲੋਂ ਸੂਰਜ ਵਾਂਗਰਾ ਉਹ ਚਮਕਾ ਦਿੱਤੇ। ਕਮਜ਼ੋਰ ਹੱਥਾਂ 'ਚ ਤਲਵਾਰ ਫੜਾ ਦਿੱਤੀ। ਕੋਮਲ ਫੁੱਲ ਫੌਲਾਦ ਬਣਾ ਦਿੱਤੇ। ਭਗਤੀ ਸ਼ਕਤੀ ਦੇ ਦੱਸ ਕੇ ਕਾਰਨਾਮੇ ਮੁਗਲ ਰਾਜ ਦੇ ਥੰਮ ਥੜਕਾ ਦਿੱਤੇ। ਭਗਤੀ ਸ਼ਕਤੀ ਦੇ ਦੱਸ ਕੇ ਕਾਰਨਾਮੇ ਮੁਗਲ ਰਾਜ ਦੇ ਥੰਮ ਥੜਕਾ ਦਿੱਤੇ। ਕੋਈ ਸੂਰਮਾ ਵੀ ਚੱਲ ਨਹੀਂ ਸਕਿਆ ਵਾਰ ਜਿਸ ਦੇ ਖੰਡੇ ਦੋ ਧਾਰਿਆਂ ਦਾ। ਕਿਹਾ ਜੱਗ ਨੇ ਵੇਖ ਇਨਸਾਫ ਜਿਸ ਦਾ, ਬੰਦੀ ਛੋੜ ਸਤਿਗੁਰ ਸਾਰਿਆਂ ਦਾ। ਆਖਰੀ ਸਤਰਾਂ ਜੀ। ਮਹਾਰਾਜ ਦੀ ਉਪਮਾ 'ਚ ਕਿਸੇ ਆਖਿਆ ਮਾਨ ਨਿਮਾਣਿਆਂ ਦਾ। ਕਿਸੇ ਆਖਿਆ ਸਤਿਗੁਰੂ ਹਰਗੋਬਿੰਦ ਸਾਹਿਬ, ਕਿਸੇ ਆਖਿਆ ਮਾਨ ਨਿਮਾਣਿਆਂ ਦਾ। ਕਿਸੇ ਦੁਖੀ ਦੀ ਆਖਿਆ ਧੀਰ ਉਸ ਨੂੰ ਸੱਚਾ ਪਾਤਸ਼ਾਹ। ਕਿਸੇ ਨੇ ਕਿਹਾ ਉਸ ਨੂੰ, ਕਿਸੇ ਆਖਿਆ ਸ਼ਾਹੀ ਫਕੀਰ ਉਸ ਨੂੰ। ਕਿਸੇ ਢਾਲ ਮਜ਼ਲੂਮ ਦੀ ਕਿਹਾ ਉਸ ਨੂੰ। ਕਿਸੇ ਜ਼ਾਲਮਾਂ ਲਈ ਸ਼ਮਸ਼ੀਰ ਉਸ ਨੂੰ। ਥਾਂ ਥਾਂ ਸੱਚ ਦੇ
ਝੰਡੇ ਝੁਲਾਉਣ ਵਾਲਾ ਮੈਂ ਆਖਦਾ ਪੀਰਾਂ ਦਾ ਪੀਰ ਉਸ ਨੂੰ, ਜਿਸ ਨੇ ਮੀਰੀਆਂ ਪੀਰੀਆਂ ਧਾਰੀਆਂ ਨੇ ਜਲਵਾ ਦੱਸਿਆ ਨਵਾਂ ਨਜ਼ਾਰਿਆਂ ਦਾ। 22 ਧਾਰ ਦੇ ਰਾਜਿਆਂ ਕਿਹਾ ਰਿਹਾਈ ਪਾ ਕੇ, ਬੰਦੀ ਛੋੜ ਸਾਂਝਾ ਸਾਰਿਆਂ ਦਾ, ਬੰਦੀ ਛੋੜ ਸਾਂਝਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਜਸਬੀਰ ਸਿੰਘ ਜੀ ਤੇਗ ਜੀ ਦਾ, ਜਿਨ੍ਹਾਂ ਨੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਤਾ ਜੀ ਦੇ ਇਤਿਹਾਸ ਕਵਿਤਾ ਦੇ ਨਾਲ ਜੋੜਿਆ ਹੈ। ਹੁਣ ਆਪ ਜੀ ਦੇ ਸਨਮੁਖ ਭਾਈ ਗੁਰਸ਼ਰਨਜੀਤ ਸਿੰਘ ਜੀ ਖੋਜੇਪੁਰੀ ਆਪ ਜੀ ਨੂੰ 5 ਮਿੰਟ ਵਾਸਤੇ ਕਵਿਤਾ ਰਾਹੀਂ ਗੁਰ ਇਤਿਹਾਸ ਸਰਵਣ ਕਰਾਉਣਗੇ। ਉਸ ਤੋਂ ਅੱਗੇ ਭਾਈ ਪਿਆਰਾ ਸਿੰਘ ਜੀ ਜਾਚਕ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਚਰਨਾਂ 'ਚ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕਵਿਤਾ ਤੋਂ ਪਹਿਲੇ ਆਪ ਜੀ ਸਾਹਮਣੇ ਮੈਂ 2 ਬੰਦ ਸੁਣਾਵਾਂਗਾ ਜੀ। ਪਹਿਲਾ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸ਼ਬਦ। ਇਹ ਬਾਣੀ ਗੁਰੂਆਂ ਦੀ ਹੈ, ਮੈਂ ਗੁਰੂ ਬਣਾ ਚੱਲਿਆ, ਤੁਹਾਨੂੰ ਹੱਸਦੇ ਦੇਖਣ ਲਈ ਮੈਂ ਸਰਬੰਸ ਲੁਟਾ ਚੱਲਿਆ, ਵੈਰੀ ਨਾਲ ਲੜਨ ਲਈ ਤੁਹਾਨੂੰ ਸ਼ੇਰ ਬਣਾ ਚੱਲਿਆ, ਤੁਹਾਨੂੰ ਫਤਿਹ ਮਿਲੇ ਮੈਂ ਫਤਿਹ ਬੁਲਾ ਚੱਲਿਆ। ਜਦੋਂ ਸਾਧ ਸੰਗਤ ਜੀ ਜਦੋਂ ਫਤਿਹ ਬੁਲਾਈਏ 2 ਵਾਰੀ ਵਾਹਿਗੁਰੂ ਜੀ ਦਾ ਉਚਾਰਨ ਹੁੰਦਾ ਹੈ। ਇੱਕ ਬੰਦ ਕਵਿਤਾ ਤੋਂ ਪਹਿਲੇ ਇੱਕ ਬੰਦ ਹੋਰ ਸੁਣਾਵਾਂਗਾ। ਸੱਚਖੰਡ ਦੀਆਂ ਪੌੜੀਆਂ। ਸਿੱਕੇ ਜਿਵੇਂ ਟਕਸਾਲ ਵਿੱਚ ਘੜੇ ਜਾਂਦੇ, ਮਨ ਸ਼ਬਦ ਟਕਸਾਲ ਵਿੱਚ ਘੜੀ ਦਾ ਹੈ, ਬਾਰ ਬਾਰ ਇਹ ਬਾਹਰ ਨੂੰ ਨੱਸਦਾ ਹੈ, ਘੇਰ ਘੇਰ ਕੇ ਅੰਦਰ ਨੂੰ ਖੜੀਦਾ ਹੈ, ਸਮਝ ਸਮਝ ਕੇ ਸ਼ਬਦ ਨੂੰ ਸੁਣੀਦਾ ਹੈ, ਚਿੱਥ ਚਿੱਥ ਕੇ ਬਾਣੀ ਨੂੰ ਪੜ੍ਹੀਦਾ ਹੈ, ਜਪਜੀ ਸਾਹਿਬ ਦੀਆਂ ਪੌੜੀਆਂ ਪੜ੍ਹ ਪੜ੍ਹ ਕੇ ਸੱਚਖੰਡ ਦੀਆਂ ਪੌੜੀਆਂ ਚੜ੍ਹੀਦਾ ਹੈ। ਸਾਧ ਸੰਗਤ ਜੀ, ਆਪ ਜੀ ਸਾਹਮਣੇ ਬੰਦੀ ਛੋੜ ਦਿਵਸ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਵਿਤਾ ਪੇਸ਼ ਕਰ ਰਿਹਾ। ਸਿੱਖ ਲਹਿਰ ਵੱਲ ਸੰਗਤਾਂ ਦਾ ਰੋਹ ਤੱਕ ਕੇ ਹਾਕਮ ਮੌਕੇ ਦੇ ਤਿਲ ਮਲਾਉਣ ਲੱਗ ਪਏ, ਹੁੰਦੇ ਰਾਜ ਪਿਆਰੇ ਨੇ ਰਾਜਿਆਂ ਨੂੰ, ਉੱਠੀ ਲਹਿਰ ਨੂੰ ਸ਼ਾਸਕ ਦਬਾਉਣ ਲੱਗ ਪਏ। 5ਵੇਂ ਗੁਰਾਂ ਨੂੰ ਪਹਿਲਾਂ ਸ਼ਹੀਦ ਕੀਤਾ, ਮਾਰੂ ਨੀਤੀਆਂ ਹੋਰ ਅਪਣਾਉਣ ਲੱਗ ਪਏ, ਦਮਨ ਚੱਕਰ ਦਾ ਸਿਲਸਿਲਾ ਸ਼ੁਰੂ ਕਰਕੇ ਪੈ ਪੀਤ ਮਾਹੌਲ ਬਣਾਉਣ ਲੱਗ ਪਏ। ਬਾਬੇ ਬੁੱਢੇ ਨੇ ਜ਼ੁਲਮ ਦੀ ਹੱਦ ਤੱਕ ਕੇ ਗੁਰ ਗੱਦੀ ਨੂੰ ਨਵਾਂ ਇੱਕ ਮੋੜ ਦਿੱਤਾ, ਬਿਨਾਂ ਸ਼ਸਤਰਾਂ ਜ਼ਬਰ ਨਾ ਜਾਊ ਠੱਲਿਆ, ਨਾਲ ਪੀਰੀ ਦੇ ਮੀਰੀ ਨੂੰ ਜੋੜ ਦਿੱਤਾ। ਕੀਤੇ ਹੁਕਮਨਾਮੇ ਸੰਗਤਾਂ ਵਿੱਚ ਜਾਰੀ, ਪੇਟਾ ਅਸ਼ਤਰ ਤੇ ਸ਼ਸਤਰ ਕਰਾਉਣ ਦੇ ਲਈ, ਸੂਰਬੀਰ ਅਣਖੀਲੇ ਸੰਗਠਿਤ ਕਰਨੇ, ਅਤਿਆਚਾਰ ਦੇ ਨਾਲ ਟਕਰਾਉਣ ਦੇ ਲਈ। ਗੁਰੂ ਸਾਹਿਬ ਦਾ ਨਵਾਂ ਫਰਮਾਨ ਸੁਣ ਕੇ ਸੂਰੇ ਜੰਗੀ ਤਿਆਰੀਆਂ ਕਰਨ ਲੱਗ ਪਏ, ਸ਼ਸਤਰ ਵਿਦਿਆ ਜੰਗ ਅਭਿਆਸ ਸਭੇ ਜੋਧੇ ਘੋੜ ਸਵਾਰੀਆਂ ਕਰਨ ਲੱਗ ਪਏ। ਗੁਰੂ ਘਰ ਦੇ ਦੋਖੀਆਂ ਜਾ ਉਧਰ ਜਹਾਂਗੀਰ ਨੂੰ ਖਬਰ ਪਹੁੰਚਾ ਦਿੱਤੀ, 6ਵੇਂ ਗੁਰਾਂ ਨੇ ਫੌਜ ਤਿਆਰ ਕਰ ਲਈ, ਅੱਗ ਈਰਖਾ ਵਾਲੀ ਭੜਕਾ ਦਿੱਤੀ। ਜਹਾਂਗੀਰ ਨੇ ਜਾਰੀ ਫਰਮਾਨ ਕਰਕੇ ਨਜ਼ਰਬੰਦ ਗੁਰਦੇਵ ਕਰਵਾ ਦਿੱਤੇ, ਜ਼ੁਲਮ ਜ਼ਬਰ ਦੀ ਕੜੀ ਨੂੰ ਤੋੜਦੇ ਹੋਏ ਅਹਿਲਕਾਰਾਂ ਨੂੰ ਹੁਕਮ ਭਜਵਾ ਦਿੱਤੇ। ਅਤਿਆਚਾਰ ਦੀ ਹਾਕਮਾਂ ਅੱਤ ਕੀਤੀ, ਘੋਰ ਜ਼ੁਲਮ ਸੰਗਤਾਂ ਉੱਪਰ ਢਾਉਣ ਲੱਗੇ, ਸੰਗਤਾਂ ਵਿੱਚ ਉਤਸ਼ਾਹ ਵਿਸ਼ਵਾਸ ਵਧਿਆ, ਜਿਉਂ-ਜਿਉਂ ਲਹਿਰ ਨੂੰ ਹਾਕਮ ਦਬਾਉਣ ਲੱਗੇ।
ਮੁਗਲ ਬਾਦਸ਼ਾਹ ਆਖਰ ਮਜਬੂਰ ਹੋ ਕੇ ਗੁਰੂ ਸਾਹਿਬ ਆਜ਼ਾਦ ਕਰਵਾ ਦਿੱਤੇ। ਗੁਰੂ ਆਪ ਇਕੱਲੇ ਨਹੀਂ ਬਾਹਰ ਆਏ, ਰਾਜੇ ਹੋਰ 52 ਛਡਵਾ ਦਿੱਤੇ। ਸਾਧ ਸੰਗਤ ਜੀ, ਇਸੇ ਕਰਕੇ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਕਿਹਾ ਗਿਆ ਹੈ। ਗੁਰੂ ਆਪ ਇਕੱਲੇ ਨਹੀਂ ਬਾਹਰ ਆਏ, ਰਾਜੇ ਹੋਰ 52 ਛਡਵਾ ਦਿੱਤੇ। ਜ਼ੁਲਮ ਜਬਰ ਵਿਰੁੱਧ ਤਲਵਾਰ ਚੁੱਕੀ, ਮੂੰਹ ਤੋੜਵੀਂ ਵੈਰੀ ਨੂੰ ਹਾਰ ਦਿੱਤੀ। ਖੋਜੇਪੁਰੀ ਗੁਰਸੂਰਮੇ ਵੱਢ ਜੋਧੇ, ਗੁਰਗੱਦੀ ਦੀ ਸ਼ਾਨ ਨਿਖਾਰ ਦਿੱਤੀ। ਜ਼ੁਲਮ ਜਬਰ ਵਿਰੁੱਧ ਤਲਵਾਰ ਚੁੱਕੀ, ਮੂੰਹ ਤੋੜਵੀਂ ਵੈਰੀ ਨੂੰ ਹਾਰ ਦਿੱਤੀ। ਖੋਜੇਪੁਰੀ ਗੁਰਸੂਰਮੇ ਵੱਢ ਜੋਧੇ, ਗੁਰਗੱਦੀ ਦੀ ਸ਼ਾਨ ਨਿਖਾਰ ਦਿੱਤੀ। ਗੁਰਗੱਦੀ ਦੀ ਸ਼ਾਨ ਨਿਖਾਰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਦਾਰ ਗੁਰਸ਼ਰਨਜੀਤ ਸਿੰਘ ਖੋਜੇਪੁਰੀ ਜੀ ਦਾ। ਹੁਣ ਆਪ ਜੀ ਦੇ ਸਨਮੁਖ ਸਰਦਾਰ ਪਿਆਰਾ ਸਿੰਘ ਜਾਚਕ ਆਪ ਜੀ ਨੂੰ 5 ਮਿੰਟ ਵਾਸਤੇ ਕਵਿਤਾ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਨਗੇ ਜੀ। ਪਿਆਰਾ ਸਿੰਘ ਜੀ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਬੰਨੇ ਸਤਿਕਾਰਯੋਗ ਬੀਬੀ ਮਨਜੀਤ ਕੌਰ ਜੀ ਪਹੁਵਿੰਡ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਮਾੜਾ ਸੋਚਦੇ ਨੇ, ਅਸੀਂ ਭਾਵੇਂ ਜਿੰਨੇ ਮਰਜ਼ੀ ਉਹਨਾਂ ਨੂੰ ਲੋਲੀਪੋਪ ਦੇਈ ਜਾਈਏ, ਉਹ ਸਾਡੇ ਨਹੀਂ ਬਣਨਗੇ। ਸੰਗਤ ਜੀ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਿੱਖ ਕੌਮ ਇਹ ਬੰਦੀ ਛੋੜ ਦਿਵਸ ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਰੰਭ ਕੀਤਾ ਸੀ। ਸੰਗਤ ਜੀ, ਇਹੀ ਟਾਈਮ ਜਦੋਂ ਸਤਿਗੁਰੂ ਜੀ ਪਹੁੰਚੇ ਔਰ ਸ਼ਾਮ ਦੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਸੀ। ਗੁਰੂ ਕਾ ਸਿੱਖ ਦੀਪਮਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਸਾਹਿਬ ਆਉਣ ਦੀ ਖੁਸ਼ੀ ਵਿੱਚ ਕਰਦਾ ਹੈ। ਭਾਵੇਂ ਦੀਵਾ ਅੰਦਰ ਦੇ ਹਨੇਰੇ ਨੂੰ ਦੂਰ ਕਰਦਾ ਹੈ। ਹਜੂਰ ਨੇ ਗੁਰਬਾਣੀ ਵਿੱਚ ਦੀਵੇ ਦੇ ਬਾਰੇ ਬਹੁਤ ਜ਼ਿਕਰ ਕੀਤਾ। ਦੀਵਾ ਬਲੇ ਅੰਧੇਰਾ ਜਾਏ। ਜਦੋਂ ਦੀਵਾ ਬਲਦਾ ਹੈ, ਰੋਸ਼ਨੀ ਹੁੰਦੀ ਹੈ ਤੇ ਹਨੇਰਾ ਚੱਕਿਆ ਜਾਂਦਾ ਹੈ। ਪਰ ਸੰਗਤ ਜੀ, ਅੱਜ ਭਾਵੇਂ ਘਰ ਘਰ ਦੇ ਅੰਦਰ ਰੋਸ਼ਨੀ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਇੰਨੀ ਭਾਰੀ ਰੋਸ਼ਨੀ ਦੇ ਬਾਵਜੂਦ ਵੀ ਸਾਡੇ ਅੰਦਰ ਬਹੁਤ ਗਾੜਾ ਹਨੇਰਾ ਹੈ। ਜਿੱਥੇ ਅਸੀਂ ਬਾਹਰੀ ਦੀਪਮਾਲਾ ਕਰਦੇ ਹਾਂ, ਉੱਥੇ ਸਾਨੂੰ ਆਪਣੇ ਅੰਦਰ ਵੀ ਗਿਆਨ ਦਾ ਦੀਵਾ ਜਗਾਉਣਾ ਚਾਹੀਦਾ ਹੈ। ਸਾਡੇ ਅੰਦਰੋਂ ਜਿਹੜਾ ਹਨੇਰਾ ਉਹ ਵੀ ਚੁੱਕਿਆ ਜਾਵੇ। ਜਿਸ ਅਗਿਆਨਤਾ ਦੇ ਹਨੇਰੇ ਕਰਕੇ ਅਸੀਂ ਵਾਰ-ਵਾਰ ਭਰਮਦੇ ਫਿਰਦੇ ਹਾਂ। ਔਰ ਸੰਗਤ ਜੀ, ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਹਰ ਸਾਲ ਦਰਸ਼ਨੀ ਡਿਓੜੀ ਤੋਂ ਸਿੰਘ ਸਾਹਿਬਾਂ ਦੇ ਨਾਲ ਉਪਦੇਸ਼ ਕਰਿਆ ਕਰਦੇ ਸਨ। ਔਰ ਉਹਨਾਂ ਨੇ ਇੱਕ ਵਾਰੀ ਇੱਥੇ ਬੋਲਦਿਆਂ ਇਹ ਜ਼ਿਕਰ ਕੀਤਾ ਸੀ। ਉਹਨਾਂ ਨੇ ਕਿਹਾ ਸੀ, ਮੈਂ ਹਿੰਦੁਸਤਾਨ ਦੇ तमाम ਮੰਦਰ ਵੇਖੇ ਨੇ, ਪਰ ਉਹ ਮੰਦਰ ਗੂੰਗੇ ਤੇ ਬੋਲੇ ਨੇ। ਉੱਥੇ ਹਨੇਰਾ ਹੈ, ਉੱਥੇ ਕਬੂਤਰ ਬੋਲਦੇ ਨੇ, ਪਰ ਦੁਨੀਆ ਦੇ ਵਿੱਚ ਇੱਕ ਐਸਾ ਹਰ ਮੰਦਰ ਹੈ
ਜਿਹੜਾ ਸੁਣਦਾ ਵੀ ਹੈ ਤੇ ਵੇਖਦਾ ਵੀ ਹੈ। ਔਰ ਸੰਗਤ ਜੀ ਇੱਥੇ ਇੱਕ ਨਹੀਂ, ਲੱਖਾਂ ਸ਼ਰਧਾਲੂ ਰੋਜ਼ ਆ ਕੇ ਆਪਣੀਆਂ ਦੁੱਖ ਤਕਲੀਫਾਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਬਿਨੇ ਕਰਦੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਤੰਦਰੁਸਤੀਆਂ ਵੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਰਹਿਮਤ ਕਰਨ। ਜਿੱਥੇ ਅੱਜ ਆਪਾਂ ਬੰਦੀ ਛੋੜ ਪਾਵਨ ਦਿਹਾੜਾ ਮਨਾ ਰਹੇ ਹਾਂ, ਦੀਪਮਾਲਾ ਦੇ ਜੋੜ ਮੇਲੇ ਤੇ ਇਕੱਤਰ ਹੋਏ ਹਾਂ ਸੰਗਤ ਜੀ, ਉੱਥੇ ਦੀਵਾਲੀ ਤੇ ਵਿਸਾਖੀ ਤੇ ਸਮੁੱਚਾ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਇਕੱਤਰ ਹੋਇਆ ਕਰਦਾ ਸੀ ਤੇ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇੱਥੇ ਆ ਕੇ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਸਨ ਔਰ ਸਾਰੇ ਧਿਰ ਇਕੱਤਰ ਹੋ ਕਰਕੇ ਇੱਕ ਗੁਰਮਤਾ ਕਰਿਆ ਕਰਦੇ ਸੀ। ਭਾਵੇਂ ਬਾਹਰ ਉਹਨਾਂ ਦੇ ਆਪਸ ਵਿੱਚ ਮਤ ਭੇਦ ਹੁੰਦੇ ਸੀ ਤੇ ਪਰ ਇੱਥੇ ਆ ਕੇ ਉਹ ਆਪਣੇ ਮਤ ਭੇਦ ਭੁਲਾ ਕੇ ਗੁਰਮਤੇ ਸੋਧਿਆ ਕਰਦੇ ਸਨ। ਸੰਗਤ ਜੀ ਅੱਜ ਵੀ ਪਰੰਪਰਾ ਹੈ ਸਾਡੀਆਂ ਸਿੱਖ ਜਥੇਬੰਦੀਆਂ, ਜਿਵੇਂ ਸਿੰਘ ਸਾਹਿਬ ਜੀ ਦਰਸਾ ਕੇ ਗਏ ਨੇ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਔਰ ਇਸੇ ਤਰ੍ਹਾਂ ਹਰੀਆਂ ਵੇਲਾ ਵਾਲੇ ਮਹਾਂਪੁਰਖਾਂ ਵੱਲੋਂ ਸੰਤ ਬਾਬਾ ਨਿਹਾਲ ਸਿੰਘ ਜੀ ਹੋਣਾ ਵੱਲੋਂ ਬਾਬਾ ਨਾਗਰ ਸਿੰਘ ਜੀ ਆਏ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਲ ਪੰਥ ਵੱਲੋਂ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਪਹੁੰਚੇ ਨੇ ਔਰ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਪਹੁੰਚੇ ਨੇ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਉਹ ਕਿਸੇ ਕਾਰਨ ਅੱਜ ਨਹੀਂ ਪਹੁੰਚੇ, ਉਹਨਾਂ ਵੱਲੋਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਗਿਆਨੀ ਸੁਖਦੇਵ ਸਿੰਘ ਜੀ ਪਹੁੰਚੇ ਔਰ ਸੰਗਤ ਜੀ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬਾਨ ਪਹੁੰਚੇ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜਰ ਸਾਹਿਬਾਨ ਪਹੁੰਚੇ ਨੇ, ਬੇਅੰਤ ਸਿੱਖ ਸੰਗਤਾਂ ਪਹੁੰਚੀਆਂ ਨੇ। ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਸੰਗਤ ਜੀ ਬੰਦੀ ਛੋੜ ਦਿਵਸ ਦੀਪਮਾਲਾ ਦੇ ਜੋੜ ਮੇਲੇ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ, ਜਥੇਬੰਦੀਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਾਰਿਆਂ ਨੂੰ ਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਉਹਨਾਂ ਨੇ ਅੱਜ ਦੇ ਸ਼ੁਭ ਦਿਹਾੜੇ ਤੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ, ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਹੈ। ਉੱਥੇ ਗੁਰਬਾਣੀ ਦੇ ਮੁਤਾਬਕ ਉਹਨਾਂ ਨੇ ਦਰਸਾਇਆ ਹੈ ਕਿ ਜਿਵੇਂ ਬਾਹਰਲਾ ਦੀਵਾ ਬਲਦਾ ਹੈ ਤੇ ਬਾਹਰਲੇ ਹਨੇਰੇ ਨੂੰ ਦੂਰ ਕਰਦਾ ਹੈ, ਉਸੇ ਤਰ੍ਹਾਂ ਗਿਆਨ ਦਾ ਦੀਪਕ ਸਾਡੇ ਹਿਰਦੇ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ। ਜਿਵੇਂ ਸਤਿਗੁਰਾਂ ਦਾ ਬਚਨ ਹੈ, ਉਗਵੈ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ,
ਔਰ ਜੋ ਗੁਰਬਾਣੀ ਦਾ ਗਿਆਨ ਹੈ, ਗੁਰਮਤਿ ਦਾ ਗਿਆਨ ਹੈ, ਉਹ ਸਾਡੇ ਹਿਰਦੇ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਤੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਖਾਲਸਾ ਜੀਓ, ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ, ਉਹ ਹਰ ਵੇਲੇ ਆਪਣਾ ਚਿੱਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਵੱਲ ਲਾ ਕੇ ਰੱਖਦਾ ਹੈ। ਔਰ ਅੱਜ ਦੇ ਦਿਹਾੜੇ ਤੇ ਬੰਦੀ ਛੋੜ ਦਿਵਸ ਤੇ ਜੋ ਰਵਾਇਤ ਰਹੀ ਹੈ ਕਿ ਸਮੁੱਚਾ ਖਾਲਸਾ ਪੰਥ ਹੋਮ ਹੁਮਾ ਕੇ ਇਸ ਪਾਵਨ ਅਸਥਾਨ ਤੇ ਪੁੱਜ ਕੇ ਇਕੱਤਰ ਹੋਇਆ ਕਰਦਾ ਸੀ, ਜਿਵੇਂ ਸਿੰਘ ਸਾਹਿਬ ਜੀ ਨੇ ਹੁਣੇ ਆਪ ਜੀ ਨੂੰ ਦਰਸਾਉਣਾ ਕੀਤਾ ਹੈ। ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਦੀਆਂ ਤੋਂ ਚੱਲੀ ਹੋਈ ਰਵਾਇਤ ਦੇ ਅਨੁਸਾਰ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਔਰ ਆਈਆਂ ਹੋਈਆਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ 100 ਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ। ਔਰ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 100 ਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਆਈਆਂ ਹੋਈਆਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਵੀ ਸਨਮਾਨਿਤ ਕੀਤਾ ਜਾਣਾ ਹੈ। ਹੁਣ ਮੈਂ ਬਹੁਤ ਹੀ ਆਦਬ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ, ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨ। ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਆਈਆਂ ਸੰਗਤਾਂ, ਸਭ ਤੋਂ ਪਹਿਲੋਂ ਫਤਿਹ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀਰੀ ਦੇ ਸਿਧਾਂਤ ਅਤੇ ਇਸ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਸੰਸਥਾ ਦੇ ਸੰਸਥਾਪਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਅੱਜ ਸੰਸਾਰ ਭਰ ਵਿੱਚ ਬੰਦੀ ਛੋੜ ਦਿਵਸ ਮਨਾ ਰਹੇ ਸਿੱਖ ਪੰਥ ਨੂੰ ਦਾਸ ਬਹੁਤ 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 ਵਧਾਈਆਂ ਦਿੰਦਾ ਹਾਂ। ਅਜਿਹੇ ਜੋੜ ਮੇਲ ਸਾਨੂੰ ਆਪਣਾ ਆਤਮ ਚਿੰਤਨ ਕਰਨ ਅਤੇ ਅਗਲੇਰੇ ਪੰਥਕ ਸਫ਼ਰ ਲਈ ਦਰਪੇਸ਼ ਔਕੜਾਂ ਅਤੇ ਸੰਕਟਾਂ ਦਾ ਸਾਹਮਣਾ ਕਰਨ ਲਈ ਅਤੇ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਮੌਕੇ ਹੁੰਦੇ ਨੇ। ਖਾਲਸਾ ਜੀ, ਅੱਜ ਸਿੱਖ ਪੰਥ ਦੇ ਵਾਰਸਾਂ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜੀਆਂ ਹਨ, ਜਿਵੇਂ ਪਤਿਤਪੁਣਾ, ਨਸ਼ੇ, ਭਾਰਤ ਵਿੱਚ ਘਟ ਰਹੀ ਸਿੱਖ ਆਬਾਦੀ ਅਤੇ ਸਿੱਖ ਨੌਜਵਾਨਾਂ ਦੇ ਪ੍ਰਵਾਸ ਦਾ ਰੁਝਾਨ ਆਉਣ ਵਾਲੇ ਸਮੇਂ ਅੰਦਰ ਸੰਕਟ ਪ੍ਰਤੀ ਸੰਕੇਤ ਹੈ। ਪੰਜਾਬ ਦੀ ਧਰਤੀ ਤੇ ਕੁਝ ਅਕੌਥੀ ਨਕਲੀ ਪਾਸਟਰਾਂ ਵੱਲੋਂ ਈਸਾਈਅਤ ਦੀ ਆੜ ਵਿੱਚ ਪਖੰਡਵਾਦ ਫੈਲਾ ਕੇ ਭੋਲੇ ਭਾਲੇ ਸਿੱਖਾਂ ਦਾ ਸਰੀਰਕ, ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦਿਆਂ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਤੇ ਇਸ ਮਸਲੇ ਤੇ ਸਰਕਾਰ ਦੀ ਖਾਮੋਸ਼ੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਸਾਡੇ ਸੰਘਰਸ਼ੀ ਯੋਧੇ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ ਅਤੇ ਅਸੀਂ ਦੇਸ਼ ਵਿਦੇਸ਼ ਅੰਦਰ ਗੁਰਦੁਆਰਿਆਂ ਦੇ ਪ੍ਰਬੰਧਾਂ ਤੇ ਕਾਬਜ਼ ਹੋਣ ਲਈ ਲੜਾਈਆਂ ਲੜ ਰਹੇ ਹਾਂ। ਇਹ ਲੜਾਈਆਂ ਵਕਤ ਅਤੇ ਧਨ ਦੀ ਬਰਬਾਦੀ ਤੋਂ ਇਲਾਵਾ ਸਾਡੇ ਅੰਦਰ ਧੜੇਬੰਦੀਆਂ ਤੇ ਨਫ਼ਰਤ ਪੈਦਾ ਕਰ ਰਹੀਆਂ ਹਨ। ਸਿੱਖ ਬੰਦੀਆਂ ਨੂੰ ਰਿਹਾ ਕਰਵਾਉਣ ਲਈ ਅੱਜ ਰਲ ਕੇ ਹੰਬਲਾ ਮਾਰਨ ਦੀ ਲੋੜ ਹੈ। ਖਾਸ ਤੌਰ ਦੇ ਉੱਤੇ ਪ੍ਰਵਾਸੀ ਸਿੱਖ ਜਿਹੜੇ ਭਾਰਤ ਤੋਂ ਬਾਹਰ ਰਹਿੰਦੇ ਨੇ, ਭਾਰਤ ਸਰਕਾਰ ਦੇ ਬੰਦ ਕੰਨ ਖੋਲਣ ਲਈ ਇਨ੍ਹਾਂ ਪ੍ਰਵਾਸੀ ਸਿੱਖਾਂ ਨੂੰ ਅਪੀਲ ਹੈ ਕਿ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਆਪਣੀਆਂ ਆਪਣੀਆਂ ਸਰਕਾਰਾਂ ਰਾਹੀਂ
ਬੰਦੀ ਸਿੱਖਾਂ ਨੂੰ ਰਿਹਾ ਕਰਵਾਉਣ ਦੇ ਲਈ ਯਤਨ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ, ਵਿਦਿਅਕ ਤੇ ਮਾਨਵ ਭਲਾਈ ਦੇ ਕਾਰਜ ਸਿੱਖ ਸਮਾਜ ਨੂੰ ਸ਼ਕਤੀਵਰ ਬਣਾਉਣ ਵਾਲੇ ਹਨ ਤੇ ਇਹਨਾਂ ਨੂੰ ਹੋਰ ਨਿੱਘਰ ਬਣਾਉਣ ਲਈ ਉਪਰਾਲੇ ਹੋਣੇ ਚਾਹੀਦੇ ਹਨ। ਪਰ ਸਾਜ਼ਿਸ਼ਾਂ ਅਤੇ ਆਪਸੀ ਰਾਜਸੀ ਵਖਰੇਵਿਆਂ ਦੇ ਕਰਕੇ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖੰਡਤਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਸਰਕਾਰੀ ਕੋਸ਼ਿਸ਼ ਨਾਲ ਪੰਥ ਕਮਜ਼ੋਰ ਨਾ ਹੋਵੇ, ਇਸ ਲਈ ਸਭ ਪੰਥਕ ਧਿਰਾਂ ਨੂੰ ਪੰਥ ਅਤੇ ਪੰਥਕ ਸੰਸਥਾਵਾਂ ਦੀ ਮਜ਼ਬੂਤੀ ਲਈ ਇਕੱਠੇ ਰਹਿਣ ਦੀ ਬਹੁਤ ਵੱਡੀ ਲੋੜ ਹੈ। ਖਾਲਸਾ ਜੀ, ਪੰਥਕ ਏਕਤਾ ਦੇ ਪੱਖ ਤੋਂ ਕੇਵਲ ਰਾਜਸੀ ਏਕਤਾ ਹੀ ਮਹੱਤਵਪੂਰਨ ਨਹੀਂ ਹੈ। ਪੰਥ ਦੀਆਂ ਸਭ ਧਿਰਾਂ ਨੂੰ ਇੱਕ ਨਿਊਨਤਮ ਕਾਰਜਕ੍ਰਮ ਮਿੱਥ ਕੇ ਸਿੱਖ ਕੌਮ ਨੂੰ ਅੱਗੇ ਲਿਜਾਉਣ ਲਈ ਉਸਾਰੂ ਕੰਮ, ਪ੍ਰੋਜੈਕਟ ਅਰੰਭਣੇ ਚਾਹੀਦੇ ਹਨ। ਸਭ ਪੰਥਕ ਧਿਰਾਂ ਗੁਰੂ ਹੁਕਮ ਵਿੱਚ ਬੱਝ ਕੇ ਗੁਰੂ ਦੇ ਭਾਉ ਭਾਵਨੀ ਵਿੱਚ ਵਿਚਰਨ, ਸੋਸ਼ਲ ਮੀਡੀਆ ਦੀ ਨਜਾਇਜ਼ ਵਰਤੋਂ ਕਰਕੇ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਨਾ ਕਰਨ, ਤਾਂ ਹੀ ਕੋਈ ਭਲੇ ਦਾ ਕੰਮ ਸੰਭਵ ਹੈ। ਵਿਵੇਕਹੀਨਤਾ ਧਾਰਨ ਕਰਦਿਆਂ ਕੇਵਲ ਜਜ਼ਬਾਤੀ ਰੌ ਵਿੱਚ ਬਹਿਣਾ ਤੇ ਰਹਿਣਾ ਹਮੇਸ਼ਾ ਨੁਕਸਾਨਦਾਇਕ ਹੁੰਦਾ ਹੈ। ਨਸ਼ਿਆਂ ਦੇ ਮਾਰੂ ਹਮਲਿਆਂ ਨੂੰ ਰੋਕਣ ਵਿੱਚ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਨਸ਼ਿਆਂ ਦੀ ਵਰਤੋਂ ਅਤੇ ਵਪਾਰ ਦੇ ਸੰਗਠਿਤ ਢਾਂਚੇ ਨੂੰ ਢਾਉਣ ਵਿੱਚ ਦਿਖ ਰਹੀ ਅਸਫਲਤਾ ਨੂੰ ਸੋਧਣ ਤੇ ਹੱਲ ਕਰਨ ਲਈ ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਦੀ ਲੋੜ ਹੈ। ਕੇਂਦਰ ਤੇ ਪੰਜਾਬ ਸਰਕਾਰ ਆਪਣੇ ਸਭ ਸਾਧਨ ਅਤੇ ਸ਼ਕਤੀ ਵਰਤ ਕੇ ਵੀ ਨਸ਼ਿਆਂ ਦੇ ਵਪਾਰ ਵਰਤੋਂ ਨੂੰ ਰੋਕਣ ਵਿੱਚ ਸਫਲ ਕਿਉਂ ਨਹੀਂ ਹੋ ਰਹੀਆਂ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਾਤ ਪਾਤ ਦੀਆਂ ਵੰਡੀਆਂ ਸਦੀਆਂ ਤੋਂ ਸਮਾਜ ਤੇ ਬੁਰਾ ਪ੍ਰਭਾਵ ਪਾ ਰਹੀਆਂ ਹਨ, ਜਿਸ ਨੂੰ ਗੁਰੂ ਸਾਹਿਬਾਨ ਨੇ 239 ਸਾਲ ਦੀ ਘਾਲਨਾ ਨਾਲ ਦੂਰ ਕਰਨ ਦਾ ਰਾਹ ਦਿਖਾਇਆ। ਅੰਮ੍ਰਿਤਧਾਰੀ ਸੰਗਤ ਤੇ ਪੰਗਤ ਦੇ ਵਿਸ਼ਵਾਸੀ ਸਿੱਖਾਂ ਨੂੰ ਤਾਂ ਜਾਤ ਪਾਤ ਦੇ ਕੋੜ ਨੂੰ ਆਪਣੇ ਪਿੰਡਾਂ ਕਸਬਿਆਂ ਵਿੱਚੋਂ ਦੂਰ ਕਰਨ ਲਈ ਮਾਨਵੀ ਕਦਰਾਂ ਕੀਮਤਾਂ ਦੇ ਧਾਰਨੀ ਬਣਨਾ ਚਾਹੀਦਾ ਹੈ। ਸਿੱਖ ਬੱਚਿਆਂ ਵਿੱਚ ਪੜ੍ਹਨ ਦੀ ਘਟਦੀ ਰੁਚੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪੰਥਕ ਸੰਸਥਾਵਾਂ ਇਹਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਤਾਂ ਜੋ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਭਾਗ ਲੈ ਕੇ ਦੇਸ਼ ਵਿਦੇਸ਼ ਅੰਦਰ ਪ੍ਰਸ਼ਾਸਨ, ਫੌਜ, ਸੁਰੱਖਿਆ ਸੇਨਾਵਾਂ, ਵਿਦੇਸ਼ ਸੇਵਾਵਾਂ ਤੇ ਹੋਰ ਉੱਚ ਨੌਕਰੀਆਂ ਵਿੱਚ ਸ਼ਾਮਲ ਹੋ ਕੇ ਕੌਮ ਦਾ ਮਾਣ ਬਣਨ। ਲੋੜਵੰਦ ਬੱਚੇ ਬੱਚੀਆਂ ਨੂੰ ਉੱਚ ਵਿੱਦਿਆ ਲਈ ਹਰ ਹੀਲੇ ਪੰਥਕ ਜ਼ਿੰਮੇਵਾਰੀ ਜਾਣ ਕੇ ਸਹਾਇਤਾ ਦੇਣ ਦੀ ਲੋੜ ਹੈ। ਜਿਹੜੇ ਕੇਵਲ ਪੈਸੇ ਦੀ ਘਾਟ ਕਰਕੇ ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ, ਪੜ੍ਹੇ ਲਿਖੇ ਨੌਜਵਾਨਾਂ ਨੂੰ ਨਵੇਂ ਕਾਰੋਬਾਰ ਅਤੇ ਹੋਰ ਵਪਾਰਕ ਪ੍ਰਬੰਧਕ ਖੇਤਰ ਵਿੱਚ ਵੀ ਸੇਧ ਦੇਣ ਅਤੇ ਉਤਸ਼ਾਹਿਤ ਕਰਨ ਦੀ ਵੱਡੀ ਲੋੜ ਹੈ। ਸਾਰੀ ਮਨੁੱਖਤਾ ਅਨੇਕਾਂ ਤਰ੍ਹਾਂ ਦੇ ਮਾਰੂ ਹਥਿਆਰਾਂ, ਬੇਲੋੜੇ ਜੰਗਾਂ, ਯੁੱਧਾਂ ਤੇ ਵਿਨਾਸ਼ ਦੇ ਹਾਲਾਤ ਨਾਲ ਜੂਝ ਰਹੀ ਹੈ। ਮਨੁੱਖ ਜੀਵਨ ਦੀ ਗ੍ਰਿਫਤ ਵਿੱਚ ਉਲਝਦਾ ਜਾ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ 8 ਮਹੀਨਿਆਂ ਤੋਂ ਚੱਲਦੀ ਆ ਰਹੀ ਮਾਰੂ ਜੰਗ ਦੇ ਹੁਣ ਪਰਮਾਣੂ ਜੰਗ ਵਿੱਚ ਬਦਲਣ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ। ਵਿਸ਼ਵ ਵਿੱਚ ਫੈਲੇ ਸਿੱਖ ਦਾਨਸ਼ਵਰਾਂ ਅਤੇ ਸੰਸਥਾਵਾਂ ਨੂੰ ਅਜਿਹੀ ਸਥਿਤੀ ਵਿੱਚ ਵਿਸ਼ਵ ਨੂੰ ਬਚਾਉਣ ਲਈ ਅਤੇ ਸਿਰਜਣਾਤਮਕ ਕਾਰਜ ਕਰਨ ਲਈ ਵੀ ਆਪਣੀ ਬਣਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਉਣੀ ਹੋਏਗੀ। ਅਜਿਹੀ ਹਾਲਤ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਾਰੀ ਮਾਨਵ ਜਾਤੀ ਨੂੰ ਉਸਾਰੂ ਅਤੇ ਸਕਾਰਾਤਮਕ ਕਲਿਆਣਕਾਰੀ ਦਿਸ਼ਾ ਦੇਣ ਦੇ ਸਮਰੱਥ ਹੈ। ਵਾਤਾਵਰਣ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ। ਇਸ ਦੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਮੌਸਮਾਂ ਦੀ ਹੇਰ-ਫੇਰ ਦਾ ਬੁਰਾ ਪ੍ਰਭਾਵ ਪੈਣ ਦੇ ਸੰਕੇਤ ਮਿਲ ਰਹੇ ਹਨ। ਅੱਜ ਪੰਜਾਬ ਦਾ ਵਾਤਾਵਰਣ ਹਵਾ, ਪਾਣੀ, ਖੁਰਾਕ ਅਤੇ ਹੋਰ ਖਾਦ ਪਦਾਰਥ ਬੜੀ ਨਾਜ਼ੁਕ ਸਥਿਤੀ ਤੱਕ ਪ੍ਰਦੂਸ਼ਿਤ ਹੋ ਚੁੱਕੇ ਹਨ। ਫਸਲਾਂ ਨੂੰ ਉਗਾਉਣ ਅਤੇ ਸਾਂਭ ਸੰਭਾਲ ਵਿੱਚ ਆਉਣ ਵਾਲੀਆਂ ਔਕੜਾਂ ਕਾਰਨ ਵੀ ਧਰਤੀ ਹੇਠਲਾ ਪਾਣੀ ਤੇ ਹਵਾ ਪ੍ਰਦੂਸ਼ਿਤ ਹੋ ਰਹੇ ਹਨ। ਇਸ ਲਈ ਜਿੱਥੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਏਗੀ,
ਉੱਥੇ ਕਿਸਾਨਾਂ ਨੂੰ ਵੀ ਆਪਣੀ ਖੇਤੀ ਦੇ ਮਸਲੇ ਖੁਦ ਹੱਲ ਕਰਦਿਆਂ ਨਵੇਂ ਖੇਤੀ ਮਾਡਲ ਅਨੁਸਾਰ ਇਸ ਸੰਬੰਧੀ ਜਾਗਰੂਕ ਹੋਣਾ ਪਏਗਾ। ਇਸ ਖਿੱਤੇ ਵਿੱਚ ਸੇਵਾ ਕਰ ਰਹੀਆਂ ਸਿੱਖ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀਆਂ ਵਾਂਗ ਸਭ ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਸਿੰਘ ਸਭਾਵਾਂ ਆਪੋ ਆਪਣੀ ਸੰਸਥਾ ਦੇ ਵਿੱਚ ਵਾਤਾਵਰਣ ਨੂੰ ਕੁਦਰਤੀ ਬਣਾਉਣ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ। ਗੁਰਦੁਆਰਾ ਸਾਹਿਬਾਨ ਵਿੱਚ ਸਾਫ਼ ਸਫਾਈ ਅਤੇ ਵਾਤਾਵਰਣ ਅਨੁਕੂਲ ਰੁੱਖ ਆਦਿਕ ਜਿਹੜੇ ਹੈ ਉਹ ਲਗਾਏ ਜਾਣੇ ਚਾਹੀਦੇ ਹਨ। ਵਿਵੇਕ, ਸੰਜਮ, ਦੂਰ ਅੰਦੇਸ਼ੀ ਅਤੇ ਗੰਭੀਰ ਇਮਾਨਦਾਰ ਉਪਰਾਲਿਆਂ ਨਾਲ ਹੀ ਹਰ ਦੀਵਾਲੀ ਤੇ ਬੰਦੀ ਛੋੜ ਦਿਵਸ ਵਧੇਰੇ ਖੁਸ਼ੀਆਂ ਭਰੇ ਹੋ ਸਕਦੇ ਹਨ। ਅੰਤ ਦੇ ਵਿੱਚ ਇੱਕ ਵਾਰ ਫੇਰ ਸਮੁੱਚੇ ਸਿੱਖ ਜਗਤ ਨੂੰ, ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ। ਔਰ ਜੋ ਔਕੜਾਂ ਸਾਡੇ ਸਾਹਮਣੇ ਮੌਜੂਦ ਨੇ, ਚਾਹੇ ਉਹ ਪੰਥਕ ਨੇ, ਚਾਹੇ ਸਮਾਜਿਕ ਨੇ, ਚਾਹੇ ਉਹ ਆਰਥਿਕ ਤੌਰ ਤੇ ਨੇ, ਉਹਨਾਂ ਤੋਂ ਸਾਨੂੰ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਮਿਹਰ ਕਰਨ। ਗੁਰਵਾਕ ਹੈ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਅਸੀਂ ਇਹਨਾਂ ਸੰਦੇਸ਼ਾਂ ਤੇ ਚੱਲਦਿਆਂ ਹੋਇਆ ਆਪਣੇ ਸਮਾਜਿਕ, ਧਾਰਮਿਕ ਔਰ ਆਰਥਿਕ ਜੀਵਨ ਨੂੰ ਉੱਚ ਪੱਧਰ ਤੱਕ ਲੈ ਕੇ ਜਾਣ ਦਾ ਯਤਨ ਕਰ ਸਕੀਏ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਜੁੜੇ ਹੋਏ ਖਾਲਸਾ ਪੰਥ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਔਰ ਸਮੁੱਚੇ ਖਾਲਸਾ ਪੰਥ ਨੂੰ ਔਰ ਆਈਆਂ ਹੋਈਆਂ ਮਾਨਯੋਗ ਸ਼ਖਸੀਅਤਾਂ ਨੂੰ ਬਹੁਤ ਬਹੁਤ ਜੀ ਆਇਆਂ ਆਖਿਆ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤ ਪਾਇਆ, ਤਜ ਰਖਦਾ ਆਇਆ ਰਾਮ ਰਾਜੇ। ਕੰਡਿਆਂ ਦੇ ਨਾਲ ਦੀਨ ਭਾਈਆਂ ਜੀ ਨੇ ਯਾਰੀਆਂ, ਦਸਵੇਂ ਦਤਾਰ ਟੋਟੇ ਟੋਟੇ ਹੋ ਗਏ, ਜਿਹਦੇ ਜਿਗਰ ਦੇ ਟੋਟੇ ਸੀ। ਸਾਧ ਸੰਗਤ ਜੀ, ਟੋਟੇ ਟੋਟੇ ਹੋ ਗਏ, ਜਿਹਦੇ ਜਿਗਰ ਦੇ ਟੋਟੇ ਸੀ। ਵੱਡੇ ਚਮਕੌਰ ਸਰਹੰਦ ਜਿਗਰ ਦੇ ਟੋਟੇ ਸੀ। ਵੱਡੇ ਚਮਕੌਰ ਸਰਹੰਦ ਦੋਵੇਂ ਛੋਟੇ ਸੀ। ਸੋਲ ਜਗੇ ਫੁੱਲਾ, ਸੋਲ ਜਏ ਫੁੱਲਾ, ਲੱਖਾਂ ਔਕੜਾ ਸਹਾਰੀਆਂ, ਦਸਵੇਂ ਦਤਾਰ ਖੇਡਾਂ ਖੇਡੀਆਂ ਨਿਆਰੀਆਂ। ਬਾਰ ਪਿਤਾ ਪੁੱਤ ਮਾਤਾ ਕੰਡਿਆਂ ਤੇ ਹੱਸਿਆ, ਬਾਰ ਪਿਤਾ ਪੁੱਤ ਮਾਤਾ ਕੰਡਿਆਂ ਤੇ ਹੱਸਿਆ। ਰਾਜਾ ਵਿੱਚ ਰਹਿਣਾ ਸਿੰਘਾਂ ਸੂਰਿਆਂ ਨੂੰ ਦੱਸਿਆ, ਰਾਜਾ ਵਿੱਚ ਰਹਿਣਾ ਸਿੰਘਾਂ ਸੂਰਿਆਂ ਨੂੰ ਦੱਸਿਆ। ਜ਼ਾਲਮਾਂ ਨੂੰ ਮਾਰੀਆਂ, ਜ਼ਾਲਮਾਂ ਨੂੰ ਮਾਰੀਆਂ, ਤੂੰ ਸੱਟਾਂ ਸੀ ਕਰਾਰੀਆਂ, ਦਸਵੇਂ ਦਤਾਰ। ਪੱਕੇ ਸੀ ਇਰਾਦੇ ਭਾਵੇਂ ਉਮਰਾਂ ਸੀ ਕੱਚੀਆਂ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਮੈਂ ਧਰਤੀ ਦੇ ਫਤਿਹਗੜ੍ਹ ਸਾਹਿਬ ਤੋਂ ਆਇਆ। ਪੱਕੇ ਸੀ ਇਰਾਦੇ ਭਾਵੇਂ ਉਮਰਾਂ ਸੀ ਕੱਚੀਆਂ, ਸੂਬੇ ਨੂੰ ਸੁਣਾਈਆਂ
ਗੱਲਾਂ ਪੁੱਤਾ ਤੇਰੇ ਸੱਚੀਆਂ ਸੂਬੇ ਨੂੰ ਸੁਣਾਈਆਂ ਗੱਲਾਂ ਪੁੱਤਾਂ ਤੇਰੇ ਸੱਚੀਆਂ ਲਾੜੀ ਮੌਤ ਵਿਆਹੀ ਰੱਖ ਸਦਰਾ ਕੁਆਰੀਆਂ ਦਸਵੇਂ ਦਤਾਰ ਖੇਡਾਂ ਖੇਡੀਆਂ ਨੇ ਆਰੀਆਂ ਤੇਗ ਵਿੱਚੋਂ ਪੈਦਾ ਕੀਤੀ ਸ਼ਕਤੀ ਕਮਾਲ ਦੀ ਤੇਗ ਵਿੱਚੋਂ ਪੈਦਾ ਕੀਤੀ ਤੇਗ ਵਿੱਚੋਂ ਪੈਦਾ ਕੀਤੀ ਸ਼ਕਤੀ ਕਮਾਲ ਦੀ ਕਲਣਾ ਅਨੋਖੀ ਆ ਮਾਤਾ ਗੁਜਰੀ ਦੇ ਲਾਲ ਦੀ ਕਲਣਾ ਅਨੋਖੀ ਮਾਤਾ ਗੁਜਰੀ ਦੇ ਲਾਲ ਦੀ ਮੁਰੰਡੇ ਵਾਲੇ ਬੱਲ ਗੱਲਾਂ ਸੱਚੀਆਂ ਉਚਾਰੀਆਂ ਮੁਰੰਡੇ ਵਾਲੇ ਬੱਲ ਗੱਲਾਂ ਸੱਚੀਆਂ ਉਚਾਰੀਆਂ ਦਸਵੇਂ ਦਤਾਰ ਖੇਡਾਂ ਖੇਡੀਆਂ ਨੇ ਆਰੀਆਂ ਕੰਡਿਆਂ ਦੇ ਨਾਲ ਵੀ ਨਿਭਾਈਆਂ ਜੀ ਨੇ ਯਾਰੀਆਂ ਕੰਡਿਆਂ ਦੇ ਨਾਲ ਵੀ ਨਿਭਾਈਆਂ ਜੀ ਨੇ ਯਾਰੀਆਂ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ। ਭਾਈ ਹਰਨੇਕ ਸਿੰਘ ਜੀ ਵਡਾਲੀ ਉਹਨਾਂ ਦਾ ਸਤਿਕਾਰ ਕਰ ਰਹੇ ਨੇ। ਭਾਈ ਮਨਜੀਤ ਸਿੰਘ ਜੀ ਨਿਗਰਾਨ ਸਾਹਿਬ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਦੇ ਕਰਕੇ ਸੋ ਬੇਨਤੀ ਕਰਾਂਗਾ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਸੋ ਨਾਲ ਹੀ ਸਰਦਾਰ ਰਣਜੀਤ ਸਿੰਘ ਜੀ ਰਾਣਾ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਰਦਾਰ ਰਣਜੀਤ ਸਿੰਘ ਜੀ ਰਾਣਾ ਸਟੇਜ ਤੇ ਸੱਜ ਚੁੱਕੇ ਨੇ, 5 ਮਿੰਟ ਵਾਸਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਨੇ। ਉਹਨਾਂ ਤੋਂ ਬਾਅਦ ਸਰਦਾਰ ਦਲੇਰ ਸਿੰਘ ਜੀ ਖਿਆਲਾ ਕਵੀ ਸਾਹਿਬਾਨ ਉਹ ਵੀ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਦੋਂ ਗਵਾਲੀਅਰ ਤੋਂ ਨਿਕਲੇ ਨੇ ਨਾ 52 ਰਾਜਿਆਂ ਨੂੰ ਛਡਾ ਕੇ ਘਰ ਘਰ ਦੀਵਾਲੀ ਜਗਾਈ ਆ। ਮੈਂ ਇੱਕ ਕਵਿਤਾ ਬੜੀ ਪਿਆਰੀ ਜੀ ਕਹਿਣ ਲੱਗਾ। ਸਭ ਤੋਂ ਪਹਿਲਾਂ ਫਤਿਹ ਬੁਲਾ ਲਓ ਜਿਹੜਾ ਸਿੱਖੀ ਦਾ ਸੱਚਾ ਤੋਂ ਸੱਚਾ ਅਸੂਲ ਹੈ, ਕਿਉਂਕਿ ਬਹੁਤ ਵਧੀਆ ਟਾਈਮ ਬਣਿਆ ਹੈ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ, ਮੈਂ ਕਵਿਤਾ ਕਹਿ ਰਿਹਾ। ਗੁਰੂ ਜੀ ਆਏ ਨੇ, ਗੁਰੂ ਜੀ ਦੀ ਸਿਫਤ ਲਿਖੀ ਹੈ ਕਿਸੇ ਨੇ ਬੜੇ ਪਿਆਰ ਦੇ ਨਾਲ ਸਰਵਣ ਕਰੋ। ਇਹ ਮੇਰੀ ਪੀਰੀ ਦੀ ਭੈਣ ਆਏ ਤਲਵਾਰ, ਉਹ ਮੇਰੀ ਪੀਰੀ ਦੀ ਭੈਣ ਆਏ ਤਲਵਾਰ, ਵਾਲੀ ਦੁਨੀਆ ਦਾ ਸਭ ਦਾ ਤਾਰਨਹਾਰ, ਵਾਲੀ ਦੁਨੀਆ ਦਾ ਸਭ ਦਾ ਤਾਰਨਹਾਰ। ਉਹ ਮਾਂ ਗੰਗਾ ਏ ਭਾਗਾਂ ਵਾਲੀ, ਜਿਸ ਦੇ ਭਾਗ ਚੰਗੇਰੇ, ਲੱਥ ਜਾਵੇ ਮਲ ਜਨਮ ਜਨਮ ਦੀ ਦਰਸ਼ਨ ਕਰਕੇ ਤੇਰੇ, ਲੱਥ ਜਾਵੇ ਮਲ ਜਨਮ ਜਨਮ ਦੀ ਦਰਸ਼ਨ ਕਰਕੇ ਤੇਰੇ, ਤੇ ਤੇਰਾ ਚਮਕ ਰਿਹਾ ਏ ਇਹ ਜਿਉਂ ਤੱਲੇ ਦੀ ਤਾਰ, ਵਾਲੀ ਦੁਨੀਆ ਦਾ ਪੈਨ ਆਇਆ ਏ ਤਲਵਾਰ। ਫਿਰ ਭਾਗ ਪਰੀ ਨੂੰ ਭਾਗ ਲਗਾਇਆ ਏ, ਵਿੱਚ ਕਸ਼ਮੀਰੇ ਜਾ ਕੇ ਤਨ ਮਨ ਦਿੱਤਾ ਠਾਰ ਸੈਨਿਕਾ,
ਨਿਗਾਹ ਮੇਰ ਦੀ ਕਰਕੇ ਯਾਦ ਜਦੋਂ ਕਰਦੀ ਸੀ ਗੁਰਾਂ ਨੇ ਦਿੱਤੇ ਆਣ ਦਿਦਾਰ ਤੇ ਵਾਲੀ ਦੁਨੀਆ ਦਾ। ਮੈਂ ਉਸਤਾਦ ਲੋਕ ਅਜੀਤ ਸਿੰਘ ਰਤਨ ਜੀ ਜੋ ਸਾਡੇ ਉਸਤਾਦਾਂ ਦੀ ਦੁਨੀਆ ਤੋਂ ਜਿਨ੍ਹਾਂ ਦੇ ਕੋਲੋਂ ਮੈਂ ਸਿੱਖ ਕੇ ਏਡਾ ਹੋਇਆ ਹੈ। ਮਾਈਆ ਜੀ ਗੁਰਚਰਨ ਸਿੰਘ ਖੇਮ ਕਰਨੀ ਸਾਹਿਬ ਬੜੇ ਪਿਆਰੇ ਕਵੀ ਨੇ। ਹਾਂਜੀ ਕੀ ਸ਼ਮਸ਼ੇਰ ਸਿੰਘ ਜੀ ਦੇ ਘਰ ਬਾਰੇ ਅਰਦਾਸ ਆਈ ਹੈ, ਮਹਾਰਾਜ ਚੜ੍ਹਦੀ ਕਲਾ ਕਰਨ ਮੇਰੇ ਪਾਤਸ਼ਾਹ ਦੇ ਘਰ ਸਾਹਿਬ ਦੇ ਘਰ ਇੰਨਾ ਕੁੜੀਆਂ ਲੈਣ ਦੀ ਜਾਚ ਹੋਣੀ ਚਾਹੀਦੀ ਹੈ। ਇਹ ਤੇ ਮਹਾਰਾਜ ਗੁਰੂ ਸਤਿਗੁਰੂ ਦਾ ਵੱਡਾ ਭੰਡਾਰ ਖੁੱਲਿਆ ਏ, ਇੱਥੋਂ ਜੋ ਮਰਜ਼ੀ ਲੈ ਸਕਦਾ ਹੈ। ਗੱਲ ਕਰ ਰਹੇ ਹੈ ਪਾਪਰੀ ਨੂੰ ਭਾਗ ਲਗਾਤਾ ਹੈ ਉਹ ਵਿੱਚ ਕਸ਼ਮੀਰ ਜਾ ਕੇ ਤਨ ਮਨ ਦਿੱਤਾ ਠਾਰ ਸਿਆਨਸ਼ਾ। ਨਿਗਾਹ ਮੇਰ ਦੀ ਪਾਗ ਯਾਦ ਜਦੋਂ ਕਰਦੀ ਸੀ ਗੁਰਾਂ ਨੇ ਦਿੱਤਾ ਆਣ ਦਿਦਾਰ ਵਾਲੀ ਦੁਨੀਆ ਦਾ। ਵਿੱਚ ਗਵਾਲੀਅਰ ਸ਼ਹਿਰ ਦੇ ਡੇਰੇ ਸਤਿਗੁਰੂ ਜੀ ਨੇ ਲਾਏ ਜਾਗੀਰ ਚੋਂ ਕੈਦੀ ਉਹਨਾਂ ਪਲਾਂ ਦੇ ਵਿੱਚ ਖੜਾਏ। ਛੇਵੇਂ ਸਤਿਗੁਰ ਨੇ ਕਰਤਾ ਏ ਬੇੜਾ ਪਾਰ ਵਾਲੀ ਦੁਨੀਆ ਅੰਤਲੀਆਂ ਲਾਣਾ ਕਹਿ ਰਹੇ। ਇਹ ਮੁਕਤੀ ਦੇ ਦਾਤੇ ਨੇ ਪਲ ਵਿੱਚ ਉਹ ਰਾਧੇ ਮੁਕਤ ਕਰਾਏ। ਤੇਰੇ ਦਰ ਤੋਂ ਮੁੜੇ ਨਾ ਖਾਲੀ ਜੋ ਤੇਰੇ ਦਰ ਆਵੇ। ਰਾਣਿਆ ਸੱਚ ਕਹਿਣਾ ਮਾਲਕ ਉਸਨਾ ਦੀ ਸਰਕਾਰ ਤੇ ਵਾਲੀ ਦੁਨੀਆ ਦਾ ਸਭ ਨੂੰ ਤਾਰਨਹਾਰ ਪੈਣਾ ਤਲਵਾਰ। ਮੈਂ ਫਤਿਹ ਬੁਲਾ ਰਿਹਾ ਦਾ ਰਾਤੀ ਗੀਤ ਇੱਕ ਰਿਕਾਰਡ ਹੋਇਆ ਏ। ਤੋਲੇ ਦੀ ਸੌਦਾ ਸੱਚ ਦਾ ਵਪਾਰੀ ਵੇਖਿਆ ਸੁਲਤਾਨਪੁਰ ਦੇ ਹੱਟ ਤੇ ਵੱਡਾ ਵਪਾਰੀ ਵੇਖਿਆ YouTube ਤੇ ਦੂਜੇ ਤੀਜੇ ਦਿਨ ਤੱਕ ਆਏਗਾ। ਦਾਸ ਧੰਨਵਾਦੀ ਆ, ਮੈਂ ਕਵਿਤਾ ਕਹੀ ਆ। ਮੈਂ ਪ੍ਰਚਾਰਕ ਸਿੰਘਾਂ ਦਾ ਬੜਾ ਧੰਨਵਾਦੀ ਹਾਂ ਜਿਹੜੇ ਕੌਮ ਦਾ ਥੰਮ ਹੁੰਦੇ ਨੇ, ਕੌਮ ਦੇ ਢਾਡੀ ਵੀ ਕੌਮ ਦਾ ਥੰਮ ਹੁੰਦੇ ਨੇ, ਕਵੀ ਵੀ ਕੌਮ ਦਾ ਥੰਮ ਹੁੰਦੇ ਜੇ ਪਰ ਚੰਗਾ ਲਿਖਾਰੀ ਹੋਵੇ ਤੇ। ਮੈਂ ਸਾਰਿਆਂ ਦਾ ਹੀ ਸਤਿਕਾਰ ਕਰਨਾ ਹੈ। ਗਜਾਓ ਗੱਜ ਵੱਜ ਕੇ ਫਤਿਹ ਬੁਲਾਓ। ਦੀਵਾਲੀ ਦਾ ਦਿਹਾੜਾ ਹੈ, ਬੜਾ ਪਵਿੱਤਰ ਦਿਹਾੜਾ ਹੈ। ਅੱਜ ਮਨੀ ਸਿੰਘ ਜੀ ਦੇ ਬੰਦ ਵੀ ਕੱਟੇ ਗਏ ਸਨ। ਫਤਿਹ ਬੁਲਾ ਲਓ ਰਾਣੇ ਨੂੰ ਗੱਜ ਵੱਜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਰਣਜੀਤ ਸਿੰਘ ਜੀ ਰਾਣਾ, ਪੰਥ ਦੇ ਮਹਾਨ ਕਵੀ ਸਹਿਬਾਨ ਜਿਨ੍ਹਾਂ ਸਮੇਂ ਵਿੱਚ ਰਹਿ ਕਰਕੇ ਆਪ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਹੈ। ਬੇਨਤੀ ਹੈ ਸਰਦਾਰ ਦਲੇਰ ਸਿੰਘ ਜੀ ਖਿਆਲਾ ਜੀ, ਉਹ ਵੀ ਆਪ ਸੰਗਤਾਂ ਦੇ ਰੂਬਰੂ ਹੋ ਰਹੇ ਨੇ 5 ਮਿੰਟ ਵਾਸਤੇ। ਉਹਨਾਂ ਤੋਂ ਉਪਰੰਤ ਸਰਦਾਰ ਅਜੀਤ ਸਿੰਘ ਰਤਨ ਜੀ, ਉਹਨਾਂ ਨੂੰ ਵੀ ਬੇਨਤੀ ਹੈ ਉਹ ਸਟੇਜ ਦੇ ਨੇੜੇ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਕਵਿਤਾ ਪੇਸ਼ ਕਰ ਰਿਹਾ ਹਾਂ। ਮੇਰੀ ਪੀਰੀ ਦੀਆਂ ਪੈਣ ਕੇ ਦੋ ਤੇਗਾਂ, ਮੇਰੀ ਪੀਰੀ ਦੀਆਂ ਪੈਣ ਕੇ ਦੋ ਤੇਗਾਂ, ਤੂੰ ਦਿੱਤੇ ਰੁੱਖ ਦਰਿਆਵਾਂ ਦੇ ਮੋੜ ਦਾਤਾ, ਰਾਜੇ ਛੁਡਾਏ ਗਵਾਲੀਅਰ ਕਿਲੇ ਵਿੱਚੋਂ, ਤੈਨੂੰ ਆਖਦੇ ਨੇ ਬੰਦੀ ਛੋੜ ਦਾਤਾ। ਮੇਰੀ ਪੀਰੀ ਦੀਆਂ ਪੈਣ ਕੇ ਦੋ ਤੇਗਾਂ, ਤੂੰ ਦਿੱਤੇ ਰੁੱਖ ਦਰਿਆਵਾਂ ਦੇ ਮੋੜ ਦਾਤਾ,
ਰਾਜੇ ਛਡਾਏ ਗਵਾਲੀਅਰ ਕਿਲੇ ਵਿੱਚੋਂ ਤੈਨੂੰ ਆਖਦੇ ਨੇ ਬੰਦੀ ਛੋੜ ਦਾਤਾ। ਆਏ ਅੰਮ੍ਰਿਤਸਰ ਤੇ ਹੋਈ ਦੀਪਮਾਲਾ, ਆਏ ਅੰਮ੍ਰਿਤਸਰ ਤੇ ਹੋਈ ਦੀਪਮਾਲਾ, ਖੁਸ਼ੀ ਸੰਗਤਾਂ ਬੇਸ਼ੁਮਾਰ ਕੀਤੀ, ਕਈ ਤਰ੍ਹਾਂ ਦੀ ਗਈ ਮਠਿਆਈ ਵੰਡੀ, ਆਤਿਸ਼ਬਾਜ਼ੀ ਵੀ ਕਈ ਪ੍ਰਕਾਰ ਕੀਤੀ। ਤੇਰੀ ਤੇਗ ਦੀ ਨੋਕ ਨੇ ਸਾਫ਼ ਕੀਤੇ, ਤੇਰੀ ਤੇਗ ਦੀ ਨੋਕ ਨੇ ਸਾਫ਼ ਕੀਤੇ, ਬਣ ਕੇ ਰਾਹਾਂ 'ਚ ਆਏ ਜੋ ਰੋੜ ਦਾਤਾ। ਰਾਜੇ ਛਡਾਏ ਗਵਾਲੀਅਰ ਕਿਲੇ ਵਿੱਚੋਂ ਤੈਨੂੰ ਆਖਦੇ ਨੇ ਬੰਦੀ ਛੋੜ ਦਾਤਾ। ਨਾਲ ਨਾਲ ਗੁਰਬਾਣੀ ਦੇ ਦੱਸੀਆਂ ਸਨ, ਨਾਲ ਨਾਲ ਗੁਰਬਾਣੀ ਦੇ ਦੱਸੀਆਂ ਸਨ, ਗੱਲਾਂ ਨੇਜੇ ਤੇ ਤੀਰਾਂ ਤਲਵਾਰਾਂ ਦੀਆਂ, ਖਬਰਾਂ ਪਹੁੰਚੀਆਂ ਪਸ਼ਾਵਰ ਮਲਤਾਨ ਤੀਕਾਂ, ਵਿਧੀ ਚੰਦ ਜੈ ਘੋੜ ਅਸਵਾਰਾਂ ਦੀਆਂ। ਬੈਠਾ ਸਦੀਆਂ ਤੋਂ ਲੋਕਾਂ ਦੇ ਦਿਲਾਂ ਵਿੱਚੋਂ, ਬੈਠਾ ਸਦੀਆਂ ਤੋਂ ਲੋਕਾਂ ਦੇ ਦਿਲਾਂ ਵਿੱਚੋਂ, ਗੁਲਾਮੀ ਵਾਲਾ ਤੂੰ ਕੱਢਿਆ ਕੋੜ ਦਾਤਾ। ਰਾਜੇ ਛਡਾਏ ਗਵਾਲੀਅਰ ਕਿਲੇ ਵਿੱਚੋਂ ਤੈਨੂੰ ਆਖਦੇ ਨੇ ਬੰਦੀ ਛੋੜ ਦਾਤਾ। ਚੜ੍ਹਤ ਵੇਖ ਕੇ ਸਿੱਖਾਂ ਦੇ ਚਿਹਰਿਆਂ ਦੀ, ਮੁਗਲਾਂ ਤਾਈਂ ਪਰੇਸ਼ਾਨੀਆਂ ਆ ਗਈਆਂ, ਭਾਰਤ ਵਰਸ਼ ਦੇ ਬੁੱਢੇ ਸਮਾਜ ਉੱਤੇ ਮੁੜ ਕੇ ਫੇਰ ਜਵਾਨੀਆਂ ਆ ਗਈਆਂ। ਚੜ੍ਹਤ ਵੇਖ ਕੇ ਸਿੱਖਾਂ ਦੇ ਚਿਹਰਿਆਂ ਦੀ, ਮੁਗਲਾਂ ਤਾਈਂ ਪਰੇਸ਼ਾਨੀਆਂ ਆ ਗਈਆਂ, ਭਾਰਤ ਵਰਸ਼ ਦੇ ਬੁੱਢੇ ਸਮਾਜ ਉੱਤੇ ਮੁੜ ਕੇ ਫੇਰ ਜਵਾਨੀਆਂ ਆ ਗਈਆਂ। ਮਣਕਿਆਂ ਵਾਂਗੂ ਲੋਕ ਜੋ ਖਿਲਰੇ ਸੀ, ਮਣਕਿਆਂ ਵਾਂਗੂ ਲੋਕ ਜੋ ਖਿਲਰੇ ਸੀ, ਇੱਕ ਮਾਲਾ 'ਚ ਦਿੱਤੇ ਤੂੰ ਜੋੜ ਦਾਤਾ। ਰਾਜੇ ਛਡਾਏ ਗਵਾਲੀਅਰ ਕਿਲੇ ਵਿੱਚੋਂ ਤੈਨੂੰ ਆਖਦੇ ਨੇ ਬੰਦੀ ਛੋੜ ਦਾਤਾ। ਆਖਰੀ ਸਤਰਾਹਣ ਸਾਧ ਸੰਗਤ ਜੀ, ਦੇਸ ਪਈ ਮੌਤ ਚੋਂ ਜ਼ਿੰਦਗੀ ਯੋਧਿਆਂ ਨੂੰ, ਦੇਸ ਪਈ ਮੌਤ ਚੋਂ ਜ਼ਿੰਦਗੀ ਯੋਧਿਆਂ ਨੂੰ, ਗੁਰਾਂ ਅਣਖ ਦਾ ਅਜਿਹਾ ਗਿਆਨ ਦਿੱਤਾ, ਦਲੇਰ ਭਰਨ ਲਈ ਵੀਰਤਾ ਦਿਲਾਂ ਅੰਦਰ, ਕਵੀਆਂ ਢਾਡੀਆਂ ਤਾਈਂ ਵਰਦਾਨ ਦਿੱਤਾ। ਦੇਸ ਪਈ ਮੌਤ ਚੋਂ ਜ਼ਿੰਦਗੀ ਯੋਧਿਆਂ ਨੂੰ, ਗੁਰਾਂ ਅਣਖ ਦਾ ਅਜਿਹਾ ਗਿਆਨ ਦਿੱਤਾ, ਦਲੇਰ ਭਰਨ ਲਈ ਵੀਰਤਾ ਦਿਲਾਂ ਅੰਦਰ, ਕਵੀਆਂ ਢਾਡੀਆਂ ਤਾਈਂ ਵਰਦਾਨ ਦਿੱਤਾ। ਤੁਰ ਪਏ ਉਹ ਦਰਿਆ ਦਾ ਵੇਗ ਬਣ ਕੇ, ਤੁਰ ਪਏ ਉਹ ਦਰਿਆ ਦਾ ਵੇਗ ਬਣ ਕੇ, ਡੇਗੇ ਮੁਗਲ ਹਕੂਮਤ ਦੇ ਬੋੜ ਦਾਤਾ। ਰਾਜੇ ਛਡਾਏ ਗਵਾਲੀਅਰ ਕਿਲੇ ਵਿੱਚੋਂ ਤੈਨੂੰ ਆਖਦੇ ਨੇ ਬੰਦੀ ਛੋੜ ਦਾਤਾ। ਰਾਜੇ ਛਡਾਏ ਗਵਾਲੀਅਰ ਕਿਲੇ ਵਿੱਚੋਂ ਤੈਨੂੰ ਆਖਦੇ ਨੇ ਬੰਦੀ ਛੋੜ ਦਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਦਲੇਰ ਸਿੰਘ ਜੀ ਦਾ। ਹੁਣ ਆਪ ਜੀ ਦੇ ਸਨਮੁਖ ਸਰਦਾਰ ਅਜੀਤ ਸਿੰਘ ਜੀ ਰਤਨ ਆਪ ਜੀ ਨੂੰ 5 ਮਿੰਟ ਵਾਸਤੇ ਕਵਿਤਾ ਦੇ ਨਾਲ ਨਿਹਾਲ ਕਰਨਗੇ ਜੀ। ਉਸ ਤੋਂ ਅਗਲੇ ਬੰਨੇ ਸਰਦਾਰ ਸਤਵੀਰ ਸਿੰਘ ਜੀ ਸ਼ਾਨ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਸਤ ਸੰਗਿਓ, ਦਾਸ ਫਤਿਹ ਅਰਜ ਕਰਦਾ ਹੈ, ਆਖ ਹੈ ਇੱਕੇ ਵਾਰ ਕਹਿਣਾ ਮਨਜ਼ੂਰ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਸਿੰਘੋ ਜਿੰਨੇ ਕੁ ਬੈਠੇ ਹੋ ਇੰਨੇ ਤੇ ਫਤਿਹ ਬੁਲਾ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਵਾਲੀ ਦਾ ਦਿਨ ਹੈ, ਸੋ ਅੰਮ੍ਰਿਤਸਰ ਦੀ ਦਿਵਾਲੀ ਜਿਹੜੀ ਹੈ ਇਹ ਮੰਨੀ ਜਾਂਦੀ ਹੈ। ਕਾਰੀ ਸਾਹਿਬ ਜਿਹੜੇ ਮਹੀਨਾ ਡੇਢ ਮਹੀਨਾ ਬਾਹਰ ਵਿਦੇਸ਼ਾਂ 'ਚੋਂ ਲਾ ਕੇ ਆਏ ਨੇ, ਉਹ ਅੱਜ ਹਾਜ਼ਰੀ ਭਰ ਰਹੇ ਨੇ ਔਰ ਉਹਨਾਂ ਦੇ ਪਰਿਵਾਰ ਦੇ ਵਾਸਤੇ ਅਰਦਾਸ ਕਰਦੇ ਆ ਸਾਧ ਸੰਗਤ ਜੀ। ਉਹਨਾਂ ਦੇ ਘਰ ਦੇ ਤਬੀਅਤ ਠੀਕ ਨਹੀਂ ਗਈ, ਸਾਧ ਸੰਗਤ
ਅਰਦਾਸ ਕਰੇ ਮਹਾਰਾਜ ਤੰਦਰੁਸਤੀ ਬਖਸ਼ੇ। ਸਾਰੀ ਦੁਨੀਆ ਕਰ ਕਰ ਦੇ ਵਿੱਚ ਚਰਚੇ ਇਹੋ ਕਰਦੀ, ਰੋਟੀ ਆਪਣੇ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਉਹ ਸਾਰੀ ਦੁਨੀਆ ਕਰ ਕਰ ਦੇ ਵਿੱਚ ਚਰਚੇ ਇਹੋ ਕਰਦੀ, ਰੋਟੀ ਆਪਣੇ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਚੌਥੇ ਗੁਰੂ ਦੇ ਹਰ ਮੰਦਿਰ ਵਿੱਚ ਹੁੰਦਾ ਪਿਆ ਉਜਾਲਾ, ਦਿਲਾਂ ਨੂੰ ਮੋਹਦੀ ਜਾਵੇ ਜਗਮਗ ਜਗਮਗ ਦੀਪ ਕਮਾਲਾ। ਖੁਸ਼ੀ ਦੇ ਰੰਗਾਂ ਅੰਦਰ ਆਤਸ਼ ਬਾਜੀ ਵੀ ਰੰਗ ਭਰਦੀ, ਰੋਟੀ ਆਪਣੇ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਸਾਰੀ ਦੁਨੀਆ ਕਰ ਕਰ ਦੇ ਵਿੱਚ ਅੰਮ੍ਰਿਤ ਦਾ ਇਹ ਕੁੰਡ ਸਰੋਵਰ ਕੱਟਦਾ ਪਿਆ 84। ਇੱਕ ਘੁੱਟ ਬਥੇਰਾ ਕੋਈ ਨਾ ਰੂਹ ਵੀ ਰਹੇ ਪਿਆਸੀ। ਗੁਰੂ ਦੀ ਪੌੜੀ ਹਰ ਕੀ ਪੌੜੀ ਦਰਿਆਆਂ ਦੇ ਦੁੱਖ ਦਰ ਹਰਦੀ, ਰੋਟੀ ਆਪਣੇ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਉਹ ਦੇਸ਼ ਵਿਦੇਸ਼ੋਂ ਸੰਗਤਾਂ ਆਈਆਂ, ਦੇਸ਼ ਵਿਦੇਸ਼ੋਂ ਸੰਗਤਾਂ ਆ ਕੇ ਬੈਦੀ ਵਿੱਚ ਪਰਿਕਰਮਾ। ਐਸਾ ਇਹ ਦਰਬਾਰ ਆਖਿਆ ਵੇਖੋ ਸਾਰੇ ਧਰਮਾਂ, ਕੋਈ ਨਾ ਰਹੇ ਨਿਰਾਸ਼ਾ ਇਥੋਂ ਗੁਰੂ ਹੈ ਸਭ ਦਾ ਦਰਦੀ। ਰੋਟੀ ਆਪਣੇ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਆਖਰੀ ਲਾਈਨਾਂ ਨੇ, ਦੁਨੀਆ ਦੇ ਅਜੂਬਿਆਂ ਵਿੱਚੋਂ ਇਸ ਦੀ ਸ਼ਾਨ ਨਿਰਾਲੀ, ਇੱਥੇ ਆਵਣ ਵਾਲਾ ਜੀਵਨ ਪਰ ਨਾ ਭੁੱਲੇ ਦੀਵਾਲੀ। ਦੁਨੀਆ ਦੇ ਅਜੂਬਿਆਂ ਵਿੱਚੋਂ ਇਸ ਦੀ ਸ਼ਾਨ ਨਿਰਾਲੀ, ਇੱਥੇ ਆਵਣ ਵਾਲਾ ਜੀਵਨ ਪਰ ਨਾ ਤੁਰੇ ਦੀਵਾਲੀ। ਆਸ਼ਾ ਦੇ ਗੀਤਾਂ ਦੀ ਇੱਥੇ ਕਿਸਮਤ ਆ ਕੇ ਤਰਦੀ, ਰੋਟੀ ਆਪਣੇ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਸਾਰੀ ਦੁਨੀਆ ਕਰ ਕਰ ਦੇ ਵਿੱਚ ਚਰਚੇ ਹੋ ਕਰਦੀ, ਰੋਟੀ ਆਪਣੇ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਅਜੀਤ ਸਿੰਘ ਜੀ ਰਤਨ ਜੀ ਦਾ, ਜਿਨ੍ਹਾਂ ਨੇ ਬੜੇ ਵਧੀਆ ਢੰਗ ਦੇ ਨਾਲ ਸਾਨੂੰ ਦੀਵਾਲੀ ਦੀ ਕਵਿਤਾ ਦੇ ਨਾਲ ਜੋੜਿਆ ਹੈ। ਹੁਣ ਆਪ ਜੀ ਦੇ ਸਨਮੁਖ ਸਰਦਾਰ ਸਤਵੀਰ ਸਿੰਘ ਜੀ ਸ਼ਾਨ ਆਪ ਜੀ ਨੂੰ 5 ਮਿੰਟ ਵਾਸਤੇ ਕਵਿਤਾ ਸੁਣਾ ਕੇ ਨਿਹਾਲ ਕਰਨਗੇ ਜੀ। ਉਸ ਤੋਂ ਅਗਲੇ ਬੰਨੇ ਸਰਦਾਰ ਅਵਤਾਰ ਸਿੰਘ ਜੀ ਤਾਰੀ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਮਹਾਨ ਹੀ ਵਡਭਾਗੇ ਹੋ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੰਦੀ ਛੋੜ ਦਿਵਸ ਮਨਾ ਰਹੇ ਹੋ। ਤੋ ਦਾਸ ਨੂੰ ਹੁਕਮ ਹੋਇਆ ਆਪਣੀ ਇੱਕ ਨਜ਼ਮ ਕਹਿਣ ਦਾ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਣਾਈ ਹੋਈ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵਿਤਾ ਜੀ। ਛੇਵੇਂ ਪਾਤਸ਼ਾਹ ਆਏ ਸੰਸਾਰ ਉੱਤੇ ਦੁਖੀ ਦਿਲਾਂ ਦਾ ਦਰਦ ਵਡਾਉਣ ਦੇ ਲਈ, ਪ੍ਰਗਟ ਹੋਏ ਵਡਾਲੀ ਦੀ ਧਰਤ ਉੱਤੇ ਮਾਤਾ ਗੰਗਾ ਦੇ ਭਾਗ ਜਗਾਉਣ ਦੇ ਲਈ। ਬਾਬੇ ਬੁੱਢੇ ਨੇ ਕੀਤਾ ਸੀ ਬਚਨ ਜਿਹੜਾ, ਉਹਨਾਂ ਬਚਨਾਂ ਤੇ ਫੁੱਲ ਚੜਾਉਣ ਦੇ ਲਈ ਮੀਰੀ ਪੀਰੀ ਦੀਆਂ ਪਹਿਨ ਕੇ 2 ਤੇਗਾਂ ਭਾਂਬੜ ਜ਼ੁਲਮ ਦੇ ਮੱਚੇ ਬੁਝਾਉਣ ਦੇ ਲਈ। ਅਕਾਲ ਤਖਤ ਦੀ ਕਰਕੇ ਸਿਰਜਣਾ ਫਿਰ ਸਾਧ ਸੰਗਤ ਜੀ, ਅਕਾਲ ਤਖਤ ਦੀ ਕਰਕੇ ਸਿਰਜਣਾ ਫਿਰ, ਬਹਿੰਦੇ ਤਖਤ ਤੇ ਦੀਨ ਦਿਆਲ ਸਤਿਗੁਰ, ਸ਼ਰਨ ਆਏ ਨੂੰ ਗਲੇ ਲਗਾ ਲੈਂਦੇ ਪੰਜਵੇਂ ਗੁਰਾਂ ਦੇ ਲਾਡਲੇ ਲਾਲ ਸਤਿਗੁਰ। ਤਾਰੀ ਸਾਹਿਬ
ਇੱਕੋ ਨਜ਼ਰ ਨਾਲ ਸਭ ਨੂੰ ਵੇਖਦੇ ਸਨ, ਇੱਕੋ ਨਜ਼ਰ ਨਾਲ ਸਭ ਨੂੰ ਵੇਖਦੇ ਸਨ। ਗਰੀਬ ਅਮੀਰ ਦਾ ਕਰਦੇ ਖਿਆਲ ਸਤਿਗੁਰ, ਦਰ ਆਏ ਨੂੰ ਪੂਰਾ ਇਨਸਾਫ ਮਿਲਦਾ, ਕਰਦੇ ਧੱਕਾ ਨਾ ਕਿਸੇ ਦੇ ਨਾਲ ਸਤਿਗੁਰ। ਧੁੰਮਾਂ ਪੈ ਗਈਆਂ ਸਾਰੇ ਜਹਾਨ ਅੰਦਰ, ਦਰ ਤੇ ਰਾਜੇ ਮਹਾਰਾਜੇ ਵੀ ਆਉਣ ਲੱਗੇ। ਅਕਾਲ ਤਖਤ ਤੇ ਲੱਗਣ ਦੀਵਾਨ ਭਾਰੀ, ਢਾਡੀ ਯੋਧਿਆਂ ਦਾ ਯਸ਼ ਗਾਉਣ ਲੱਗੇ। ਜੈ ਜੈਕਾਰ ਹੋਈ ਛੇਵੇਂ ਪਾਤਸ਼ਾਹ ਦੀ, ਜੈ ਜੈਕਾਰ ਹੋਈ ਛੇਵੇਂ ਪਾਤਸ਼ਾਹ ਦੀ। ਚੜ੍ਹਤ ਵੇਖ ਕੇ ਦੋਖੀ ਘਬਰਾਉਣ ਲੱਗੇ। ਉਹ ਵਾਰਾਂ ਸੁਣ ਕੇ ਜਵਾਨਾਂ ਨੂੰ ਜੋਸ਼ ਆਉਂਦਾ, ਉਹ ਤਾਂ ਜਵਾਨੀਆਂ ਭੇਟ ਚੜਾਉਣ ਲੱਗੇ। ਸ਼ੋਭਾ ਜਰੀ ਨਾ ਗਈ ਇਹ ਦੋਖੀਆਂ ਤੋਂ, ਉਹਨਾਂ ਬਾਦਸ਼ਾਹ ਤਾਈਂ ਭੜਕਾ ਦਿੱਤਾ। ਬਿਨਾਂ ਸੋਚੇ ਵਿਚਾਰੇ ਹੀ ਹਾਕਮਾਂ ਨੇ ਛੇਵੇਂ ਗੁਰਾਂ ਨੂੰ ਕੈਦ ਕਰਵਾ ਦਿੱਤਾ। ਹੋਏ ਗਵਾਲੀਅਰ ਕਿਲੇ ਵਿੱਚ ਕੈਦ ਸਤਿਗੁਰ, ਦੁਸ਼ਟਾਂ ਆਪਣਾ ਵਾਰ ਚਲਾ ਦਿੱਤਾ। 52 ਕੈਦੀਆਂ ਵਾਂਗ ਹੀ ਕੈਦ ਕਰਕੇ ਚੇਤਾ ਉਹਨਾਂ ਦਾ ਉੱਕਾ ਭੁਲਾ ਦਿੱਤਾ। ਤੋ ਅਗਲਾ ਸ਼ੇਰ ਵੇਖਣਾ ਜੀ। ਉਧਰ ਸੰਗਤਾਂ ਬਹੁਤ ਬੇਚੈਨ ਹੋਈਆਂ, ਆਖਣ ਸਤਿਗੁਰੂ ਕਿਹੜਾ ਕਸੂਰ ਕੀਤਾ, ਜਦੋਂ ਕਿਸੇ ਦਾ ਕੁਝ ਵਿਗਾੜਿਆ ਨਹੀਂ, ਫਿਰ ਕਿਉਂ ਸਾਡੇ ਤੋਂ ਉਹਨਾਂ ਨੂੰ ਦੂਰ ਕੀਤਾ। ਮੀਆਂ ਮੀਰ ਵਰਗੇ ਰੱਬੀ ਆਸ਼ਕਾਂ ਵੀ ਮੁਗਲ ਬਾਦਸ਼ਾਹ ਤਾਈ ਮਜਬੂਰ ਕੀਤਾ। ਤਾਈਓ ਉਸਨੇ ਕਿਹਾ ਬੇਧੜਕ ਹੋ ਕੇ, ਚੰਗਾ ਕੰਮ ਨਹੀਂ ਤੁਸੀਂ ਹਜ਼ੂਰ ਕੀਤਾ। ਮਹਿਮਾ ਪੀਰ ਤੋਂ ਸੁਣ ਕੇ ਸਤਿਗੁਰਾਂ ਦੀ, ਸਾਧ ਸੰਗਤ ਜੀ, ਮਹਿਮਾ ਪੀਰ ਤੋਂ ਸੁਣ ਕੇ ਸਤਿਗੁਰਾਂ ਦੀ ਜਰਾ ਦੇਰ ਨਾ ਲਾਈ। ਫਿਰ ਬਾਦਸ਼ਾਹ ਨੇ ਅਹਿਲਕਾਰਾਂ ਨੂੰ ਸੱਦ ਕੇ ਕੋਲ ਆਪਣੇ ਸਾਰੀ ਗੱਲ ਸਮਝਾਈ। ਫਿਰ ਬਾਦਸ਼ਾਹ ਨੇ ਛੇਵੇਂ ਗੁਰਾਂ ਨੂੰ ਕਰੋ ਰਿਹਾ ਛੇਤੇ, ਕੀਤੇ ਪੂਰੀ ਪਕਿਆਈ। ਫਿਰ ਬਾਦਸ਼ਾਹ ਨੇ ਉਹ ਮੇਰੇ ਲਈ ਤਾਂ ਅੱਲਾ ਦਾ ਨੂਰ ਨੇ ਉਹ ਸੱਚੀ ਸ਼ਰਧਾ ਦਿਖਾਈ। ਫਿਰ ਬਾਦਸ਼ਾਹ ਨੇ ਤੋ ਆਖਰੀ ਸਤਰਾਂ ਜੀ। ਸੁਣ ਕੇ ਹੁਕਮ ਰਿਹਾਈ ਦਾ ਸਤਿਗੁਰਾਂ ਨੇ, ਸੁਣ ਕੇ ਹੁਕਮ ਰਿਹਾਈ ਦਾ ਸਤਿਗੁਰਾਂ ਨੇ ਬਾਹਰ ਆਉਣ ਤੋਂ ਸਾਫ਼ ਇਨਕਾਰ ਕੀਤਾ। ਬਾਹਰ ਆਵਾਂਗੇ ਸਾਰੇ ਛਡਵਾ ਰਾਜੇ, ਪੱਖ ਆਪਣਾ ਉਹਨਾਂ ਇਉਂ ਯਾਰ ਕੀਤਾ। ਆਖਣ ਝੁਕਣਾ ਪਿਆ, ਆਖਰ ਝੁਕਣਾ ਪਿਆ। ਫਿਰ ਬਾਦਸ਼ਾਹ ਨੂੰ ਉਹਨੇ ਸਭ ਨੂੰ ਕਿਲੇ ਚੋਂ ਬਾਹਰ ਕੀਤਾ। ਹੱਕ ਸੱਚ ਦੀ ਸਦਾ ਹੀ ਜਿੱਤ ਹੁੰਦੀ, ਬੇੜਾ ਸਭ ਦਾ ਗੁਰਾਂ ਨੇ ਪਾਰ ਕੀਤਾ। ਅੰਮ੍ਰਿਤਸਰ ਪਹੁੰਚੇ ਬੰਦੀ ਛੋੜ ਸਤਿਗੁਰ, ਅੰਮ੍ਰਿਤਸਰ ਪਹੁੰਚੇ ਬੰਦੀ ਛੋੜ ਸਤਿਗੁਰ। ਬੜੀ ਖੁਸ਼ੀ ਮਨਾਈ ਫਿਰ ਸੰਗਤਾਂ ਨੇ, ਥਾਂ ਥਾਂ ਤੇ ਘਿਓ ਦੇ ਬਾਲ ਦੀਵੇ, ਦੀਪ ਮਾਲਾ ਜਗਾਈ। ਫਿਰ ਸੰਗਤਾਂ ਨੇ ਹੋਇਆ ਦੂਰ ਹਨੇਰਾ ਚੌਂ ਪਾਸਿਆਂ ਤੋਂ, ਇੰਨੀ ਕੀਤੀ ਰੁਸ਼ਨਾਈ। ਫਿਰ ਸੰਗਤਾਂ ਨੇ ਦਰਸ਼ਨ ਕਰਕੇ ਸ਼ਾਨ ਗੁਰੂ ਪਾਤਸ਼ਾਹ ਦੇ ਦਿੱਤੀ ਲੱਖ ਲੱਖ ਵਧਾਈ। ਫਿਰ ਸੰਗਤਾਂ ਨੇ ਦਰਸ਼ਨ ਕਰਕੇ ਸ਼ਾਨ ਗੁਰੂ ਪਾਤਸ਼ਾਹ ਦੇ ਦਿੱਤੀ ਲੱਖ ਲੱਖ ਵਧਾਈ। ਫਿਰ ਸੰਗਤਾਂ ਨੇ ਦਿੱਤੀ ਲੱਖ ਲੱਖ ਵਧਾਈ। ਫਿਰ ਸੰਗਤਾਂ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਸਤਬੀਰ ਸਿੰਘ ਜੀ ਸ਼ਾਨ। ਹੁਣ ਆਪ ਜੀ ਦੇ ਸਨਮੁਖ ਸਰਦਾਰ ਅਵਤਾਰ ਸਿੰਘ ਜੀ ਤਾਰੀ ਆਪ ਜੀ ਨੂੰ 5 ਮਿੰਟ ਵਾਸਤੇ ਕਵਿਤਾ ਦੇ ਨਾਲ ਜੋੜਨਗੇ ਜੀ। ਉਸ ਤੋਂ ਅਗਲੇ ਬੰਨੇ ਸਰਦਾਰ ਮਲਕੀਤ ਸਿੰਘ ਜੀ ਨਿਮਾਣਾ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਦੇ ਮਾਲਿਕ, ਹਲਤ ਪਲਤ ਦੇ ਰਾਖੇ, ਸਰਵਰੇ ਕਾਇਨਾਤ, ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਬੰਦੀ ਜੋੜ ਦਿਵਸ ਮਨਾ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਮਰਿਆਦਾ ਅਨੁਸਾਰ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਖਾਲੀ ਨਾ ਰਹੇ। ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੀ ਸੀਮਾ ਹੈ ਸਾਧ ਸੰਗਤ, 5 ਮਿੰਟ ਦਾ ਸਮਾਂ।
ਇੱਕ ਰਚਨਾ ਮੈਂ ਸਿੱਖ ਇਤਿਹਾਸ ਨਾਲ ਸੰਬੰਧਿਤ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ। ਸਾਧ ਸੰਗਤ ਜੀਓ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਸ਼ੋਭਿਤ ਨੇ ਔਰ ਗੁਰੂ ਸਿੱਖਾਂ ਨਾਲ ਕੁਝ ਗੱਲਾਂ ਕਰਦੇ ਨੇ। ਇੱਕ ਸ਼ੇਰ ਤੁਹਾਡੀ ਨਜ਼ਰ ਹੈ, ਇਹ ਬੜੀ ਪੜ੍ਹਾਈ ਔਖੀ ਏ, ਗੁਰ ਸਿੱਖੋ ਪੜ੍ਹਨੀ ਪੈਣੀ ਏ। ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦੇ ਦ੍ਰਿਸ਼ ਅਨੁਸਾਰ ਸੰਗਤ ਕੀ ਮਹਿਸੂਸ ਕੀਤਾ? 6ਵੇਂ ਸਤਿਗੁਰ ਕਿਉਂ ਮੀਰੀ ਪੀਰੀ ਦੀਆਂ ਉਹ 2 ਤਲਵਾਰਾਂ ਸਤਿਗੁਰਾਂ ਨੂੰ ਪਹਿਨਣੀਆਂ ਪਈਆਂ? ਇਹ ਬੜੀ ਪੜ੍ਹਾਈ ਔਖੀ ਏ, ਗੁਰ ਸਿੱਖੋ ਪੜ੍ਹਨੀ ਪੈਣੀ ਏ। ਇਹ ਬੜੀ ਲੜਾਈ ਔਖੀ ਏ, ਲੜਨੀ ਏ, ਲੜਨੀ ਪੈਣੀ ਏ। ਬੇਸ਼ੱਕ ਵਪਾਰ 'ਚ ਘਾਟਾ ਹੈ, ਪਰ ਘਾਟੀ ਚੜ੍ਹਨੀ ਪੈਣੀ ਏ। ਹੱਥ ਮਾਲਾ ਪਕੜਨ ਵਾਲੜੇ ਉਹ ਤਲਵਾਰ ਵੀ ਫੜਨੀ ਪੈਣੀ ਏ। ਬੇਸ਼ੱਕ ਵਪਾਰ 'ਚ ਘਾਟਾ ਹੈ, ਪਰ ਘਾਟੀ ਚੜ੍ਹਨੀ ਪੈਣੀ ਏ। ਹੱਥੀ ਮਾਲਾ ਪਕੜਨ ਵਾਲੜੇ ਉਹ ਤਲਵਾਰ ਵੀ ਫੜਨੀ ਪੈਣੀ ਏ। ਜਦ ਜ਼ੁਲਮ ਸਿਖਰ ਤੇ ਪਹੁੰਚ ਗਿਆ, ਜਦ ਹੋ ਗਈ ਬਾਤ ਅਖੀਰੀ ਦੀ, 2 ਤੇਗਾ ਸਤਿਗੁਰ ਫੜ ਲਈਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਆਓ ਇੱਕ ਰਚਨਾ ਛੋਟੀ ਜੀ ਮਾਪ ਜੀ ਨਾਲ, ਰਚਨਾ ਲੰਬੀ ਹੈ, ਮੈਂ 2-3 ਸ਼ੇਰ ਕਹਿ ਕੇ ਆਪਣੇ ਸਮੇਂ ਵਿੱਚ ਸਮਾਪਤ ਕਰ ਦਿਆਂਗਾ। ਕਦੇ ਖਿੜਿਆ ਫੁੱਲ ਗੁਲਾਬ ਦਾ ਹਾਂ, ਕਦੇ ਖਿੜਿਆ ਫੁੱਲ ਗੁਲਾਬ ਦਾ ਹਾਂ, ਕਦੇ ਤੇਗ ਨਾਲੋਂ ਵੀ ਤਿੱਖੀ ਹਾਂ, ਕਦੇ ਖਿੜਿਆ ਫੁੱਲ ਗੁਲਾਬ ਦਾ ਹਾਂ, ਕਦੇ ਤੇਗ ਨਾਲੋਂ ਵੀ ਤਿੱਖੀ ਹਾਂ। ਅੱਜ ਆਪਣੇ ਬਾਰੇ ਦੱਸਦੀ ਹਾਂ, ਅੱਜ ਆਪਣੇ ਬਾਰੇ ਦੱਸਦੀ ਹਾਂ। ਮੈਂ ਗੁਰੂ ਨਾਨਕ ਦੀ ਸਿੱਖੀ ਹਾਂ, ਕਦੇ ਖਿੜਿਆ ਫੁੱਲ ਗੁਲਾਬ ਦਾ ਹਾਂ। ਪਹਿਲਾ ਬੰਦ ਦੇਖਣਾ, ਮੈਂ ਹਾਂ ਰਬਾਬ ਮਰਦਾਨੇ ਦੀ, ਮੈਂ ਧੁਰ ਤੋਂ ਆਈ ਬਾਣੀ ਹਾਂ। ਮੈਂ ਹਾਂ ਰਬਾਬ ਮਰਦਾਨੇ ਦੀ, ਮੈਂ ਧੁਰ ਤੋਂ ਆਈ ਬਾਣੀ ਹਾਂ। ਗੁਰੂ ਅਮਰਦਾਸ ਦੀ ਗਾਗਰ ਦਾ ਮੈਂ ਭਾਗਾਂ ਵਾਲਾ ਪਾਣੀ ਹਾਂ, ਪਾਣੀ ਹਾਂ। ਮੈਂ ਕਵਿਤਾ 5ਵੇਂ ਸਤਿਗੁਰ ਦੀ, ਜੋ ਬੈਠ ਤਵੀ ਤੇ ਲਿਖੀ ਹਾਂ। ਅੱਜ ਆਪਣੇ ਬਾਰੇ ਦੱਸਦੀ ਹਾਂ, ਮੈਂ ਗੁਰੂ ਨਾਨਕ ਦੀ ਸਿੱਖੀ ਹਾਂ। ਕਦੇ ਖਿੜਿਆ ਫੁੱਲ ਗੁਲਾਬ ਦਾ ਹਾਂ। ਦੂਸਰਾ ਬੰਦ ਦੇਖਣਾ ਸਾਧ ਸੰਗਤ, ਸਟੇਜ ਤੇ ਕੌਮ ਦੇ ਪੰਥ ਦੇ ਮਹਾਨ ਸ਼ਾਇਰ ਮੇਰੇ ਤੋਂ ਪਹਿਲੋਂ ਬਲ ਸਾਹਿਬ ਪੰਥਕ ਕਵੀ ਵੀ ਹਾਜ਼ਰੀ ਲਗਵਾ ਕੇ ਗਏ। ਸਾਡੇ ਬਹੁਤ ਸਤਿਕਾਰਯੋਗ ਮੇਰੇ ਵੀਰ ਰਾਜ ਸਿੰਘ ਜੀ ਬੈਠੇ ਹਨ। ਆਓ ਇੱਕ ਬੰਦ ਹੋਰ ਸੁਣਨਾ। ਹਾਂ ਅੰਮ੍ਰਿਤ ਖੰਡੇ ਬਾਟੇ ਦਾ, ਮੈਂ ਭਾਈ ਲਾਲੋ ਦੀ ਰੋਟੀ ਹਾਂ। ਹਾਂ ਅੰਮ੍ਰਿਤ ਖੰਡੇ ਬਾਟੇ ਦਾ, ਮੈਂ ਭਾਈ ਲਾਲੋ ਦੀ
ਰੋਟੀ ਹਾਂ ਛੱਜੂ ਚੀਵਰ ਦੇ ਸਿਰ ਉੱਤੇ ਮੈਂ 8ਵੇਂ ਸਤਿਗੁਰੂ ਦੀ ਸੋਟੀ ਹਾਂ 8ਵੇਂ ਸਤਿਗੁਰੂ ਦੀ ਸੋਟੀ ਹਾਂ ਮੈਂ ਮਾਤਾ ਭਾਨੀ ਕਦੇ ਕਦੇ ਮਾਈ ਭਾਗੋ ਬਣਦੀ ਡਿੱਠੀ ਹਾਂ ਅੱਜ ਆਪਣੇ ਬਾਰੇ ਦੱਸਦੀ ਹਾਂ ਮੈਂ ਗੁਰੂ ਨਾਨਕ ਦੀ ਸਿੱਖੀ ਹਾਂ ਕਦੇ ਖਿੜਿਆ ਫੁੱਲ ਗੁਲਾਬ ਦਾ ਹਾਂ। ਸਾਧ ਸੰਗਤ ਆਖਰੀ ਬੰਦ ਮੈਂ ਕਹਿ ਦੇਣਾ ਕਿਉਂਕਿ ਸਮੇਂ ਦੀ ਬਹੁਤ ਸੀਮਾ ਹੈ। ਮੈਂ ਬੰਦ ਬੰਦ ਮਨੀ ਸਿੰਘ ਦਾ ਹਾਂ ਮੈਂ ਮਤੀ ਦਾਸ ਦਾ ਆਰਾ ਹਾਂ ਮੈਂ ਬੰਦ ਬੰਦ ਮਤੀ ਮੈਂ ਬੰਦ ਬੰਦ ਮਨੀ ਸਿੰਘ ਦਾ ਹਾਂ ਮੈਂ ਮਤੀ ਦਾਸ ਦਾ ਆਰਾ ਹਾਂ ਮੈਂ ਦੀਪ ਸਿੰਘ ਦੇ ਖੰਡੇ ਦਾ ਅੰਬਰ ਛੂੰਦਾ ਲਿਸ਼ਕਾਰਾ ਹਾਂ ਅੰਬਰ ਛੂੰਦਾ ਲਿਸ਼ਕਾਰਾ ਹਾਂ ਮੈਂ ਖੋਪਰੀ ਤਾਰੂ ਸਿੰਘ ਦੀ ਹਾਂ ਮੈਂ ਖੋਪਰੀ ਤਾਰੂ ਸਿੰਘ ਦੀ ਹਾਂ ਜੋ ਰੰਬੀ ਤੋਂ ਵੱਧ ਤਿੱਖੀ ਹਾਂ ਅੱਜ ਆਪਣੇ ਬਾਰੇ ਦੱਸਦੀ ਹਾਂ ਮੈਂ ਗੁਰੂ ਨਾਨਕ ਦੀ ਸਿੱਖੀ ਹਾਂ ਕਦੇ ਖਿੜਿਆ ਫੁੱਲ ਗੁਲਾਬ ਦਾ ਹਾਂ ਕਦੇ ਤੇਗ ਨਾਲੋਂ ਵੀ ਤਿੱਖੀ ਹਾਂ ਕਦੇ ਤੇਗ ਨਾਲੋਂ ਵੀ ਤਿੱਖੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਜੀ ਤਾਰੀ ਪੰਥ ਦੇ ਮਹਾਨ ਕਵੀ ਜਿਨ੍ਹਾਂ ਨੇ ਕਵੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦਿਆਂ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸੋ ਮੈਂ ਬੇਨਤੀ ਕਰਾਂ 1 ਮਿੰਟ ਦੀ ਹਾਜ਼ਰੀ ਬਹੁਤ ਹੀ ਪਿਆਰਾ ਬੱਚਾ ਕੁਲਨੂਰਦੀਪ ਸਿੰਘ ਪਹੂਵਿੰਡ ਜੋ ਬੀਬੀ ਮਨਜੀਤ ਕੌਰ ਪਹੂਵਿੰਡ ਜੀ ਦਾ ਸੁਪੁੱਤਰ ਹੈ ਉਹਦੀ ਹੌਸਲਾ ਅਫਜ਼ਾਈ ਵਾਸਤੇ ਉਹਨੂੰ ਸਟੇਜ ਤੇ ਲੈ ਕੇ ਆ ਰਹੇ ਹਾਂ। ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਰਹਿਮਤ ਕਰਨੇ ਵੀ ਆਉਣ ਵਾਲੇ ਸਮੇਂ ਇਸੇ ਤਰ੍ਹਾਂ ਕਵੀ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਪੰਥ ਦੀ ਸੇਵਾ ਕਰਦਾ ਰਹੇ ਕਿਉਂਕਿ ਭੈਣ ਜੀ ਵੱਲੋਂ ਚੇਚੀ ਬੇਨਤੀ ਕਿ ਆਉਣ ਵਾਲੇ ਸਮੇਂ 'ਚ ਇਹਨੂੰ ਪ੍ਰੇਰਨਾ ਮਿਲੇ ਇਸ ਕਰਕੇ ਹੌਸਲਾ ਅਫਜ਼ਾਈ ਵਾਸਤੇ ਇਸ ਬੱਚੇ ਨੂੰ ਸਟੇਜ ਤੇ ਨਾਲ ਲੈ ਕੇ ਆਏ ਹਨ। ਸੋ 1 ਮਿੰਟ ਦੀ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਤਾਰਨ ਆਇਆ ਨਾਨਕ ਸੱਚ ਦਾ ਰਾਹ ਦਿਖਾਇਆ ਨਾਨਕ ਨੀਵੇਂ ਨੂੰ ਗੱਲ ਨਾ ਲਾਇਆ ਉੱਚੇ ਨੂੰ ਸਮਝਾਇਆ ਨਾਨਕ ਸਮਾਜ 'ਚ ਫੈਲੀ ਸੀ ਬੁਰਾਈ ਉਸ ਦੇ ਨਾਲ ਟਕਰਾਇਆ ਨਾਨਕ ਪੈਰ ਦੀ ਜੁੱਤੀ ਜਿਸ ਨੂੰ ਸਮਝਿਆ ਉਸ ਨੂੰ ਹੀ ਵਡਿਆਇਆ ਨਾਨਕ ਨਾਮ ਜਪੋ ਤੇ ਕਿਰਤ ਕਰਨ ਦਾ ਜੱਗ ਵਿੱਚ ਹੋਕਾ ਲਾਇਆ ਨਾਨਕ ਜੀਵਨ ਜਾਚ ਸਿਖਾਉਣ ਲਈ ਜਪਜੀ ਦੇ ਲੜ ਲਾਇਆ ਨਾਨਕ ਜਪਜੀ ਦੇ ਲੜ ਲਾਇਆ ਨਾਨਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਧੰਨਵਾਦ ਕਾਕਾ ਕੁਲਨੂਰਦੀਪ ਸਿੰਘ ਪਹੂਵਿੰਡ ਜੋ ਬੀਬੀ ਮਨਜੀਤ ਕੌਰ ਪਹੂਵਿੰਡ ਜੀ ਦੇ ਸੁਪੁੱਤਰ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ। ਸਤਿਗੁਰੂ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ 'ਚ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਕਵੀਆਂ ਦੇ ਰੂਪ ਵਿੱਚ ਸੇਵਾ ਨਿਭਾਉਣ ਦਾ ਬਲ ਬਖਸ਼ਿਸ਼ ਕਰਨ। ਨਾਲ ਹੀ ਬੇਨਤੀ ਕਰਾਂਗਾ ਸਰਦਾਰ ਮਲਕੀਤ ਸਿੰਘ ਜੀ ਨਿਮਾਣਾ ਜੀ ਕਵੀ ਸਾਹਿਬਾਨ ਉਹ ਸਟੇਜ ਤੇ ਸੱਜਣ ਦੀ ਕਿਰਪਾਲਤਾ ਕਰਨ। ਉਹਨਾਂ ਤੋਂ ਉਪਰੰਤ ਸਰਦਾਰ ਗੁਰਬਚਨ ਸਿੰਘ ਜੀ ਮਾਹੀਆ ਜੀ
ਪੰਥ ਦੇ ਮਹਾਨ ਕਵੀ ਸਟੇਜ ਤੇ ਸੱਜ ਚੁੱਕੇ ਨੇ। ਬੇਨਤੀ ਕਰਾਂਗਾ ਉਹ ਵੀ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਜੁਗੋ ਜੁਗ ਅਟਲ, ਚਵਰ ਸਤਰ ਤਖਤ ਦੇ ਮਾਲਿਕ, ਹਲਤ ਪਲਤ ਦੇ ਰਾਖੇ, ਖੰਡਾ ਬ੍ਰਹਮੰਡਾ ਦੇ ਮਾਲਿਕ, ਗੱਦੀ ਤੇ ਵਿਰਾਜਮਾਨ ਸ਼ਬਦ ਗੁਰੂ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦੀ ਦਾ ਨਿੱਘ ਮਾਰੀ ਸਮੂਹ ਸਾਧ ਸੰਗਤ, ਸਤਿਗੁਰਾਂ ਨੂੰ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਪੰਥ ਦੀ ਮਹਾਨ ਆਵਾਜ਼, ਮਹਾਨ ਸ਼ਾਇਰ, ਤਰਨਮ ਦੇ ਬਾਦਸ਼ਾਹ, ਦਾਸ ਦੇ ਉਸਤਾਦ ਭਾਈ ਅਵਤਾਰ ਸਿੰਘ ਜੀ ਤਾਰੀ ਆਪ ਜੀ ਨੂੰ ਸਿੱਖ ਇਤਿਹਾਸ ਦੇ ਨਾਲ ਜੋੜ ਕੇ ਗਏ ਨੇ। 2 ਜਾਂ 3 ਬੰਦ ਆਖਾਂਗਾ, ਸਿਰਫ ਆਪਣੇ ਸਮੇਂ ਦੇ ਵਿੱਚ ਰਹਾਂਗਾ। ਇਸ ਨਗਰੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਇਸ ਨਗਰੀ ਸੋਢੀ ਸੁਲਤਾਨ ਦੀ ਇਸ ਨਗਰੀ ਦੀ ਗੱਲ ਆਖਾਂਗਾ। ਧਿਆਨ ਦੇਣਾ ਸਾਧ ਸੰਗ, ਪਿਆਰ ਦੇਣਾ ਕਵਿਤਾ ਨੂੰ। ਰੋਸ਼ਨ ਰੋਸ਼ਨ ਹੋ ਜਾਵੇ ਹਰ ਕੋਨਾ ਅੰਧਿਆਰਾ, ਨਫ਼ਰਤ ਨੇਰੇ ਜੇਕਰ ਦਿਲ ਚੋਂ ਦੂਰ ਭਜਾਈਏ, ਖੁਸ਼ੀਆਂ ਖੇੜੇ ਆਣ ਘਰਾਂ ਵਿੱਚ ਚਹਿਕਣਗੇ, ਰੋਸ਼ਨ ਸੋਚ ਦੇ ਨਾਲ ਜੇਕਰ ਦੀਪ ਜਗਾਈਏ। ਸੱਚ ਦੇ ਵਪਾਰੀ ਆਏ ਕਿਰਤ ਦੇ ਪੁਜਾਰੀ, ਸੱਚ ਦੇ ਵਪਾਰੀ ਆਏ ਕਿਰਤ ਦੇ ਪੁਜਾਰੀ, ਚੜੀ ਨਾਮ ਦੀ ਖੁਮਾਰੀ, ਚੜੀ ਨਾਮ ਦੀ ਖੁਮਾਰੀ, ਹੋਈ ਮਿਹਰ ਮਿਹਰਵਾਨ ਦੀ, ਸਦੀਆਂ ਤੋਂ ਜਿੱਥੇ ਤਿੰਨਾਂ ਲੋਕਾਂ ਦਾ ਸੁਮੇਲ ਹੁੰਦਾ, ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ, ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ। ਸਾਧ ਸੰਗ ਦੇਖਣਾ ਕੀ ਬੰਦ ਕਹਿ ਰਹੀ ਕਲਮ। ਪ੍ਰਿਥਵੀ ਆਕਾਸ਼ ਨੂੰ ਜੇ ਮੁੰਦਰੀ ਦਾ ਰੂਪ ਦੇਵਾਂ, ਰਾਮਦਾਸ ਪੁਰੇ ਮੁੰਦੀ ਦਾ ਨਗੀਨਾ ਏ, ਇੱਕੋ ਇੱਕ ਜੱਗ ਤੇ ਹੈ ਨੂਰ ਦਾ ਏ ਸੋਮਾ, ਜਿੱਥੇ ਦੇਵਾਂ ਹੱਥ ਜਾਮ ਮਨੁੱਖਾਂ ਹੱਥ ਮੀਨਾ ਏ, ਇੱਥੇ ਨਾ ਕੋਈ ਰੋਗੀ ਨਾ ਸੋਗੀ ਨਾ ਵਿਜੋਗੀ, ਇੱਥੇ ਸਦਾ ਹੀ ਸੰਜੋਗਾਂ ਵਾਲਾ ਸੌਣ ਦਾ ਮਹੀਨਾ ਏ, ਅੱਠੇ ਪਹਿਰ ਜਿੱਥੇ ਗੁਰੂ ਸਿੱਖ ਦਾ ਮਿਲਾਪ ਹੁੰਦਾ, ਇਹੋ ਸਾਡੀ ਕਾਸ਼ੀ ਮੱਕਾ ਗਿਆ ਤੇ ਮਦੀਨਾ ਏ, ਇੱਥੇ ਹੀ ਤਾਂ ਤਲੀ ਤੇ ਟਿਕਾ ਕੇ ਸੀਸ ਦੀਪ ਸਿੰਘ, ਰੱਖ ਲਈ ਸੀ ਲਾਜ ਪਤ ਕੇਸਰੀ ਨਿਸ਼ਾਨ ਦੀ, ਅੱਜ ਵੀ ਪਿਆਸਿਆਂ ਨਿਰਾਸਿਆਂ ਦੀ ਜਿੰਦ ਜਾਨ, ਨਗਰੀ ਹੈ ਸੋਹਣੀ ਮੇਰੇ
सोडी सुल्तान दी नगरी है सोहनी मेरे सोडी सुल्तान दी। एक बंद देखना साध संगत, रखिया अकालियां दी सदा ही अकाल कीती इसे गुरु नगरी अकालियां दा डेरा ए। लख वारी अन्नियां हनेरियां ने वार कीते कौम दे शहीदां फेर कर लिया सवेरा ए। इत्थे ही है मीरी पीरी वाले दा अकाल तख्त तख्त जिथे लखां ही शहीदां दा बसेरा ए। साडी सूरबीर तानू तक के जहान आखे तन साडा जिगरा ते तन साडा येरा ए। मैं तां कई काम दादा कम कला कर गुरु आपे जान दे सच्चाई मेरे बयान दी। मिट जांदे पापियां दे पाप ते सराप इत्थे नगरी है सोहनी मेरे सोडी सुल्तान दी। नगरी है सोहनी मेरे सोडी सुल्तान दी। सच दे वपारी आए किरत दे पुजारी चढ़ी नाम दी खुमारी चढ़ी नाम दी खुमारी होई मेहर मेहरबान दी। सदियां तो जिथे तिन्ना लोकां दा सुमेल हुंदा नगरी है सोहनी मेरे सोडी सुल्तान दी। नगरी है सोहनी मेरे सोडी सुल्तान दी। नगरी है सोहनी मेरे सोडी सुल्तान दी। सोडी सुल्तान दी। बहुत बहुत धन्यवाद श्रोमणी गुरुद्वारा प्रबंधक कमेटी का समूह साध संगत का। फतेह दी सी झोली विच पा दिओ, गज के फतेह बुलाओ। वाहेगुरु जी का खालसा वाहेगुरु जी की फतेह। ਧੰਨਵਾਦ ਸਰਦਾਰ ਮਲਕੀਤ ਸਿੰਘ ਜੀ ਨਿਮਾਣਾ ਜੀ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਇਸ ਨਗਰੀ ਦੀਆਂ ਸਿਫਤਾਂ ਕਵਿਤਾ ਰਾਹੀਂ ਸੁਣਾ ਕੇ ਆਪ ਜੀ ਨੂੰ ਨਿਹਾਲ ਕੀਤਾ ਹੈ। ਮੈਂ ਨਾਲ ਹੀ ਬੇਨਤੀ ਕਰਾਂ ਪੰਥ ਦੇ ਮਹਾਨ ਕਵੀ ਸਰਦਾਰ ਗੁਰਬਚਨ ਸਿੰਘ ਜੀ ਮਾਹੀਆ ਜੀ, ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਸੱਜਣ ਦੀ ਕਿਰਪਾਲਤਾ ਕਰਨ ਜੋ ਆਪ ਸੰਗਤਾਂ ਨੂੰ ਗੁਰੂ ਕਾ ਇਤਿਹਾਸ ਗੁਰੂ ਕੀਆਂ ਵਡਿਆਈਆਂ ਸੁਣਾ ਕਰਕੇ ਨਿਹਾਲ ਕਰਨ ਦੀ ਕਿਰਪਾਲਤਾ ਕਰਨ। ਉਹਨਾਂ ਤੋਂ ਉਪਰੰਤ ਸਰਦਾਰ ਕੁਲਦੀਪ ਸਿੰਘ ਜੀ ਦਰਾਜ ਕੇ ਕਵੀ ਸਾਹਿਬਾਨ ਉਹ ਵੀ ਤਿਆਰ ਰਹਿਣ ਤੇ ਕੋਸ਼ਿਸ਼ ਸਾਰੇ ਹੀ ਕਵੀ ਸਾਹਿਬਾਨ ਸਤਿਕਾਰਯੋਗ ਮੈਂ ਬੇਨਤੀ ਕਰਾਂਗਾ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਕੋਸ਼ਿਸ਼ ਕਰੀਏ ਕਿ 5 ਮਿੰਟ ਦਾ ਜਿਹੜਾ ਸਮਾਂ ਹੈ ਉਸ ਨੂੰ ਵੀ ਆਪ ਜੀ ਜੇ ਹੋਰ ਸੰਕੋਚਣ ਦਾ ਯਤਨ ਕਰੋਗੇ ਤੇ ਧੰਨਵਾਦੀ ਹੋਵਾਂਗੇ। ਸੋ ਸਮੇਂ ਦਾ ਸਾਰੇ ਵੀਰ ਸਾਰੇ ਕਵੀ ਸਾਹਿਬਾਨ ਸਤਿਕਾਰਯੋਗ ਧਿਆਨ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਵਾਲੀ ਦਾ ਜੋੜ ਮੇਲਾ ਬੰਦੀ ਛੋੜ ਦਿਵਸ ਮਨਾਉਣ ਲਈ ਦੂਰ ਦਰਾਡੇ ਤੋਂ ਸੰਗਤਾਂ ਉਮਮਾ ਕੇ ਆਈਆਂ ਹਨ। ਆਪ ਜੀ ਦੇ ਸਤਿਗੁਰੂ ਜੀ ਦੇ ਦਰ 'ਤੇ ਅਰਦਾਸਾਂ ਬੇਨਤੀਆਂ ਕਰਨ ਲਈ ਆਈਆਂ ਹਨ ਤੇ ਆਓ ਆਪਾਂ ਹਾਜ਼ਰੀ ਲਵਾਈਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਤੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ।
ਧਰਤੀ ਅੰਮ੍ਰਿਤਸਰ ਦੀ ਧਰਤੀ ਅੰਮ੍ਰਿਤਸਰ ਦੀ ਪਈ ਅੱਜ ਸਹਾਵੇ, ਅੱਜ ਸ਼ਾਨ ਮੁਕੱਦਸ ਇਸ ਦੀ ਨਾ ਝੱਲੀ ਜਾਵੇ। ਜਿਨ ਇਹ ਕਾਬਾ ਸਾਜਿਆ ਜਗ ਸੋਭਾ ਗਾਵੇ, ਹੋ ਜਾਏ ਪਾਕ ਪਨੀਤ ਜੋ ਅੰਮ੍ਰਿਤਸਰ ਨਹਾਵੇ। ਜੋ ਚੰਨ ਸੋਹੇ ਵਿੱਚ ਤਾਰਿਆਂ ਮੰਡਲ ਰੁਸ਼ਨਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇੱਥੇ ਤਪੀ ਤਪੀਸਰਾਂ ਸਾਧ ਜਨ ਪੈ ਦਰਸ਼ਨ ਪਾਉਂਦੇ, ਯੋਗੀ ਪਰਬਤ ਛੱਡ ਕੇ ਆਸੀਸ ਨਵਾਉਂਦੇ। ਅੰਮ੍ਰਿਤ ਦਾ ਘੁੱਟ ਪੀ ਕੇ ਆਪ ਤ੍ਰਿਪਤ ਭਜਾਉਂਦੇ। ਰਾਣੇ ਰਾਜੇ ਬਾਦਸ਼ਾਹ ਆ ਸੇਵ ਕਮਾਉਂਦੇ। ਜੋ ਆਵੇ ਸ਼ਰਧਾ ਧਾਰ ਕੇ, ਜੋ ਆਵੇ ਸ਼ਰਧਾ ਧਾਰ ਕੇ ਉਹਦੀ ਆਸ ਪੁਜਾਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਵਾਹ ਮੇਰੇ ਦਾਤਾ ਧੰਨ ਤੂੰ, ਧੰਨ ਤੇਰੀ ਮਾਇਆ। ਵਾਹ ਮੇਰੇ ਦਾਤਾ ਧੰਨ ਤੂੰ, ਧੰਨ ਤੇਰੀ ਮਾਇਆ। ਰਜਨੀ ਦੇਵ ਸਿਦਕ ਦਾ ਜਸ ਦੁਨੀਆ ਗਾਇਆ। ਕਾਗੋਂ ਹੰਸ ਨੇ ਹੋ ਗਏ ਜਿਸ ਟੁੱਭਾ ਲਾਇਆ। ਕਈ ਪਿੰਗਲ ਕੁੰਦਨ ਹੋ ਰਹੇ, ਕਦੀ ਪਿੰਗਲੇ ਕੁੰਦਨ ਹੋ ਰਹੇ। ਤੇਰਾ ਅੰਤ ਨਾ ਆਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸਤਿਗੁਰ ਸੱਚਾ ਪਾਤਸ਼ਾਹ ਤੋਂ ਲਾਸਟ ਬੰਦ ਹੈ ਜੀ। ਸਤਿਗੁਰ ਸੱਚਾ ਪਾਤਸ਼ਾਹ ਜਿਸ ਜਗਤ ਤਰਾਇਆ, ਧਰਤੀ ਪੁਨਰਪ ਦੇਖ ਕੇ ਇਹ ਸ਼ਹਿਰ ਵਸਾਇਆ। ਲੈ ਦਰਗਾਹੋਂ ਨਾਮਦਾਤ, ਲੈ ਦਰਗਾਹੋਂ ਨਾਮਦਾਤ ਵਿੱਚ ਅੰਮ੍ਰਿਤ ਪਾਇਆ। ਹਰ ਮੰਦਰ ਅੰਦਰ ਸਾਜ ਕੇ ਮੈਂ ਕੁੰਠਰ ਜਾਇਆ। ਲੈ ਦਰਗਾਹੋਂ ਨਾਮਦਾਤ ਵਿੱਚ ਅੰਮ੍ਰਿਤ ਪਾਇਆ। ਹਰ ਮੰਦਰ ਅੰਦਰ ਸਾਜ ਕੇ ਬੈਕੁੰਠ ਰਚਾਇਆ। ਤੇਰੀ ਰਚਨਾ ਸਿਦਕ ਪਿਆਰ ਦੀ ਜਗ ਠੰਡ ਵਰਤਾਵੇ। ਤੇਰੀ ਰਚਨਾ ਸਿਦਕ ਪਿਆਰ ਦੀ ਜਗ ਠੰਡ ਵਰਤਾਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਦਰ ਸੱਚੇ, ਇਹ ਸੱਚੇ ਦਾ ਦਰ ਹੈ। ਇੱਥੋਂ ਕੋਈ ਜਾਂਦਾ ਨਹੀਂ ਖਾਲੀ। ਇਹ ਦਰ ਸੱਚੇ ਪਾਤਸ਼ਾਹ ਇੱਥੋਂ ਜਾਂਦਾ ਨਹੀਂ ਖਾਲੀ। ਇੱਥੇ ਜੋ ਵੀ ਬਣ ਕੇ ਆਵੇ ਤੇਰੇ ਦਰ ਤੇ ਸਵਾਲੀ, ਉਹਦੀ ਖਾਲੀ ਝੋਰੀ ਭਰ ਦੇਵਾ ਨਾ ਮੁੜਦਾ ਖਾਲੀ। ਇਹ ਦਰ ਤੇਰੇ ਦੀ ਰਹਿਮਤ ਹੈ, ਤੂੰ ਬੜਾ ਰਖਵਾਲੀ। ਤੇਰੀ ਰਚਨਾ ਸਦਕ ਪਿਆਰ ਦੀ ਜਗ ਠੰਡ ਵਰਤਾਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇੱਕ ਉਰਦੂ ਦਾ ਸ਼ਾਇਰ, ਉਹ ਸਿਰਫ ਇੱਕ ਲਾਈਨ 'ਚ ਆਓ ਆਪ ਜੀ ਦੇ ਸਨਮੁਖ ਕਰਕੇ ਮੈਂ ਆਪਣੀ ਥਾਂ ਲਵਾਂਗਾ। ਬੜੇ ਧਿਆਨ ਨਾਲ ਸੁਣਨਾ। ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਦਰ 'ਤੇ ਹੈ ਕਿ ਇਹਦੇ ਪਰਮਾਤਮਾ ਦੇ ਦਰ ਦੇ ਉੱਤੇ ਦਰਸ਼ਨ ਕਰਨ ਲੱਗਿਆਂ ਇੱਥੇ ਮੱਥਾ ਟੇਕਣ ਦੀ ਢੇਰ ਹੈ। ਉਹਦੀਆਂ ਝੋਲੀਆਂ ਭਰੀਆਂ ਜਾਂਦੀਆਂ ਹਨ। ਤੇਰੇ ਦਰ 'ਤੇ ਆਲੀ ਨਿਰਾਲੀ ਸ਼ਾਨ ਜੇ ਦੇਖੀ। ਤੇਰੇ ਦਰ ਪਈ ਆਲੀ ਨਿਰਾਲੀ ਸ਼ਾਨ ਜੇ ਦੇਖੀ ਕਿ ਕੁਦਰਤ ਵੀ ਤੇਰੀ ਗਲੀਓਂ ਮੈਂ ਸ਼ਾਂਤੀ ਦੇਖੀ। ਝੁਕਾਇਆ ਜਿਸ ਨੇ ਵੀ ਦਰ ਤੇਰੇ, ਝੁਕਾਇਆ ਜਿਸ ਨੇ ਵੀ ਸਰ ਤੇਰੇ ਦਰ ਪਿਆ ਮਾਲਕ। ਉਠਾਇਆ ਸਿਰ ਤੇ ਝੋਲੀ ਭਰੀ ਦੇਖੀ। ਉਠਾਇਆ ਸਿਰ ਤੇ ਝੋਲੀ ਭਰੀ ਦੇਖੀ। ਇਹਦੇ ਦਰ 'ਤੇ ਆਣ ਕੇ ਸਿਰ ਨਹਾਉਣ ਦੀ ਗੱਲ ਹੈ। ਉੱਠੋਗੇ ਤੇ ਤੁਹਾਡੀ ਝੋਲੀ ਦਾਤਾਂ ਨਾਲ ਭਰੀ ਹੋਵੇਗੀ। ਇਹ ਸਤਿਗੁਰੂ ਜੀ ਦੀਆਂ ਬਰਕਤਾਂ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਗੁਰਬਚਨ ਸਿੰਘ ਜੀ ਮਾਹੀਆ ਜੀ ਦਾ, ਜਿਨ੍ਹਾਂ ਨੇ ਬੜੇ ਵਧੀਆ ਢੰਗ ਦੇ ਨਾਲ ਸਾਨੂੰ ਕਵਿਤਾ ਦੇ ਨਾਲ ਜੋੜਿਆ ਹੈ। ਹੁਣ ਆਪ ਜੀ ਦੇ ਸਨਮੁਖ ਸਰਦਾਰ ਕੁਲਦੀਪ ਸਿੰਘ ਜੀ ਦਰਾਜ ਕੇ
ਆਪ ਜੀ ਨੂੰ 5 ਮਿੰਟ ਵਾਸਤੇ ਕਵਿਤਾ ਦੇ ਨਾਲ ਜੁੜਨਗੇ। ਇੱਕ ਬੇਨਤੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਮੈਂ ਕਰਦੇ ਹਾਂ। ਸਾਧ ਸੰਗਤ ਜੀ, ਗੁਰਦੁਆਰੇ ਦੇ ਅੰਦਰੋਂ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਆਲਸ ਨੂੰ ਤਿਆਗਣ ਤੇ ਫੁਰਤੀ ਨੂੰ ਲੈਣ ਆਉਂਦੇ ਹਾਂ। ਅਸੀਂ ਵਿਕਾਰਾਂ ਨੂੰ ਛੱਡਣ ਤੇ ਚੰਗੇ ਗੁਣ ਧਾਰਨ ਕਰਨ ਆਉਂਦੇ ਹਾਂ। ਸੋ ਇੱਥੇ ਵੀ ਅਸੀਂ ਚੰਗੇ ਗੁਣ ਧਾਰਨ ਕਰਨੇ ਨੇ, ਇਤਿਹਾਸ ਦੇ ਨਾਲ ਜੁੜਨਾ ਹੈ, ਇਤਿਹਾਸ ਤੋਂ ਜਾਣੂ ਹੋਣਾ ਹੈ। ਜਿਹੜੇ ਬੁਲਾਰੇ ਬੋਲਦੇ ਨੇ ਉਹਨਾਂ ਦਾ ਉਤਸ਼ਾਹ ਸੰਗਤ ਹੁੰਦੀ ਹੈ। ਸੋ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਈ ਉੱਠ ਕੇ ਚੌਂਕੜੇ ਮਾਰ ਕੇ ਬਈਏ। ਸੌਣ ਦੇ ਲਈ ਤੇ ਸਾਨੂੰ ਸਾਡੇ ਘਰ ਵੀ ਹੁੰਦੇ ਨੇ, ਸਾਡੇ ਵਿਹੜੇ ਵੀ ਹੈ, ਸਾਡਾ ਪਿੰਡ ਵੀ ਹੈ। ਗੁਰੂ ਦਰਬਾਰ ਦੀਵਾਨ ਹਾਲ ਸਿਰਫ ਗੁਰੂ ਦੀ ਉਸਤਤ ਸੁਣਨ ਦੇ ਲਈ, ਗੁਰੂ ਦੀ ਉਸਤਤ ਕਰਨ ਦੇ ਲਈ ਅਸੀਂ ਆਉਂਦੇ ਹਾਂ ਜੀ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਐਕਟਿਵ ਹੋ ਕੇ ਬਹੋ ਜੀ। ਹੁਣ ਆਪ ਜੀ ਦੇ ਸਨਮੁਖ ਸਰਦਾਰ ਕੁਲਦੀਪ ਸਿੰਘ ਜੀ ਦਰਾਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुगो जुग अटल बाणी के बोहित धन धन श्री गुरु ग्रंथ साहिब दी पावन गोद दा निग मान रही गुरु रूप साध संगत जीओ। आओ रसना करिए पवित्र असीस पा दिओ झोली दे विच गज के आखो वाहिगुरू जी का खालसा, वाहिगुरू जी की फतेह। वडभागे हो बंदी छोड़ दिवस मनाउण आए हो दूरों नेड़ियों। भाई साहब की गल बहुत वधिया है कि आलस छड्ड के जयकारियां दे नाल असीसां बख्शो कवियां नूं। कवियां दी खुराक माया तो वधेरे जयकारे होया करदे ने। सो पहला बंद तुहाडी नज़र 6वें पातशाह दी उस्तत दे विच आओ जुड़िए कि धन मां गंगा धन कुख ओदी, धन मां गंगा धन कुख ओदी, जिस जन्मिया बंदी छोड़ दाता, धन कुर्बानी अर्जन पिता दी आया सिखी दे विच मोड़ दाता। धन धरत सुहावी गुरु वडाली, धन धरत सुहावी गुरु विडाली, लगा बूटा बनिया बोड़ दाता, जिस दी छावें पल के सिखी ने दिते सभे बंधन तोड़ दाता। गुरु हर गोबिंद दी सोच न्यारी, गुरु हर गोबिंद दी सोच न्यारी, जिन्ने सिखी दा विस्तार सी कीता, प्यार दे बदले प्यार बख्शिया, तकरार बदले तकरार सी कीता। लिताड़ियां नूं ते नकारियां नूं, लिताड़ियां नूं ते नकारियां नूं, गुरा गल नाल ला गुलजार सी कीता। फिर भगती संग शक्ति ने रल मिल ए रोशन सगल संसार सी कीता। छेवें गुरा दी रह नुमाई हेठां, शेर देखना सा संगत के छेवें गुरा दी रह नुमाई हेठां, मीरी पीरी तलवारां दा जन्म होया, सांझ मित्तरां संग होई होर गूढ़ी, वैरियां लई ललकारां दा जन्म होया। रूप संत दे नाल सिपाही डिठै, रूप संत दे नाल सिपाही डिठै, ਸਿੰਘਾਂ ਸ਼ੇਰਾਂ ਸਰਦਾਰਾਂ ਦਾ जन्म होया। इको जिस्म ते इको रूह अंदर दो पवित्र किरदारां दा जन्म होया। ते तेरी चढ़त वेख जहांगीर हिलिया, तेरी चढ़त वेख जहांगीर हिलिया, कैद करन दा हुक्म सुनावदा आई, बना के बंदी ओ मेरे पातशाह नूं किले गवालियर दे विच पावंदाई। भाणा वरतिया जहांगीर तड़फे, भाणा वरतिया जहांगीर तड़फे, सच्चा रब ही रंग विखावदाई, जान निकले ना तड़फदा बहुत ओ तां अंतरहाई दा हुक्म सुनावंदाई। ते कौतक वेख के कैदी किले वाले, कौतक वेख के कैदी किले वाले, आख दे गुरु जी सानू भी नाल लै जाओ, जहांगीर दे जुल्म दी हद होई कोई करके तुसी
ਕਮਾਲ ਲੈ ਜਾਓ, ਬੰਧਨ ਕੱਟ ਦਿਓ। ਰਾਜੇ ਆਖਦੇ ਨੇ ਚੱਲ ਕੇ ਗੁਰੂ ਜੀ ਕੋਈ ਚਾਲ ਲੈ ਜਾਓ, ਪਾਉਣ ਵਾਸਤੇ ਜ਼ਬਰ ਨਾ ਝੱਲ ਹੁੰਦਾ, ਸਾਨੂੰ ਗੁਰੂ ਜੀ ਤੁਸੀਂ ਹਰ ਹਾਲ ਲੈ ਜਾਓ। ਤੇ ਮੇਰੇ ਪਾਤਸ਼ਾਹ ਅਰਜ ਕਬੂਲ ਕਰਕੇ, ਮੇਰੇ ਪਾਤਸ਼ਾਹ ਅਰਜ ਕਬੂਲ ਕਰਕੇ, ਚੌੜਾ ਕਲੀਆਂਦਾਰ ਫਿਰ ਪਾਇਆ ਏ, 52 ਰਾਜਿਆਂ ਮੁਕਤੀ ਪਾਉਣ ਖਾਤਰ ਹੱਥ ਇੱਕ ਇੱਕ ਕਲੀ ਨੂੰ ਪਾਇਆ ਏ। ਬਾਹਰ ਆ ਗਏ ਗੁਰੂ ਜੀ ਕਿਲੇ ਵਿੱਚੋਂ, ਟੋਲਾ ਕੈਦੀਆਂ ਦਾ ਵੀ ਨਾਲ ਹੀ ਆਇਆ ਏ, ਬੰਦੀ ਛੋੜਦਾ ਤੇ ਬੰਧਨ ਕੱਟੇ, 52 ਰਾਜਿਆਂ ਨੂੰ ਮੁਕਤ ਕਰਾਇਆ ਏ। ਤੇ ਸਾਧ ਸੰਗਤ ਆਖਰੀ ਬੰਦ ਤੁਹਾਡੀ ਨਜ਼ਰ ਕਿ 6ਵੇਂ ਪਾਤਸ਼ਾਹ ਤੇਰੇ ਦਰ ਉੱਤੇ, 6ਵੇਂ ਪਾਤਸ਼ਾਹ ਤੇਰੇ ਦਰ ਉੱਤੇ ਆਈ ਸੰਗਤ ਚਾਵਾਂ ਨਾਲ ਦਾਤਾ, ਸਭੇ ਜੂਹਾਂ ਨੂੰ ਕਰੀ ਤੂੰ ਆਪ ਰੋਸ਼ਨ, ਸਾਡੀਆਂ ਰੂਹਾਂ 'ਚ ਦੀਵੇ ਬਾਲ ਦਾਤਾ, ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੀ, ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੀ, ਰਹੀ ਬਣ ਕੇ ਤੂੰ ਸਾਡੀ ਢਾਲ ਦਾਤਾ, ਦੀਪ ਦਰਾਜ ਕੇ ਅਰਜ ਗੁਜ਼ਾਰਦਾ ਈ, ਸਾਨੂੰ ਡਿੱਗਿਆਂ ਨੂੰ ਲਵੀਂ ਸੰਭਾਲ ਦਾਤਾ, ਦੀਪ ਦਰਾਜ ਕੇ ਅਰਜ ਗੁਜ਼ਾਰਦਾ ਈ, ਸਾਨੂੰ ਡਿੱਗਿਆਂ ਨੂੰ ਲਵੀਂ ਸੰਭਾਲ ਦਾਤਾ, ਸਾਨੂੰ ਡਿੱਗਿਆਂ ਨੂੰ ਲਵੀਂ ਸੰਭਾਲ ਦਾਤਾ। ਸੋ ਇੰਨੀ ਸੇਵਾ ਪ੍ਰਵਾਨ ਕਰਨਾ, ਇੰਨੀ ਹਾਜ਼ਰੀ, ਕੋਈ ਅੱਖਰ ਵੱਧ ਘੱਟ ਗੁਰੂ ਦੀ ਉਸਤਤ ਦੇ ਵਿੱਚ ਲਿਖਿਆ ਜਾਂ ਕਿਹਾ ਗਿਆ ਹੋਏ ਤਾਂ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਦਰਾਜਕੇ, ਜਿਨ੍ਹਾਂ ਨੇ ਜੋਸ਼ੀਲੇ ਢੰਗ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਿਮਾਣੇ ਬਣ ਕੇ ਬੇਨਤੀ ਕਰਨਾ ਸਾਨੂੰ ਸਿਖਾਇਆ। ਸੋ ਨਾਲ ਹੀ ਬੇਨਤੀ ਕਰਾਂਗਾ ਸਰਦਾਰ ਗੁਰਜੀਤ ਸਿੰਘ ਜੀ ਬੀਏ, ਮਾਨਯੋਗ ਕਵੀ ਸਾਹਿਬਾਨ। ਮਾਨਯੋਗ ਗੁਰਜੀਤ ਸਿੰਘ ਜੀ ਬੀਏ, ਕੋਈ ਨਹੀਂ ਹੈਗਾ। ਸਰਦਾਰ ਸੁਰਜੀਤ ਸਿੰਘ ਜੀ ਕਵੀ ਸਾਹਿਬ, ਸ਼ਹੀਦ ਊਧਮ ਸਿੰਘ ਨਗਰ, ਸੁਲਤਾਨਵਿੰਡ ਰੋਡ। ਸੋ ਬੇਨਤੀ ਹੈ ਆਪ ਸੰਗਤਾਂ ਦੇ ਰੂਬਰੂ ਹੋ ਰਹੇ ਨੇ, ਬੜੇ ਪਿਆਰ ਨਾਲ ਸਰਵਣ ਕਰੀਏ। ਉਹਨਾਂ ਤੋਂ ਉਪਰੰਤ ਸਰਦਾਰ ਗੁਰਜੀਤ ਸਿੰਘ ਜੀ ਬੀਏ ਸਾਹਿਬ ਉਹ ਵੀ ਸਾਡੇ ਵਿੱਚ ਪਹੁੰਚੇ ਨੇ, ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ। ਬੀਬੀ ਚਰਨਜੀਤ ਕੌਰ ਜੀ, ਉਹਨਾਂ ਨੂੰ ਵੀ ਬੇਨਤੀ ਸਟੇਜ ਤੇ ਸੱਜਣ ਦੀ ਕਿਰਪਾਲਤਾ ਕਰਨ। ਪ੍ਰਚਾਰਕ ਅਮਰਜੀਤ ਸਿੰਘ ਗੁਰਦਾਸਪੁਰੀ ਜੀ, ਬੇਨਤੀ ਹੈ ਸਟੇਜ ਤੇ ਸੱਜਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो कविता कहने का हुक्म होया है, मैं अर्ज कर लगा। मैं मोबाइल ना कभी बोली नहीं, तो टाइप कराने का मैंने मौका नहीं मिलिया, इस करके मैं मोबाइल ना बोलने लगा। तो बंद अर्ज आ जी। मात लोक ते सी जय जयकार होया, देव लोक तो देवते फुल बरसाउन लगे, अतर गुलाब बन के मेघ वसिया, कलियां ते फुल मुस्काउन लगे। उड़ गए उदों उड़ गए काग मान सरोवरां तो, हंस खुशी दे गीत सिगाउन लगे। हर गोविंद गुरु कोलों जालम कंबिया सी, भगत शांति नाल जीवन बिताउन लगे। देवी देवते जो अज तक अवतार होए, दर्शन गुरु जी दा वडाली जा पाउन लगे। जति सती जो होए इस जहान अंदर, सब वडाली पहुंच के खुशी मनाउन लगे। तो कविता दा बंद अर्ज कर लगा जी। हर गोबिंद दे दर ते जो मंगन आया, खाली वेख्या कदी मुड़दा नहीं। हो निमाणिया जिसने भी अरदास की, दर दर उत्ते कदी वेख्या रुलदा नहीं। उस दा मन नीवा, मत सदा रहे उच्ची, फिर वो कर क्रोध कदी भी कुड़दा नहीं। मेहर निरंकार दी
ਹੋਵੇ ਜਿਸ ਵੀ ਜੀਵ ਉੱਤੇ ਭੰਡਾਰਾ ਫੇਰ ਉਸ ਦਾ ਸਦਾ ਲਈ ਥੁੜਦਾ ਨਹੀਂ। ਸ਼ੁਭ ਇੱਛਾਵਾਂ ਪੂਰੀਆਂ ਸਭੇ ਉਦੋਂ ਹੁੰਦੀਆਂ ਨੇ ਸ਼ਰਧਾ ਨਾਲ ਮੰਨਿਆ ਏ। ਹਰਗੋਬਿੰਦ ਸਾਹਿਬ ਕਿਸੇ ਹੋਰ ਦਰ ਉੱਤੇ ਉਹ ਕਦੀ ਭਟਕਦਾ ਨਹੀਂ, ਜਿਸ ਤੇ ਮਿਹਰ ਕਰਨ ਜਦੋਂ ਹਰਗੋਬਿੰਦ ਸਾਹਿਬ ਤੋਂ ਅਰਜ਼ ਕੀਤਾ ਜੀ। ਛੇਵੇਂ ਪਾਤਸ਼ਾਹ ਜੀ ਕਰਨ ਵਿਚਾਰ ਇਦਾਂ, ਧਿਆਨ ਦੇਣਾ ਸਾਧ ਸੰਗਤ ਜੀ। ਜ਼ਾਲਮ ਕੋਲੋਂ ਮਜ਼ਲੂਮਾਂ ਨੂੰ ਕਿਸ ਬਚਾਇਆ ਜਾਵੇ, ਖਤਰਾ ਬਣਿਆ ਹੋਇਆ ਜੋ ਹਿੰਦੂ ਧਰਮ ਉੱਤੇ, ਕਿਸ ਤਰ੍ਹਾਂ ਸਦਾ ਵਾਸਤੇ ਇਹ ਹਟਾਇਆ ਜਾਵੇ। ਜਿਹੜੇ ਸਦੀਆਂ ਤੋਂ ਠੰਡਾ ਸੀਤ ਹੋਇਆ, ਖੂਨ ਕੌਮ ਦਾ ਕਿਸ ਤਰ੍ਹਾਂ ਗਰਮਾਇਆ ਜਾਵੇ। ਸੱਚ ਧਰਮ ਦੇ ਰਾਹ ਤੇ ਹਿੰਮਤ ਛੱਡ